ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਤੁਸੀਂ ਸੁਣ ਰਹੇ ਹੋ। ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਵਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਅਤੇ ਸਰੋਤਿਓ, ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਦੇਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹਨਾਂ ਖਬਰਾਂ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਾਨ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ, ਜੋਹਲ, ਲਿਨਵੁੱਡ, ਗੁਰਚਰਨ ਸਿੰਘ, ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ, ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ, ਬੇਕਰਸਫੀਲਡ, ਬੀਸਲਾ ਪਰਿਵਾਰ, ਫਰੈਜ਼ਨੋ, ਅਮਰਜੀਤ ਸਿੰਘ, ਸਟਾਕਟਨ ਅਤੇ ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ, 4087227698 ਦੇ ਉੱਤੇ। ਹਰਜੋਤ ਸਿੰਘ ਜੀ, ਆਪਾਂ ਜ਼ਿਆਦਾਤਰ ਦੇ ਦੱਸਦੇ ਜੇ ਵੀ ਸ਼ੁੱਕਰਵਾਰ ਨੂੰ ਜਿਹੜਾ ਮਿੰਟੂ ਗੁਰਸਰੀਆ ਹੋਣਾ ਦਾ ਪ੍ਰੋਗਰਾਮ ਹੁੰਦਾ, ਪਰ ਉਹਨਾਂ ਦੀ ਅੱਜ ਜਿਹੜੀ ਮੂਵੀ ਆ ਉਹ ਰਿਲੀਜ਼ ਹੋ ਚੁੱਕੀ ਆ, ਡਾਕੂਆਂ ਦਾ ਮੁੰਡਾ। ਸੋ ਅਮਰੀਕਾ ਭਰ ਦੇ ਵਿੱਚ, ਬਾਕੀ ਵਿਸ਼ਵ ਦੇ ਹੋਰ ਵੱਖ-ਵੱਖ ਜਿਹੜੇ ਸਿਨੇਮਾ ਘਰਾਂ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਇਹ ਮੂਵੀ ਜਿਹੜੀ ਰਿਲੀਜ਼ ਹੋਈ ਆ। ਸੋ ਆਪ ਸਭ ਨੂੰ ਬੇਨਤੀ ਵੀ ਆ ਵੀ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਓ। ਇਸੇ ਮਸ਼ਰੂਫੀਅਤ ਦੇ ਵਿੱਚ ਜਿਹੜੇ ਮਿੰਟੂ ਗੁਰਸਰੀਆ ਅੱਜ ਵੀ ਜਿਹੜੇ ਆਪਣੇ ਨਾਲ ਮੌਜੂਦ ਨਹੀਂ ਹੋਣਗੇ। ਸੋ ਜਿਹੜੀਆਂ ਕਾਲਾਂ ਵਾਲਾ ਪ੍ਰੋਗਰਾਮ ਹੁੰਦਾ ਹੈ ਉਹ ਅੱਜ ਦੇ ਦਿਨ ਉਹਨਾਂ ਦੇ ਨਾਲ ਜਿਹੜਾ ਉਹ ਨਹੀਂ ਹੋ ਸਕੇਗਾ। ਉਸ ਚੀਜ਼ ਲਈ ਅਸੀਂ ਮਾਫੀ ਮੰਗਦੇ ਹਾਂ, ਪਰ ਖਬਰਾਂ ਤੁਹਾਡੇ ਲਈ ਜ਼ਰੂਰ ਆਪਾਂ ਪੰਜਾਬ ਦੀਆਂ ਜੋ ਚੱਲ ਰਹੀਆਂ ਉਹ ਪੇਸ਼ ਕਰਾਂਗੇ 9:30 ਤੋਂ 10 ਵਜੇ ਦੇ ਵਿੱਚ। ਸੋ ਜੇ ਕੈਲੀਫੋਰਨੀਆ ਦੀ ਹਰਜੋਤ ਸਿੰਘ ਜੀ ਆਪਾਂ ਸ਼ੁਰੂਆਤ ਦੇ ਵਿੱਚ ਹੀ ਲਿਸਟਿੰਗ ਦੱਸ ਦਈਏ, ਓਨਟਾਰੀਓ ਮਿਲਜ਼ ਦੇ ਵਿੱਚ ਐਲਗਰੋਵ, ਸਿਨੇਮਾਰਕ ਐਲਗਰੋਵ, ਸਿਨੇਮਾਰਕ ਮੂਵੀਜ਼ ਟਰੇਸੀ ਦੇ ਵਿੱਚ, ਸਿਨੇਮਾਰਕ ਯੂਬਾ ਸਿਟੀ ਅਤੇ ਉੱਥੇ ਲੱਗੀ ਆ ਇੰਡੀ ਸਿਨੇ ਗ੍ਰੈਂਡ ਫਰੀਮਾਉਂਟ ਦੇ ਵਿੱਚ, PVS ਐਂਟਰਟੇਨਮੈਂਟ ਸਿਆਰਾ ਵਿਸਟਾ ਮੂਵੀਜ਼ ਕਲੋਵਿਸ ਦੇ ਵਿੱਚ, ਬੇਕਰਸਫੀਲਡ ਰੀਗਲ ਦੇ ਵਿੱਚ ਲੱਗੀ ਹੋਈ ਆ। ਵਾਸ਼ਿੰਗਟਨ ਦੇ ਵਿੱਚ ਜਿਹੜਾ ਫੈਡਰਲ ਵੇ ਦੇ ਉੱਤੇ ਸਿਨੇਮਾਰਕ ਆ ਉੱਥੇ, ਸੀਟੈਕ 'ਚ ਅਤੇ ਨੈਸ਼ਨਲ ਅਮਿਊਜ਼ਮੈਂਟ ਜਮੇਕਾ ਨਿਊਯਾਰਕ ਦੇ ਵਿੱਚ। ਇਹਨਾਂ ਜਿਹੜੇ ਵੱਖ-ਵੱਖ ਸਿਨੇਮਾ ਘਰਾਂ ਦੇ ਵਿੱਚ ਮੂਵੀ ਡਾਕੂਆਂ ਦਾ ਮੁੰਡਾ, ਜੋ ਕਿ ਮਿੰਟੂ ਗੁਰਸਰੀਆ ਹੋਣਾ ਦੀ ਜੀਵਨੀ 'ਤੇ ਆਧਾਰਿਤ ਆ, ਉੱਥੇ ਇਹ ਮੂਵੀ ਲੱਗੀ ਆ। ਸੋ ਜਿਹੜੇ ਵੀ ਆਪਣੇ ਅਮਰੀਕਾ ਦੇ ਵਿੱਚ ਹੈਗੇ ਨੇ, ਸੋ ਉਹਨਾਂ ਨੂੰ ਬੇਨਤੀ ਹੈ ਵੀ ਜ਼ਰੂਰ ਉਹ ਜਾ ਕੇ ਇਹ ਮੂਵੀ ਨੂੰ ਦੇਖੋ, ਪਰਿਵਾਰਾਂ ਸਮੇਤ ਮੂਵੀ ਦੇਖੋ ਵੀ ਕਿੱਦਾਂ ਮੂਵੀ ਦੇ ਵਿੱਚ ਇਹ ਜਿਹੜਾ ਖਲਨਾਇਕ ਤੋਂ ਨਾਇਕ ਬੰਦਾ ਆ ਉਹ ਕਿੱਦਾਂ ਬਣਿਆ, ਕਿੱਦਾਂ ਨਸ਼ਿਆਂ ਦੀ ਗ੍ਰਿਫਤ 'ਚੋਂ ਬਾਹਰ ਆ ਕੇ ਮੁੱਖ ਧਾਰਾ ਦੇ ਵਿੱਚ ਅਤੇ ਹੁਣ ਇੱਕ ਜਰਨਲਿਸਟ ਦੀ ਜਿਹੜੀ ਰੂਲ ਤੱਕ ਉਹ ਪਹੁੰਚਿਆ ਆ। ਸੋ ਸਾਰਾ ਕੁਛ ਮੂਵੀ ਦੇ ਵਿੱਚ ਦੇਖੋ, ਮਸਾਲਾ ਵੀ ਹੁੰਦਾ ਹੈ, ਕਾਮੇਡੀ ਵੀ ਹੁੰਦੀ ਆ, ਰੋਮਾਂਸ ਵੀ ਹੁੰਦਾ, ਸਾਰਾ ਕੁਛ ਹੁੰਦਾ ਆ। ਸੋ ਉਸ ਤਰੀਕੇ ਦੇ ਨਾਲ ਇਹਨਾਂ ਨੇ ਮੂਵੀ ਹੈ ਜਿਹੜੀ ਬਣਾਈ ਆ। ਸੋ ਜ਼ਰੂਰ ਸਾਰੇ ਜਣੇ ਵੱਧ ਤੋਂ ਵੱਧ ਦੇਖਣ ਲਈ ਪਹੁੰਚੋ ਜੀ। ਅਤੇ ਆਪਾਂ ਇਹ ਅੱਜ ਦੀਆਂ ਖਬਰਾਂ ਵੱਲ। ਸਾਡੇ ਅੱਜ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਇੱਕ ਬਹੁਤ ਬੁਰੀ ਖਬਰ ਆ ਰਹੀ ਆ। ਨਿਊ ਬਰੰਜ਼ਵਿਕ ਜਿਹੜੀ ਕੈਨੇਡਾ ਦੀ ਇੱਕ ਸਟੇਟ ਹੈਗੀ ਆ, ਉੱਥੇ ਉਸ ਸਟੇਟ ਦੀ ਜਿਹੜੀ ਕੈਪੀਟਲ ਹੈਗੀ ਆ ਫਰੈਡਰਿਕਟਨ, ਉੱਥੇ ਜਿਹੜਾ ਸ਼ੂਟਿੰਗ ਹੋਈ ਆ ਅਤੇ ਜਿਹਦੇ ਵਿੱਚ 2 ਪੁਲਿਸ ਆਫੀਸਰਸ ਦੀ ਮੌਤ ਹੋਈ ਆ ਅਤੇ ਟੋਟਲ ਜਿਹੜੀ ਆ 4 ਲੋਕਾਂ ਦੀ ਮੌਤ ਹੋ ਗਈ ਹੈਗੀ ਆ। ਡਾਕਟਰ ਐਵਰੇਟ ਚੈਲਮਰਜ਼ ਰੀਜਨਲ ਹੌਸਪੀਟਲ ਜਿਹੜਾ ਆ ਫਰੈਡਰਿਕਟਨ ਦੇ ਵਿੱਚ ਹੈਗਾ, ਉਹਨਾਂ ਨੇ ਇਹ ਕਿਹਾ ਵੀ ਅਸੀਂ ਮਲਟੀਪਲ ਵਿਕਟਮਸ ਨੂੰ ਜਿਹੜਾ ਆ ਟਰੀਟ ਕਰ ਰਹੇ ਹੈਗੇ ਆ। ਸੋ ਹਜੇ ਤੱਕ ਇਹ ਜ਼ਿਆਦਾ ਡਿਟੇਲ ਨਹੀਂ ਆਈ ਵੀ ਕਿਸ ਨੇ ਸ਼ੂਟਿੰਗ ਕੀਤੀ ਆ ਅਤੇ ਕਿਉਂ ਹੋਈ ਆ। 60,000 ਪਾਪੂਲੇਸ਼ਨ ਵਾਲਾ ਇਹ ਟਾਊਨ ਜਿਹੜਾ ਹੈਗਾ ਆ, ਨੌਰਥ ਈਸਟ ਆਫ ਮੇਨ US ਦੇ ਹੈਗਾ ਆ ਅਤੇ ਛੋਟਾ ਜਿਹਾ ਹੀ ਟਾਊਨ ਆ ਅਤੇ ਇਹ ਕਹਿੰਦੇ ਬਹੁਤ ਹੀ ਜ਼ਿਆਦਾ ਲੋ ਕ੍ਰਾਈਮ ਰੇਟ ਹੈਗਾ ਆ ਇਸ ਟਾਊਨ ਦੇ ਵਿੱਚ।
ਇਸ ਤੋਂ ਪਹਿਲਾਂ ਇੱਕ ਵਾਰ 2014 ਦੇ ਵਿੱਚ ਸ਼ੂਟਿੰਗ ਹੋਈ ਸੀ, ਉਦੋਂ ਇੱਕ ਲੋਨ ਗਨਮੈਨ ਸੀਗਾ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹ ਕਹਿੰਦੇ ਵੀ ਮੈਂ ਪੂਰੀ ਸਿਚੁਏਸ਼ਨ ਨੂੰ ਬਾਅਦ 'ਚ ਕਰ ਰਿਹਾ ਹੈਗਾ, ਪਰ ਜਿਹੜਾ ਆ ਬਹੁਤ ਮਾੜੀ ਖਬਰ ਹੋਈ ਆ ਤੇ ਸਾਡੀ ਸਾਰਾ ਜਿਹੜਾ ਹਰਟ ਆ ਇਟ ਗੋਜ਼ ਟੂ ਐਵਰੀਵਨ ਅਫੈਕਟਡ ਬਾਈ ਦਿਸ ਮਾਰਨਿੰਗ ਸ਼ੂਟਿੰਗ ਜੀ। ਤੇ ਜਿਹੜਾ ਹਮਲਾਵਰ ਸਸਪੈਕਟ ਹਰਜੋਤ ਸਿੰਘ ਜੀ, ਉਹ ਕਹਿੰਦੇ ਆ ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਪਰ ਨਾਮ ਜਿਹੜੇ ਜੇ ਕਿਸੇ ਵੀ ਤਰੀਕੇ ਦਾ ਰਿਲੀਜ਼ ਆ ਉਹ ਨਹੀਂ ਕੀਤਾ। ਕਹਿੰਦੇ RCMP ਵਾਲੇ ਵੀ ਉਹਨਾਂ ਦੀ ਮਦਦ ਦੇ ਵਿੱਚ ਜਿਹੜੀ ਉੱਥੋਂ ਦੀ ਲੋਕਲ ਪੁਲਿਸ ਆ ਉਹਨਾਂ ਦੇ ਨਾਲ ਜਿਹੜੇ ਲੱਗੇ ਹੋਏ ਆ। 60,000 ਦੀ ਪਾਪੂਲੇਸ਼ਨ ਵਾਲਾ ਜਿਹੜਾ ਇਹ ਛੋਟਾ ਜਿਹਾ ਜਿਹੜਾ ਇੱਕ ਟਾਊਨ ਹੈਗਾ ਆ, ਤੜਕੇ ਸਵੇਰੇ 7 ਵਜੇ ਉੱਥੇ ਇਹ ਜਿਹੜੀ ਆ ਗੋਲੀ ਕਾਂਡ ਜਿਹੜਾ ਵਾਪਰਿਆ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਸ ਦੇ ਵਿੱਚ ਪੁਲਿਸ ਅਫਸਰ ਵੀ ਜਿਹੜੇ ਉਹ ਮਾਰੇ ਗਏ ਨੇ। ਸੋ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਕੈਨੇਡਾ ਤੋਂ ਇੱਦਾਂ ਦੀਆਂ ਖਬਰਾਂ ਬਹੁਤ ਘੱਟ ਜਿਹੜੀਆਂ ਸੁਣਨ ਨੂੰ ਮਿਲਦੀਆਂ ਸੀ। ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜਾ ਗਨਮੈਨ ਸੀਗਾ ਉਸ ਨੂੰ ਵੀ ਜਿਹੜਾ ਇੱਦਾਂ ਹੀ ਉਸਨੇ ਵੀ ਹਮਲਾ ਜਿਹੜਾ ਉਹ ਕੀਤਾ ਸੀ, ਗੋਲੀਆਂ ਚਲਾ ਦਿੱਤੀਆਂ ਸੀਗੀਆਂ। ਸੋ ਇਹ ਮਾੜੀ ਬਹੁਤ ਘਟਨਾ ਜਿਹੜੀ ਆ ਇਹ ਇੱਕ ਵਾਪਰੀ ਆ, ਪਰ ਅਜੇ ਇਹ ਨਹੀਂ ਪਤਾ ਲੱਗਾ ਵੀ ਕਿਸ ਦੇ ਵੱਲੋਂ ਜਿਹੜੀ ਆ ਇਹ ਘਟਨਾ ਹਮਲਾਵਰ ਜਿਹੜਾ ਉਹ ਕੌਣ ਸੀਗਾ। ਪਰ ਨਾਲ ਦੇ ਨਾਲ ਜਿਹੜੀ ਇਹ ਚੀਜ਼ ਉੱਥੋਂ ਦੇ ਅਫਸਰ ਕਹਿ ਰਹੇ ਆ ਵੀ ਹੁਣ ਪੂਰੀ ਕੰਟੇਨਮੈਂਟ ਕਰ ਲਈ ਗਈ ਆ ਤੇ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਹੁਣ ਕੋਈ ਖਤਰਾ ਨਹੀਂ ਆ ਜੀ। ਅਗਲੀ ਖਬਰ ਵੱਲ ਚਲੀਏ। ਅੱਜ US ਨੇ ਜਿਹੜਾ ਟਰਕੀ ਆ ਉਹਦੇ ਉੱਤੇ ਵੀ ਜਿਹੜੀਆਂ ਕੁਛ ਕੁ ਚੀਜ਼ਾਂ ਆ ਉਹਨਾਂ 'ਤੇ ਟੈਰਿਫ ਲਾ ਦਿੱਤਾ ਹੈਗਾ, ਅਤੇ ਜਿਹਦੇ ਨਾਲ ਜਿਹੜਾ ਟਰਕੀ ਦੀ ਜਿਹੜੀ ਕਰੰਸੀ ਹੈਗੀ ਆ ਜਿਹਨੂੰ ਲੀਰਾ ਕਿਹਾ ਜਾਂਦਾ ਆ, ਉਹ 15% ਇੱਕਦਮ ਜਿਹੜੀ ਆ ਡਾਲਰ ਦੇ ਮੁਕਾਬਲੇ ਡਾਊਨ ਹੋ ਗਈ ਹੈਗੀ, ਲੀਰ ਹੋ ਗਈ ਹੈ ਜੀ। ਹਾਂ, ਲੀਰਾ ਜਿਹੜੀ ਆ ਉਹ ਲੀਰ ਵਾਲੀ ਗੱਲ ਹੋਈ ਪਈ ਆ। ਤੇ ਉਹ ਤਾਂ ਕੋਈ ਇੰਡੀਆ ਵਾਲਾ ਵੀ ਕੋਈ ਬਾਹਲਾ ਉਹ ਵੀ ਥੱਲੇ ਨੂੰ ਹੀ ਜਾ ਰਿਹਾ ਰੁਪਈਆ ਜਿਹੜਾ। ਹਾਂਜੀ, SM ਵੈਸੇ ਜੇ ਦੇਖਿਆ ਜਾਵੇ ਤਾਂ ਵਾਕਿਆ US ਦਾ ਜਿਹੜਾ ਡਾਲਰ ਆ ਸਟਰੋਂਗ ਜਿਹੜਾ ਕਾਫੀ ਚੱਲ ਰਿਹਾ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਆ ਆਥੋਰਾਈਜ਼ ਕਰ ਦਿੱਤਾ ਆਲਰੇਡੀ ਡਬਲ ਟੈਰਿਫ ਸਟੀਲ ਤੇ ਐਲੂਮੀਨੀਅਮ ਦੇ ਪ੍ਰੋਡਕਟਸ ਤੇ ਜਿਹੜੇ ਕਿ ਟਰਕੀ ਤੋਂ ਆਉਂਦੇ ਸੀਗੇ। ਤੇ ਐਲੂਮੀਨੀਅਮ ਵਿਲ ਵੀ ਨਾਓ ਕਹਿੰਦੇ 20% ਤੇ ਸਟੀਲ ਵਿਲ ਵੀ 50%। ਤੇ ਕਹਿੰਦੇ ਵੀ ਸਾਡੇ ਜਿਹੜੇ ਰਿਲੇਸ਼ਨ ਆ ਟਰਕੀ ਦੇ ਨਾਲ ਇਸ ਟਾਈਮ ਤੇ ਸਹੀ ਨਹੀਂ ਚੱਲ ਰਹੇ। ਬਿਲਕੁਲ। ਸੋ ਯਾਦ ਹੋਵੇਗਾ ਵੀ ਟਰਕੀ ਕਾਫੀ ਜਿਹੜਾ ਵੈਸੇ ਜੇ ਦੇਖਿਆ ਜਾਵੇ ਤਾਂ LI ਅਮਰੀਕਾ ਦਾ ਜਿਹੜਾ ਰਿਹਾ ਆ ਸ਼ੁਰੂ ਤੋਂ ਹੀ। ਰੀਜ਼ਨ ਉਸ ਦੇ ਪਿੱਛੇ ਇਹੀ ਆ ਵੀ ਕਿਉਂਕਿ ਜਿਹੜੇ ਨਾਲ ਉਹਨਾਂ ਦੇ ਗਵਾਂਢੀ ਮੁਲਕ ਜਿਹੜੇ ਹੈਗੇ ਆ, ਜਿਹੜੇ ਕੁਰਦ ਵੀ ਹੈਗੇ ਆ ਤੇ ਜਿਹੜੇ ISIS ਵਾਲੇ ਆ, ਉਹਨਾਂ ਦੇ ਨਾਲ ਜਿਹੜਾ ਉਹ ਲੜਦੇ ਰਹਿੰਦੇ ਨੇ। ਸੋ ਉਹਨਾਂ ਨੂੰ ਜਿਹੜੀ ਉਸ ਚੀਜ਼ ਦੇ ਵਿੱਚ ਮਦਦ ਕਰਦੇ ਰਹਿੰਦੇ ਆ ਤੇ ਆਪਣਾ ਬੇਸ ਵੀ ਕਦੀ ਕਦੀ ਜਿਹੜੇ ਅਮਰੀਕਾ ਫੌਜੀਆਂ ਨੂੰ ਵਾਲਿਆਂ ਨੂੰ ਵਰਤਣ ਦਿੰਦੇ ਆ ਜਦੋਂ ਉਹਨਾਂ ਨੇ ਬੰਬਾਰਡਮੈਂਟ ਜਿਹੜੀ ਉਹ ਕਰਨੀ ਹੁੰਦੀ ਆ। ਸੋ ਕਾਫੀ ਜਿਹੜੇ ਇਸ ਟਾਈਮ ਜਿੱਦਾਂ ਕਹਿ ਲਓ ਵੀ ਸੰਬੰਧਾਂ ਦੇ ਵਿੱਚ ਖਟਾਸ ਜਿਹੜੀ ਆ ਉਹ ਭਰੀ ਪਈ ਆ। ਖਾਸ ਕਰਕੇ ਮੈਨੂੰ ਲੱਗਦਾ ਇਹ ਉਦੋਂ ਤੋਂ ਵੀ ਹੋਈ ਆ ਜਦੋਂ ਤੋਂ ਇੱਕ ਜਿਹੜਾ ਉੱਥੇ ਪਾਦਰੀ ਸੀਗਾ ਉਸ ਨੂੰ ਸਜ਼ਾ ਵੀ ਜਿਹੜੀ ਸੁਣਾਈ ਗਈ ਸੀ। ਰਾਸ਼ਟਰਪਤੀ ਟਰੰਪ ਨੇ ਵੀ ਉਸ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ, ਪਰ ਟਰਕੀ ਵਾਲਿਆਂ ਨੇ ਜਿਹੜਾ ਕੁਛ ਵੀ ਜਿਹੜਾ ਉਹ ਕੀਤਾ ਨਹੀਂ ਸੀਗਾ ਵੀ ਉਸ ਪ੍ਰੀਸਟ ਨੂੰ ਜਿਹੜੀ ਆ ਉਹਨਾਂ ਨੇ ਸਜ਼ਾ ਜਿਹੜੀ ਉਹ ਸੁਣਾ ਹੀ ਜਿਹੜੀ ਉਹ ਦਿੱਤੀ ਸੀਗੀ। ਸੋ ਉਹ ਵੀ ਕਿਤੇ ਨਾ ਕਿਤੇ ਇਹ ਰਿਸ਼ਤਿਆਂ ਦੇ ਵਿੱਚ ਖਟਾਸ ਦਾ ਇੱਕ ਕਾਰਨ ਬਣ ਰਿਹਾ ਹੈ। ਸੋ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਉਦੋਂ ਕੀਤਾ ਵਾਈਟ ਹਾਊਸ ਚੋਂ ਜਦੋਂ ਟਰਕਿਸ਼ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਰੈਸਿਪ ਐਰਡੋਗਨ, ਉਹਨਾਂ ਨੇ ਸਾਰੇ ਸਿਟੀਜ਼ਨਾਂ ਨੂੰ ਇਹ ਕਿਹਾ ਵੀ ਜਿਹਨੇ ਵੀ ਆਪਣੇ ਸਰਾਣਿਆਂ ਦੇ ਥੱਲੇ ਜਾਂ ਕਿਤੇ ਲੁਕੋ ਕੇ ਡਾਲਰ ਜਾਂ ਯੂਰੋ ਜਾਂ ਕਿਸੇ ਤਰ੍ਹਾਂ ਦੀ ਫੋਰਨ ਕਰੰਸੀ ਰੱਖੀ ਹੋਈ ਹੈਗੀ ਆ, ਉਹਨੂੰ ਲੋਕਲ ਕਰੰਸੀ ਦੇ ਵਿੱਚ ਆਪਣੀ 'ਚ ਬਦਲ ਲਓ, ਲੀਰਾ ਦੇ ਵਿੱਚ, ਜੋ ਕਿ ਟਰਕੀ ਦੀ ਲੋਕਲ ਕਰੰਸੀ ਹੈਗੀ ਆ। ਤੇ ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਡੋਮੈਸਟਿਕ ਤੇ ਨੈਸ਼ਨਲ ਸਟਰਗਲ ਹੈਗੀ ਆ। ਪਰ ਜਦੋਂ ਹੀ ਲੋਕਾਂ ਨੇ ਇੱਦਾਂ ਚੇਂਜ ਕਰਨੇ ਸ਼ੁਰੂ ਕੀਤੇ ਉਦੋਂ ਬਾਅਦ ਜਿਹੜਾ ਲੀਰਾ ਆ ਉਹ 15% ਜਿਹੜੀ ਉਹਨਾਂ ਦੀ ਕਰੰਸੀ ਆਲਰੇਡੀ ਡਾਊਨ ਚਲੇ ਗਈ ਹੈਗੀ ਆ। ਬਿਲਕੁਲ। ਸੋ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਉੱਥੇ ਉਹਨਾਂ ਨੂੰ ਹੋਇਆ ਆ। ਤੇ ਸੋ ਨਾਲ ਹੀ ਉੱਥੋਂ ਇੱਕ ਹੋਰ ਬਿਆਨ ਵੀ ਜਿਹੜਾ ਐਰਡੋਗਨ ਹੁਣਾਂ ਦਾ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਦਾ ਆ ਰਿਹਾ, ਕਹਿੰਦੇ ਵੀ ਅਸੀਂ ਇਕਨੋਮਿਕ ਤੌਰ ਦੇ ਉੱਤੇ ਅਸੀਂ ਡਰਦੇ ਨਹੀਂ ਆ ਤੇ ਇਹ ਜਿੱਤ ਜਿਹੜੀ ਅਸੀਂ ਅਮਰੀਕਾ ਦੇ ਖਿਲਾਫ ਜਿਹੜੀ ਇਸ ਦੇ ਵਿੱਚ ਅਸੀਂ ਹੀ ਜਿਹੜਾ ਉਹ ਜਿੱਤਾਂਗੇ। ਦੇਖੋ ਜਿੱਦਾਂ ਆਮ ਕਿਸੇ ਵੀ ਮੁਲਕ ਦਾ ਜਿਹੜਾ ਲੀਡਰ ਆ ਜਿੱਥੇ ਡਾਊਨ ਚੱਲ ਰਿਹਾ ਹੁੰਦਾ ਉਹਨਾਂ ਨੇ ਇਹ ਚੀਜ਼ ਕਹਿਣੀ ਹੋਈ ਹੁੰਦੀ ਆ। ਸੋ ਅਮਰੀਕਾ ਦੇ ਨਾਲ ਹੁਣ ਇਹਨਾਂ ਨੇ ਮੱਥਾ ਡਾਹਿਆ, ਦੇਖਦੇ ਆ ਵੀ ਕੀ ਬਣਦਾ ਆ। ਸੋ ਟਰਕੀ ਨੂੰ ਮਿਲਾ ਦਾ ਕਾਬੂ ਕਰਨ ਦੇ ਲਈ ਰਾਸ਼ਟਰਪਤੀ ਟਰੰਪ ਇਹ ਜਿਹੜਾ ਇੱਕ ਟਰੇਡ ਦਾ ਟੈਰਿਫ ਦਾ ਜਿਹੜਾ ਇੱਕ ਵੱਡਾ ਹਥਿਆਰ ਆ ਹਰ ਇੱਕ ਮੁਲਕ ਦੇ ਖਿਲਾਫ ਜਿਹੜਾ ਮੈਂ ਵੇਖ ਰਿਹਾ ਵੀ ਉਹ ਵਰਤ ਰਹੇ ਨੇ, ਚਾਹੇ ਉਹ ਕੈਨੇਡਾ ਆ, ਚਾਹੇ ਉਹ ਮੈਕਸੀਕੋ, ਚਾਹੇ ਯੂਰਪੀਅਨ ਯੂਨੀਅਨ ਆ,
ਚਾਹੇ ਉਹ ਚਾਈਨਾ ਆ ਤੇ ਚਾਹੇ ਹੁਣ ਟਰਕੀ ਜਿਹੜੀ ਆ ਉਹਨਾਂ ਦੇ ਨਾਲ ਇਦਾਂ ਹੋ ਰਿਹਾ। ਸੋ ਜਿਹੜੀ ਟਰਕੀ ਦੀ ਸਟਾਕ ਮਾਰਕੀਟ ਆ ਉਹ ਅੱਜ ਸਵੇਰੇ ਜਿਹੜੀ ਆ ਲਗਭਗ 14.9% ਡਰੋਪ ਹੋ ਗਈ। ਉੱਥੇ ਦੀ ਜਿਹੜੀ ਸਟਾਕ ਮਾਰਕੀਟ ਆ ਉਹਨੂੰ ETF ਕਿਹਾ ਜਾਂਦਾ ਆ, ਤੇ ਕਹਿੰਦੇ ਵੀ ਕੱਲੀ ਅੱਜ ਨਹੀਂ ਡਰੋਪ ਹੋਈ ਤੇ ਪੂਰੇ ਇਸ ਸਾਲ ਦੇ ਵਿੱਚ 42.3% ਜਿਹੜੀ ਟਰਕੀ ਦੀ ਸਟਾਕ ਮਾਰਕੀਟ ਆ ਉਹ ਆਲਰੇਡੀ ਡਾਊਨ ਹੈਗੀ ਆ। ਸੋ ਇਹ ਜਿਹੜਾ ਟਰਕੀ ਦੇ ਇਹ ਜਿਹੜਾ ਉੱਥੇ ਦੇ ਜਿਹੜੇ ਨੁਮਾਇੰਦੇ ਸੀਗੇ ਉਹ ਵਾਸ਼ਿੰਗਟਨ ਦੇ ਵਿੱਚ ਆਏ ਹੋਏ ਸੀ ਗੱਲਬਾਤ ਕਰਨ ਨੂੰ, ਖਾਸ ਕਰਕੇ ਜਿਹੜਾ ਪੈਸਟਰ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਐਂਡਰਿਊ ਬਰਨਸਨ, ਜਿਹਨੂੰ ਟਰਕੀ ਨੇ ਚਾਰਜ ਕੀਤਾ ਸੀ ਵੀ ਉਸਨੇ 2016 ਦੇ ਵਿੱਚ ਟਰਕੀ 'ਚ ਜਿਹੜਾ ਕੂਪ ਹੋਇਆ ਸੀ ਉਹ ਉਸਨੇ ਆਰਗੇਨਾਈਜ਼ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਆਏ ਸੀ, ਉਹਨੂੰ ਡਿਟੈਂਸ਼ਨ 'ਚ ਰੱਖਿਆ ਗਿਆ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਉਸ ਨੂੰ ਛੱਡ ਦਿੱਤਾ ਜਾਵੇ, ਉਹਦੇ ਤੇ ਕੋਈ ਇੱਦਾਂ ਦਾ ਸਾਡੀ ਇਨਵੈਸਟੀਗੇਸ਼ਨ ਨੇ ਫਾਈਂਡ ਨਹੀਂ ਕੀਤਾ ਹੈਗਾ। ਤੇ ਪਰ ਜਦੋਂ ਕੋਈ ਉਹਦੇ ਤੇ ਕੋਈ ਡਿਸੀਜਨ ਨਹੀਂ ਹੋਇਆ ਤੇ ਹੁਣ ਜਿਹੜਾ US ਆ ਉਹਨਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਟੈਰਿਫ ਲਾ ਦਿੱਤਾ ਹੈਗਾ ਆ ਜੀ। ਤੇ ਹਰਜੋਤ ਸਿੰਘ ਜੀ ਇਨਫੈਕਟ ਜਿਹੜਾ ਗਲੋਬਲ ਸਟਾਕਸ ਦੇ ਵਿੱਚ ਜਿਹੜੀ ਇੱਕ ਗਿਰਾਵਟ ਅੱਜ ਓਵਰਆਲ ਦੇਖੀ ਗਈ ਆ। ਅਮਰੀਕਾ ਦਾ ਵੀ ਜਿਹੜਾ ਅੱਜ ਦੀ ਫਰਾਈਡੇ ਦੀ ਜਿਹੜੀ ਟ੍ਰੇਡਿੰਗ ਆ ਉਸ ਦੇ ਵਿੱਚ ਜਿਹੜਾ ਡਾਓ ਜੋਨਸ ਆ ਆਲਰੇਡੀ 150 ਤੋਂ ਵੱਧ ਪੁਆਇੰਟ ਉਹ ਥੱਲੇ ਜਿਹੜਾ ਚੱਲ ਰਿਹਾ। ਇਹ ਤਾਂ ਚਲੋ ਜਦੋਂ ਐਂਡ ਹੋਊਗਾ ਦਿਨ ਉਦੋਂ ਪਤਾ ਲੱਗੂਗਾ ਵੀ ਥੱਲੇ ਮੁੱਕਦਾ ਆ ਕਿ ਉੱਤੇ ਮੁੱਕਦਾ, ਪਰ ਮਾਰਕੀਟ ਵਿੱਚ ਅੱਜ ਥੋੜ੍ਹਾ ਜਿਹਾ ਭਰੋਸਾ ਜਿਹੜਾ ਆ ਉਹ ਡਾਊਨ ਜਿਹੜਾ ਹੋਇਆ ਉਸ ਦੇ ਵਿੱਚ ਇਕੱਲਾ ਇਹ ਟਰਕੀ ਦਾ ਲੀਰਾ ਡਾਊਨ ਹੋਣਾ ਹੀ ਨਹੀਂ, ਜਿਹੜਾ ਬ੍ਰੈਕਸਿਟ ਨੂੰ ਲੈ ਕੇ ਰੌਲਾ ਰੱਪਾ ਜਿਹੜਾ ਉਹ ਹੈਗਾ ਆ, ਕਿਉਂਕਿ ਇਨਵੈਸਟਰ ਕਾਫੀ ਨਰਵਸ ਹੈਗੇ ਨੇ ਇਹਨਾਂ ਦੀਆਂ ਜਿਹੜੀਆਂ ਇਹ ਵੱਡੀਆਂ ਮਾਰਕੀਟਸ ਨੇ, ਕਿਉਂਕਿ ਯੂਰਪੀਅਨ ਸੰਘ ਵੀ ਇੱਕ ਬਹੁਤ ਵੱਡੀ ਮਾਰਕੀਟ ਆ, UK ਵੀ ਜਿਹੜਾ ਆ ਬ੍ਰਿਟੇਨ ਵਾਲਾ ਜਿਹੜਾ ਇਲਾਕਾ ਹੈ ਸਾਰਾ ਇੱਕ ਵੱਡੀ ਮਾਰਕੀਟ ਹੈ ਇਨਵੈਸਟਰਸ ਦੇ ਲਈ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਨਵੈਸਟਰਸ ਦੁਬਾਰਾ ਭਰੋਸਾ ਇਹਨਾਂ ਦੇ ਵਿੱਚ ਜਿਹੜੇ ਜਤਾਉਣਗੇ ਕਿ ਨਹੀਂ, ਕਿਉਂਕਿ ਹਾਲ ਦੀ ਘੜੀ ਬ੍ਰੈਕਸਿਟ ਨੂੰ ਲੈ ਕੇ ਉਹਨਾਂ ਦੇ ਆਪਣੇ ਉੱਥੇ ਮੁਲਕ ਦੇ ਵਿੱਚ ਕਾਫੀ ਭੰਬੜ ਭੂਸਾ ਵੀ ਜਿਹੜਾ ਆ ਬਣਿਆ ਪਿਆ ਆ ਵੀ ਹੋਊਗਾ ਕੀ ਜੀ। ਸੋ ਜੇ ਆਪਾਂ ਇਸ ਤਰ੍ਹਾਂ ਦੀ ਗੱਲ ਕਰਦੇ ਜਾਈਏ ਜਿਹੜੀ US ਦੀ ਤੇ ਟਰਕੀ ਦੀ ਜਿਹੜੀ ਹੁਣ ਗੱਲਬਾਤ ਇੱਕ ਤਰ੍ਹਾਂ ਦੇ ਨਾਲ ਜਿਹੜਾ ਪ੍ਰੀਸਟ ਆ ਉਹਨੂੰ ਅਰੈਸਟ ਕੀਤਾ ਗਿਆ ਉਹਦੇ ਸੰਬੰਧ ਕਰਕੇ ਇੰਨਾ ਵਿਗੜਿਆ ਹੈਗਾ, ਤੇ ਇਸੇ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਵਾਲੇ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਸਾਊਦੀ ਅਰੇਬੀਆ ਦੇ ਨਾਲ ਕਾਫੀ ਵਿਗੜੀ ਹੋਈ ਹੈਗੀ ਆ। ਕੈਨੇਡਾ ਦੇ ਕੁਛ ਕੁ ਜਿਹੜੇ ਪਿੱਛੇ ਜਿਹੇ ਨੁਮਾਇੰਦੇ ਸੀ ਉਹਨਾਂ ਨੇ ਇੱਕ ਜਿਹੜੀ ਹੈਗੀ ਆ ਕੈਨੇਡੀਅਨ ਸਿਟੀਜ਼ਨ ਲੇਡੀ ਆ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਆ ਵਿਮਨ ਰਾਈਟਸ ਜਿਹੜੇ ਹੈਗੇ ਆ ਉਹ ਸਪਰੈਸ ਕੀਤੇ ਜਾਂਦੇ ਹੈਗੇ ਸਾਊਦੀ ਅਰੇਬੀਆ ਦੇ ਵਿੱਚ। ਉਸ ਤੋਂ ਬਾਅਦ ਸਾਊਦੀ ਅਰੇਬੀਆ ਵਾਲੇ ਇੰਨੇ ਗੁੱਸੇ 'ਚ ਆ ਗਏ, ਉਹਨਾਂ ਨੇ ਜਿਹੜਾ ਹੈਗਾ ਆ ਕੈਨੇਡਾ ਦੇ ਵਿੱਚ ਲਗਭਗ ਜੋ ਵੀ ਉਹਨਾਂ ਦਾ ਸਾਰੇ ਫਾਈਨੈਂਸ਼ੀਅਲ ਡੀਲਿੰਗ ਸੀ ਉਹਨਾਂ ਨੂੰ ਫਰੀਜ਼ ਕਰ ਦਿੱਤਾ। 11,000 ਦੇ ਕਰੀਬ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟਸ ਸਾਊਦੀ ਅਰੇਬੀਆ ਤੋਂ ਪੜ੍ਹਨ ਗਏ ਆ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਤਰ੍ਹਾਂ ਦੇ ਸਕਾਲਰਸ਼ਿਪ ਬੰਦ ਕਰਨ ਜਾ ਰਹੇ ਹਾਂ ਤੇ ਤੁਸੀਂ ਹੋਰ ਮੁਲਕਾਂ ਦੇ ਵਿੱਚ ਟਰਾਂਸਫਰ ਹੋ ਜਾਓ, ਖਾਸ ਕਰਕੇ ਗੁਆਂਢੀ ਮੁਲਕ US ਦੇ ਵਿੱਚ। ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਦੇ ਜਿਹੜੇ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਆ ਆਪਣੀ ਟਰੀਟਮੈਂਟ ਲਈ ਕੈਨੇਡਾ ਆਏ ਸੀ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਉੱਥੋਂ ਵਾਪਸ ਚਲੇ ਜਾਓ। ਪਰ ਕੱਲ੍ਹ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਉਹ ਕਹਿੰਦੇ ਵੀ ਅਸੀਂ ਇੱਦਾਂ ਦੇ ਜਿਹੜੇ ਸਾਡੇ ਨਾਲ ਫਾਈਨੈਂਸ਼ੀਅਲ ਧਮਕੀਆਂ ਉਹ ਤੋਂ ਡਰਦੇ ਨਹੀਂ ਹੈ, ਪਰ ਸਾਡੀ ਜਿਹੜੀ ਆ ਕੈਨੇਡੀਅਨ ਵੈਲਿਊਜ਼ ਆ ਅਸੀਂ ਆਲਵੇਜ਼ ਵੀ ਵਿਲ ਸਟੈਂਡ ਅਪ ਫॉर ਦ ਕੈਨੇਡੀਅਨ ਵੈਲਿਊਜ਼ ਐਂਡ ਹਿਊਮਨ ਰਾਈਟਸ। ਜੀ ਬਿਲਕੁਲ, ਇਹ ਕਾਫੀ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਰੌਲਾ ਜਿਹੜਾ ਪੂਰਾ ਭਖਿਆ ਹੋਇਆ ਆ। ਸਾਊਦੀ ਅਰੇਬੀਆ ਨੇ ਜਿੱਦਾਂ ਆਪਾਂ ਦੱਸਿਆ ਸਟੂਡੈਂਟਸ ਨੂੰ ਵੀ ਇੱਕ ਜਿਹੜੇ ਕੈਨੇਡਾ ਵਾਲਿਆਂ ਨੇ ਜਾਣ ਨੂੰ ਕਹਿ ਛੱਡਿਆ। ਜਿਹੜੇ ਸਾਊਦੀ ਅਰੇਬੀਆ ਵਾਲੇ ਆ ਉਹਨਾਂ ਨੇ ਕੀ ਕੀਤਾ ਵੀ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਆ ਜਾਂ ਜਿਹੜੀਆਂ ਚੀਜ਼ਾਂ ਉਹ ਪ੍ਰੋਵਾਈਡ ਕਰਦੇ ਆ ਕੈਨੇਡਾ ਵਿੱਚ ਉਹ ਵਾਪਸ ਲੈਣ ਦਾ ਵੀ ਜਿਹੜੀ ਧਮਕੀ ਆ ਉਹ ਉਹਨਾਂ ਨੇ ਦਿੱਤੀ ਆ। ਸੋ ਇਸ ਟਾਈਮ ਕਾਫੀ ਜਿਹੜੇ ਹਾਲਾਤ ਇਹਨਾਂ ਦੋਨਾਂ ਮੁਲਕਾਂ ਦੇ ਉੱਤੇ ਜਿਹੜੇ ਨਾਜ਼ੁਕ ਆ। ਇੱਕ ਦੇਖੋ ਉਸ ਬੀਬੀ ਦੇ ਚੱਲਦਿਆਂ ਜਿਹੜੇ ਐਕਟਿਵਿਸਟ ਆ ਉਹਨਾਂ ਦੇ ਚੱਲਦੇ ਆ ਦੋ ਮੁਲਕਾਂ ਦੇ ਵਿੱਚ ਏਡੇ ਵੱਡੇ ਜਿਹੜੇ ਦਰਾਰ ਆ ਉਹ ਦੇਖ ਨੂੰ ਮਿਲ ਰਹੇ ਆ। ਪਰ ਨਾਲ ਹੀ ਹਰਜੋਤ ਸਿੰਘ ਜੀ ਇਹ ਵੀ ਇੱਕ ਦੇਖਣ ਵਾਲੀ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕੈਨੇਡਾ ਵਾਲੇ ਆ ਫਿਰ ਹਿਊਮਨ ਰਾਈਟ ਦੇ ਲਈ ਖੜਦੇ ਵੀ ਆ, ਚਾਹੇ ਫਿਰ ਉਹ ਇੱਕ ਬੰਦਾ ਹੋਵੇ ਤੇ ਚਾਹੇ ਕਈ ਬੰਦੇ ਹੋਣ। ਤਾਂ ਪਲੱਸ ਉਹਨਾਂ ਨੇ ਫਾਈਨੈਂਸ ਦੀ ਵੀ ਆਪਣੀ ਕੋਈ ਫਿਕਰ ਨਹੀਂ ਕੀਤੀ ਇਨਵੈਸਟਮੈਂਟ ਦੀ, ਜਦ ਕਿ USA ਤੋਂ ਵੀ ਕਾਫੀ ਕੈਨੇਡਾ ਜਿਹੜਾ ਹਰਟ ਹੋ ਰਿਹਾ ਫਾਈਨੈਂਸ਼ੀਅਲੀ ਨਾਫਟਾ ਦਾ ਜਦ ਤੋਂ ਰਫੜਾ ਚੱਲ ਰਿਹਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਕੈਨੇਡਾ ਨੇ ਕਿਹਾ ਵੀ ਅਸੀਂ ਬਹੁਤ ਗਰੇਵਲੀ ਕੰਸਰਨਡ ਹੈਗੇ ਆ
ਇੱਕ ਉੱਥੋਂ ਦੇ ਜਿਹੜੇ ਸਮਾਰ ਬਡਵਾਈ ਜਿਹੜੀ ਆ ਲੇਡੀ ਜਿਹਨੂੰ ਅਰੈਸਟ ਕੀਤਾ, ਉਹ ਵਿਮਨ ਰਾਈਟ ਐਕਟਿਵਿਸਟ ਹੈਗੀ ਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੀ ਮਿਸ ਬਡਵਾਈ ਆ, ਉਹ ਉਸਨੇ ਸਾਊਦੀ ਅਰੇਬੀਆ ਦਾ ਮੇਲ ਗਾਰਡੀਅਨਸ਼ਿਪ ਸਿਸਟਮ ਨੂੰ ਚੈਲੰਜ ਕੀਤਾ ਹੋਇਆ ਹੈ। ਉੱਥੇ ਕੀ ਆ ਵੀ ਜੇ ਸਾਊਦੀ ਅਰੇਬੀਆ ਦੀ ਕੋਈ ਵੀ ਕੁੜੀ ਜਿਹੜੀ ਆ ਉਹ ਬਾਹਰ ਪੜ੍ਹਨ ਜਾਂਦੀ ਆ ਅਤੇ ਉਹਦੇ ਨਾਲ ਮੇਲ ਬੰਦਾ ਜ਼ਰੂਰ ਜਾਂਦਾ, ਉਹਦਾ ਚਾਹੇ ਬ੍ਰਦਰ ਹੋਵੇ ਜਾਂ ਫਾਦਰ ਜਾਂ ਕੋਈ ਨਾ ਕੋਈ, ਅਤੇ ਗਵਰਨਮੈਂਟ ਉਹਨੂੰ ਖਰਚਾ ਦਿੰਦੀ ਹੈਗੀ ਆ। ਅਤੇ ਉਹ ਕਹਿੰਦੀ ਵੀ ਇਹ ਬਿਲਕੁਲ ਰੋਂਗ ਹੈਗਾ ਆ, ਅਤੇ ਇਸ ਕਰਕੇ ਉਸ ਨੂੰ US ਇੰਟਰਨੈਸ਼ਨਲ ਵਿਮਨ ਆਫ ਕਰੇਜ ਅਵਾਰਡ ਵੀ 2012 ਦੇ ਵਿੱਚ ਦਿੱਤਾ ਗਿਆ ਸੀ। ਮਿਸਟਰ ਬਡਵਈ ਦਾ ਇੱਕ ਭਰਾ ਜਿਹੜਾ ਆ, ਉਹਨੂੰ 10 ਸਾਲਾਂ ਦੇ ਲਈ ਸਜ਼ਾ ਦਿੱਤੀ ਸੀ ਸਾਊਦੀ ਅਰੇਬੀਆ ਨੇ, ਅਤੇ 1000 ਲੈਸ਼ਜ਼ ਉਹਦੇ ਉੱਤੇ ਮਾਰੇ ਸੀ, ਜਾਂ ਕਹਿੰਦੇ ਵੀ ਉਸਨੇ ਇਸਲਾਮ ਨੂੰ ਇਨਸਲਟ ਕੀਤਾ ਸੀ 2014 ਦੇ ਵਿੱਚ। ਅਤੇ ਉਹਦੀ ਜਿਹੜੀ ਵਾਈਫ ਹੈਗੀ ਆ, ਉਹਦੇ ਬ੍ਰਦਰ ਦੀ, ਉਹ ਕੈਨੇਡਾ 'ਚ ਰਹਿੰਦੀ ਆ ਅਤੇ ਹੁਣ ਉਹ ਕੈਨੇਡੀਅਨ ਸਿਟੀਜ਼ਨ ਬਣ ਚੁੱਕੀ ਹੈਗੀ ਆ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਆਪਾਂ ਆਪਣਾ ਅੱਜ ਦੇ ਜਿਹੜੇ ਆ ਪ੍ਰੋਗਰਾਮ ਦੇ ਜਿਹੜੇ ਦੂਜੇ ਹਿੱਸੇ ਦੇ ਵਿੱਚ ਅੱਜ ਵਿਸ਼ੇਸ਼ ਤੌਰ ਦੇ ਉੱਤੇ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਜਿਹੜਾ ਇੱਕ ਨਵਾਂ ਡਰਾਫਟ ਇਮੀਗ੍ਰੇਸ਼ਨ ਦਾ ਹੈਗਾ, ਕਿਉਂਕਿ ਕਾਫੀ ਲੋਕ ਜਿਹੜੇ ਉਸ ਦੇ ਬਾਰੇ ਆਪਾਂ ਨੂੰ ਪੁੱਛਦੇ ਰਹਿੰਦੇ ਆ। ਤੁਸੀਂ ਵੀ ਆਪਣੀ ਜ਼ਰੂਰ ਸਰੋਤਿਓ ਉਸ ਦੇ ਵਿੱਚ ਰਾਏ ਜਿਹੜੀ ਆ ਉਹ ਦਿਓ ਵੀ ਕਿਸ ਤਰੀਕੇ ਦੇ ਨਾਲ ਪਾਲਿਸੀਜ਼ ਦੇ ਵਿੱਚ ਦੇਖੋ ਕਿੰਨਾ ਜਿਹੜਾ ਆ ਤਬਦੀਲੀ ਇੱਥੇ ਇਮੀਗ੍ਰੇਸ਼ਨ ਦੇ ਉੱਤੇ ਆ ਰਹੀ ਆ। ਸੋ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਉਸ ਦੇ ਉੱਤੇ ਵੀ ਆਪਣੇ ਜਿਹੜੀ ਗੱਲਬਾਤ ਕਰਾਂਗੇ ਅਤੇ ਤੁਸੀਂ ਵੀ ਸਰੋਤਿਓ ਉਦੋਂ ਆਪਣਾ ਹਿੱਸਾ ਲੈ ਸਕੋਗੇ। ਸੋ ਜਿੱਦਾਂ ਆਪਾਂ ਦੇਖ ਹੀ ਰਹੇ ਹਾਂ ਵੀ ਇਹ ਸਾਰਾ ਕੁਛ ਚੱਲ ਰਿਹਾ ਆ। ਅਤੇ ਉੱਧਰ ਜਿਹੜੇ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਜਿਹੜੇ ਕੈਂਸਸ ਦੀ ਗਵਰਨਰ ਦੀ ਜਿਹੜੀ ਰੇਸ ਆ, ਉਹ ਬਹੁਤ ਹੀ ਜ਼ਿਆਦਾ ਹੋਰ ਹੁਣ ਰੌਚਕ ਹੁੰਦੀ ਜਾ ਰਹੀ ਆ। ਹੁਣ ਜਦੋਂ ਕਹਿੰਦੇ ਦੁਬਾਰਾ ਵੋਟ ਰੀਕਾਊਂਟ ਹੋਇਆ ਆ, ਅਤੇ ਕਰੈਕਸ਼ਨ ਦੇ ਨਾਲ ਕੀ ਹੋਇਆ ਵੀ ਜਿਹੜੀ ਲੀਡਿੰਗ ਬੰਦਾ ਹੈਗਾ ਆ ਜਿਹੜਾ ਕ੍ਰਿਸ ਕੋਬੈਚ, ਉਸ ਦੀ ਜਿਹੜੀ ਲੀਡ ਆ ਘੱਟ ਕੇ ਸਿਰਫ 91 ਵੋਟਾਂ ਦੀ ਰਹਿ ਗਈ ਆ, ਜਸਟ ਮਹਿਜ 91 ਵੋਟਸ। ਉੱਧਰ ਜਿਹੜੇ ਕੈਂਸਸ ਦੇ ਗਵਰਨਰ ਜੈਫ ਕੋਲੀਅਰ ਆ, ਉਹਨਾਂ ਨੇ ਕ੍ਰਿਸ ਕੋਬੈਚ ਜਿਹੜਾ ਆ ਉਹਨਾਂ ਨੂੰ ਆਖਿਆ ਵੀ ਤੁਸੀਂ ਆਪਣੇ ਆਪ ਨੂੰ ਇਸ ਦੇ ਵਿੱਚੋਂ ਰਿਕਿਊਜ਼ ਜਿਹੜਾ ਕਰ ਲਓ। ਜਿਹੜੇ ਸੈਕਟਰੀ ਆਫ ਸਟੇਟ ਹੈਗੇ ਆ, ਤੇ ਕਿਸੇ ਵੀ ਸਟੇਟ ਦੀ ਜਿਹੜੀ ਇਲੈਕਸ਼ਨ ਹੁੰਦੀ ਆ ਉਹ ਸੈਕਟਰੀ ਆਫ ਸਟੇਟ ਦੇ ਅੰਡਰ ਹੁੰਦੀ ਹੈ। ਸੋ ਸੈਕਟਰੀ ਆਫ ਸਟੇਟ ਤੇ ਗਵਰਨਰ ਦੋਨੋਂ ਹੀ ਜਿਹੜੇ ਆ ਕੈਂਡੀਡੇਟ ਸੀਗੇ, ਬਿਲਕੁਲ ਆਮੋ ਸਾਹਮਣਾ ਜਿਹੜਾ ਇਹਨਾਂ ਦਾ ਇਸ ਦੇ ਵਿੱਚ ਸੀਗਾ। ਤੇ ਨਾਲ ਹੀ ਹਰਜੋਤ ਸਿੰਘ ਜੀ ਇਹ ਵੀ ਦੱਸ ਜੇ ਵੀ ਕ੍ਰਿਸ ਕੋਬੈਚ ਉਹੀ ਬੰਦਾ ਆ ਜਿਹੜਾ ਰਾਸ਼ਟਰਪਤੀ ਟਰੰਪ ਨੇ ਲਾਇਆ ਸੀ, ਜਿਹੜਾ ਵੋਟਰ ਫਰਾਡ ਦਾ ਜਿਹੜਾ ਉਹਨਾਂ ਨੇ ਉਸ ਚੀਜ਼ ਜਿਹੜਾ ਰੌਲਾ ਪਾਇਆ ਸੀਗਾ ਬਈ ਇੰਨੇ ਮਿਲੀਅਨ ਵੋਟਾਂ ਜਿਹੜੀਆਂ ਕਹਿੰਦੇ ਨਕਲੀ ਪਈਆਂ ਸੀਗੀਆਂ, ਉਸ ਦਾ ਉਹਨਾਂ ਨੇ ਚੇਅਰਮੈਨ ਇਸ ਨੂੰ ਲਾਇਆ ਸੀਗਾ। ਕੋਈ ਇਹਨਾਂ ਦੇ ਕੋਲ ਐਵੀਡੈਂਸ ਜਿਹੜਾ ਹੋਇਆ ਨਹੀਂ, ਤੇ ਬਾਅਦ ਦੇ ਵਿੱਚ ਉਸ ਨੂੰ ਉਹ ਜਿਹੜਾ ਉਹਨਾਂ ਨੇ ਬਣਾਇਆ ਸੀਗਾ ਵੋਟਰ ਫਰਾਡ ਵਾਲਾ ਜਿਹੜਾ ਇਹਨਾਂ ਨੇ ਮਹਿਕਮਾ ਜਿਹਾ, ਉਹਨਾਂ ਨੂੰ ਡਿਜ਼ੋਲਵ ਵੀ ਜਿਹੜਾ ਉਹ ਕਰਨਾ ਪਿਆ ਸੀ। ਇਹ ਰਿਪੋਰਟ ਟਰਾਈ ਕਰ ਰਹੇ ਸੀਗੇ ਪੇਸ਼ ਕਰਨ ਦੀ ਬਗੈਰ ਕਿਸੇ ਐਵੀਡੈਂਸ ਤੋਂ, ਤੇ ਪਰ ਕਿਉਂਕਿ ਫਿਰ ਉਹ ਚੀਜ਼ ਪ੍ਰਮਾਣਿਤ ਨਹੀਂ ਸੀ ਹੋਣੀ, ਸੋ ਉਹਨਾਂ ਨੇ ਉੱਥੋਂ ਜਿਹੜੇ ਹੱਥ ਆਪਣੇ ਪਿੱਛੇ ਖਿੱਚ ਲਏ ਸੀ। ਸੋ ਹੁਣ ਇਹ ਕਾਫੀ ਜਿਹੜੀ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੀ ਹੁਣ ਵੋਟਰ ਰੀਕਾਊਂਟ ਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਕੀ ਹੋਣਾ ਆ। ਤੇ ਕਹਿੰਦੇ ਕਈ ਹਫ਼ਤੇ ਜਿਹੜੇ ਆ ਇਸ ਚੀਜ਼ ਨੂੰ ਹੁਣ ਲੱਗ ਸਕਦੇ ਆ, ਜਿਹੜੀ ਵੋਟਰ ਰੀਕਾਊਂਟ ਹੋਣ ਨੂੰ, ਵੋਟ ਜਿਹੜੀਆਂ ਰੀਕਾਊਂਟ ਕਰਨ ਦੇ ਲਈ, ਕਿਉਂਕਿ 91 ਵੋਟਾਂ ਦੀ ਜਿਹੜੀ ਕਹਿ ਲਓ ਵੀ ਵਾਧਾ ਹੁੰਦਾ ਆ, ਕੋਈ ਬਹੁਤਾ ਨਹੀਂ ਹੁੰਦਾ। ਸੋ ਉਹ ਆਟੋਮੈਟਿਕਲੀ ਰੀਕਾਊਂਟ ਵੱਲ ਨੂੰ ਜਿਹੜੀਆਂ ਵੋਟ ਆ ਉਹ ਵੱਧ ਜਾਂਦੀ ਆ। ਸੋ ਹੁਣ ਇਹ ਵੀ ਹਰਜੋਤ ਸਿੰਘ ਜੀ ਫਿਰ ਸੋਚਣ ਵਾਲੀ ਗੱਲ ਹੋਊਗੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਵੀ ਹੋ ਜਾਂਦਾ ਜਾਂ ਕੁਛ ਵੀ ਇਹ ਫਰਕ ਆਉਂਦਾ ਆ, ਤੇ ਕੀ ਪਹਿਲੋਂ ਜਿਹੜੀ ਗਿਣਤੀ ਕਰਨ ਲੱਗਿਆਂ ਗਲਤੀ ਹੋਈ ਆ ਜਾਂ ਬਾਅਦ ਦੇ ਵਿੱਚ ਹੋਈ ਹੋਊਗੀ, ਇਹ ਜ਼ਰੂਰ ਕਾਫੀ ਵੱਡੇ ਜਿਹੜੇ ਸਵਾਲ ਰਹਿਣਗੇ, ਕਿਉਂਕਿ ਅਹੁਦਾ ਤਾਂ ਕੋਈ ਵੀ ਜਿਹੜਾ ਉਹ ਛੱਡਣਾ ਨਹੀਂ ਚਾਹੁੰਦਾ। ਜੀ ਅਗਲੀ ਖਬਰ ਵੱਲ ਚੱਲੀਏ ਤੇ ਮਿਲਟਰੀ ਵਾਈਜ਼ ਜੇ ਦੇਖਿਆ ਜਾਵੇ ਤੇ ਚਾਈਨਾ ਵਾਲਿਆਂ ਨੇ ਕੱਲ੍ਹ ਜਿਹੜਾ ਆ US ਨੂੰ ਕਾਫੀ ਜਿਹੜਾ ਇੱਕ ਤਰ੍ਹਾਂ ਨਾਲ ਧਮਕੀ ਦਿੱਤੀ ਹੈਗੀ ਆ, ਜਦੋਂ US ਦੇ ਜਿਹੜੇ ਪਲੇਨ ਹੈਗੇ ਆ ਉਹ ਜਿਹੜੀ ਚਾਈਨਾ ਦੀ ਟੈਰੀਟਰੀ ਦੇ ਲਾਗੇ ਗਏ, ਸਾਊਥ ਚਾਈਨਾ ਸੀ ਦੇ ਵਿੱਚ, ਜਿਸ ਏਰੀਏ ਨੂੰ ਕਹਿੰਦੇ ਵੀ ਚਾਈਨਾ ਵਾਲਿਆਂ ਨੇ ਪੂਰੀ ਤਰ੍ਹਾਂ ਮਿਲਟਰਾਈਜੇਸ਼ਨ ਕੀਤੀ ਹੋਈ ਹੈਗੀ ਆ। ਕਹਿੰਦੇ ਵੀ 4 ਕੀ ਆਰਟੀਫਿਸ਼ੀਅਲ ਆਈਲੈਂਡ ਉਹਨਾਂ ਨੇ ਬਣਾਏ ਹੋਏ ਹੈਗੇ ਆ ਸਾਊਥ ਚਾਈਨਾ ਸੀ ਦੇ ਵਿੱਚ, ਜਿਹੜੇ ਕਿ ਜਿਨ੍ਹਾਂ ਦੇ ਨਾਮ ਇੱਕ ਤਰ੍ਹਾਂ ਨਾਲ ਸੂਬੀ ਰੀਫ, ਫਾਇਰੀ ਕ੍ਰਾਸ ਰੀਫ, ਜੌਨਸਨ ਰੀਫ ਅਤੇ ਮਿਸ਼ੇਫ ਰੀਫ। ਜਦੋਂ ਉਹਦੇ ਲਾਗੇ ਦੀ US ਨੇਵੀ ਦੇ ਜਿਹੜੇ ਪਲੇਨ ਜਾ ਰਹੇ ਸੀ, ਅਤੇ ਉਹਨਾਂ ਨੇ ਚਾਈਨਾ ਵਾਲਿਆਂ ਨੇ ਕਿਹਾ ਵੀ ਹੁਣ ਦਵਾ ਸੱਟ ਇੱਥੋਂ ਨਿਕਲ ਜਾਓ, ਤੁਸੀਂ ਸਾਡੀ ਟੈਰੀਟੋਰੀ 'ਚ ਆ, ਨਹੀਂ ਤਾਂ ਫਿਰ ਕਿਸੇ ਤਰ੍ਹਾਂ ਦੀ ਜਿਹੜੀ ਆ ਮਿਸਅੰਡਰਸਟੈਂਡਿੰਗ ਜਿਹੜੀ ਹੈਗੀ ਆ ਉਹ ਰਿਐਲਿਟੀ 'ਚ ਵੀ ਬਦਲ ਸਕਦੀ ਹੈਗੀ ਆ।
ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੈਨਾਫੋਰਟ ਟਰਾਇਲ ਦੇ ਵਿੱਚ ਲਗਾਤਾਰ ਜਿਹੜਾ ਚੱਲ ਰਿਹਾ, ਪਰ ਉੱਥੇ ਹੁਣ ਇੱਕ ਨਵੀਂ ਚਰਚਾ ਜਿਹੜੀ ਇਸ ਕਰਕੇ ਛਿੜ ਰਹੀ ਆ। ਕਹਿੰਦੇ ਵੀ ਜਿਹੜੇ ਉੱਥੇ ਜੱਜ ਐਲਿਸ ਹੈਗਾ ਆ ਇਸ ਮੈਨਾਫੋਰਟ ਟਰਾਇਲ ਦੇ ਵਿੱਚ ਅਨਐਕਸਪੈਕਟਡਲੀ ਰੀਸੈਸਿਸ ਜਿਹੜੀਆਂ ਆ ਉਹ ਬਹੁਤ ਕਾਲ ਜਿਹੜੀਆਂ ਉੱਥੇ ਕੀਤੀਆਂ ਜਾ ਰਹੀਆਂ ਆ। ਮਿਊਲਰ ਟੀਮ ਨੇ ਜਿਹੜੇ ਮੈਨਾਫੋਰਟ ਦੇ ਟਰਾਇਲ ਜੱਜ ਆ ਉਹਨਾਂ ਦੇ ਅਗੇਂਸਟ ਜਿਹੜੀ ਕੰਪਲੇਂਟ ਵੀ ਆ ਉਹ ਹੁਣ ਫਾਈਲ ਜਿਹੜੀ ਆ ਉਹ ਕੀਤੀ ਹੋਈ ਆ। ਸੋ ਦੇਖਦੇ ਹਾਂ ਜਿਹੜਾ ਜੀ ਇਹ ਇਸ ਪੂਰੇ ਮਾਮਲੇ ਦੇ ਵਿੱਚ ਕੀ ਬਣਦਾ। ਅਲੈਗਜ਼ੈਂਡਰੀਆ ਦੀ ਜਿਹੜੀ ਅਦਾਲਤ ਜਿਹੜੀ ਜੱਜ ਐਲਿਸ ਦੀ ਅਦਾਲਤ ਦੇ ਵਿੱਚ ਇਹ ਜਿਹੜੇ ਟਰਾਇਲ ਚੱਲ ਰਿਹਾ, 12 ਜਾਣਿਆਂ ਦੀ ਜਿਹੜੀ ਇਹ ਜਿਊਰੀ ਆ ਉਹ ਸੁਣ ਰਹੀ ਆ ਇਹਨਾਂ ਪੂਰੇ ਮਾਮਲਿਆਂ ਦੇ ਵਿੱਚ ਜਿਹੜਾ ਟੈਕਸ ਤੇ ਜਿਹੜਾ ਮਨੀ ਫਰਾਡ ਮੈਨਾਫੋਰਟ ਦੇ ਉੱਤੇ ਦੋਸ਼ ਜਿਹੜੇ ਲੱਗ ਰਹੇ ਆ ਉਸ ਦੇ ਆਧਾਰ ਦੇ ਉੱਤੇ ਜਿਹੜੇ ਸੁਣਵਾਈਆਂ ਜਿਹੜੀਆਂ ਚੱਲ ਰਹੀਆਂ ਆ। ਰਿਕ ਗੇਟਸ ਜਿਹੜਾ ਇੱਕ ਉਹ ਹੁਣ ਜਿਹਨੇ ਟੈਸਟੀਫਾਈ ਕੀਤਾ ਮੈਨਾਫੋਰਟ ਦੇ ਖਿਲਾਫ, ਉਸਨੇ ਡੀਲ ਜਿਹੜੀ ਆ ਉਹ ਬਣਾ ਲਈ ਸੀ। ਸੋ ਉਹ ਦੇਖਦੇ ਆ ਜਿਹੜਾ ਜੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਬਣਦਾ ਆ। ਅਤੇ ਆਉਣ ਵਾਲੇ ਕੁਛ ਕੁ ਜਿਹੜੇ ਦਿਨਾਂ ਦੇ ਵਿੱਚ ਇੱਦਾਂ ਲੱਗਦਾ ਆ ਵੀ ਇਹ ਜਦੋਂ ਟਰਾਇਲ ਦੀ ਜਿਹੜੀ ਸੁਣਵਾਈ ਖਤਮ ਹੋਊਗੀ ਤਾਂ ਫਿਰ ਜਿਊਰੀ ਬੈਠੂਗੀ ਆਪਸ ਦੇ ਵਿੱਚ ਇੱਕ ਬੰਦ ਕਮਰੇ ਦੇ ਵਿੱਚ, ਅਤੇ ਉਹ ਫਿਰ ਡਿਸਾਈਡ ਕਰਨਗੇ ਵੀ ਇਹ ਕੀ ਦੋਸ਼ੀ ਆ ਕਿ ਇਸ ਦੇ ਉੱਤੇ ਜਿਹੜੇ ਦੋਸ਼ ਆ ਉਹ ਸਾਬਤ ਨਹੀਂ ਹੋਣਗੇ। ਸੋ ਇਹ ਦੇਖਣ ਵਾਲੀ ਜਿਹੜੀ ਹੁਣ ਕਾਫੀ ਗੱਲ ਰਹੇਗੀ। ਅਤੇ ਓਲੀਗਾਰਚ ਸ਼ਬਦ ਜਿਹੜਾ ਵਰਤਣ ਤੋਂ ਜਿਹੜੇ ਜੱਜ ਐਲਿਸ ਆ ਉਹਨਾਂ ਨੇ ਪ੍ਰੋਸੀਕਿਊਟਰਸ ਜਿਹੜੇ ਮਿਊਲਰ ਟੀਮ ਆ ਉਹਨਾਂ ਨੂੰ ਟੋਟਲੀ ਰੋਕਿਆ ਹੋਇਆ ਆ। ਕਹਿੰਦੇ ਵੀ ਜਿਹੜਾ ਓਲੀਗਾਰਚ ਜਦੋਂ ਤੁਸੀਂ ਸ਼ਬਦ ਵਰਤਦੇ ਹੋ ਤਾਂ ਇੱਕ ਨੈਗੇਟਿਵ ਭਾਵਨਾ ਉਸ ਬੰਦੇ ਦੇ ਖਿਲਾਫ ਪਹਿਲਾਂ ਹੀ ਜਿਹੜੀ ਆ ਉਹ ਬਣ ਜਾਂਦੀ ਆ, ਪ੍ਰੈਜੂਡਾਈਸ ਜਿਹੜਾ ਉਹ ਹੋ ਜਾਂਦਾ ਆ। ਸੋ ਉਸ ਚੀਜ਼ ਤੋਂ ਬਚਾਉਣ ਦੇ ਲਈ ਜਿਹੜੇ ਜੱਜ ਐਲਿਸ ਆ ਉਹਨਾਂ ਨੇ ਇਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਸ਼ਬਦਾਂ ਦੇ ਉੱਤੇ ਉਹਨਾਂ ਨੇ ਬੈਨ ਪੂਰਾ ਲਾਇਆ ਹੋਇਆ ਆ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਜਿਸ ਤਰ੍ਹਾਂ US ਨੇ ਹੁਣ ਰਸ਼ੀਆ ਦੀਆਂ ਜਿਹੜੀਆਂ ਬੈਂਕਾਂ ਆ ਉਹਨਾਂ ਦੇ ਅਗੇਂਸਟ ਸੈਂਕਸ਼ਨਸ ਲਾਈਆਂ ਹੈਗੀਆਂ, ਅਤੇ ਰਸ਼ੀਆ ਦੇ ਪ੍ਰਾਈਮ ਮਿਨਿਸਟਰ ਡਮਿਟਰੀ ਮੈਡਵੇਡੇਵ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਨਾਲ ਇਹ ਡੈਕਲੇਰੇਸ਼ਨ ਆਫ ਇਕਨੋਮਿਕ ਵਾਰ ਹੈਗਾ ਆ, ਵੀ ਇਹ ਇੱਕ ਤਰ੍ਹਾਂ ਨਾਲ ਇਕਨੋਮਿਕ ਲੜਾਈ ਜਿਹੜੀ ਸ਼ੁਰੂ ਕੀਤੀ ਗਈ ਹੈਗੀ ਆ US ਵੱਲੋਂ, ਜੋ ਕਿ ਇਹ ਬਹੁਤ ਮਾੜੀ ਗੱਲ ਆ ਅਤੇ ਸਾਨੂੰ ਵੀ ਇਹਦਾ ਜਿਹੜਾ ਆ ਕੋਈ ਨਾ ਕੋਈ ਜਿਹੜਾ ਵਿਰੋਧ ਕਰਨਾ ਪਵੇਗਾ। ਜੀ ਜੀ ਬਿਲਕੁਲ। ਸੋ ਇਹ ਹੁਣ ਹਰਜੋਤ ਸਿੰਘ ਜੀ ਜ਼ਰੂਰ ਇੱਕ ਵੱਡੀ ਵਿਚਾਰਨ ਵਾਲੀ ਗੱਲ ਵੀ ਹੈਗੀ ਆ ਵੀ ਅਮਰੀਕਾ ਕਿੰਨੇ ਫਰੰਟਾਂ ਦੇ ਉੱਤੇ ਜਿਹੜੀ ਇਕਨੋਮਿਕ ਲੜਾਈ ਜਿਹੜੀ ਆ ਉਹ ਇਕੱਠਿਆਂ ਜਿਹੜੀ ਉਹ ਲੜ ਸਕਦਾ ਆ। ਸਰਵਾਈਵ ਜਿਹੜਾ ਉਹ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਖੱਤਾ ਜਾਊਗਾ। ਚਾਈਨਾ ਦੇ ਨਾਲ ਤਾਂ ਬਹੁਤ ਵੱਡੀ ਜਿਹੜੀ ਟ੍ਰੇਡ ਵਾਰ ਆ ਉਹ ਇਸ ਟਾਈਮ ਜਿਹੜਾ ਆਪਾਂ ਕਹੀਏ ਤਾਂ ਚੱਲ ਹੀ ਰਹੀ ਆ। ਯੂਰਪੀਅਨ ਯੂਨੀਅਨ ਵਾਲੇ ਚਲੋ ਆਏ ਸੀ ਉੱਥੇ, ਉਹ ਨੈਗੋਸ਼ੀਏਟ ਜਿਹੜੇ ਉਹ ਕਰ ਗਏ ਨੇ, ਉਹ ਵੀ ਥੋੜ੍ਹੇ ਜ਼ਰੂਰ ਡਰੇ ਸੀਗੇ ਵੀ ਪਤਾ ਨਹੀਂ ਸਾਡਾ ਜਿਹੜਾ ਬਾਅਦ ਦੇ ਵਿੱਚ ਕੀ ਬਣਨਾ ਹੈ। ਕੈਨੇਡਾ ਦੇ ਨਾਲ ਵੀ ਉੱਦਾਂ ਹੀ ਟੈਰਿਫ ਜਿਹੜਾ ਹੋ ਰਿਹਾ ਆ, ਮੈਕਸੀਕੋ ਦੇ ਨਾਲ ਵੀ, ਹੁਣ ਰਸ਼ੀਆ ਦੇ ਨਾਲ ਵੀ ਜੇ ਇੱਦਾਂ ਹੋਊਗਾ। ਸੋ ਇਹ ਹੁਣ ਦੇਖਣ ਵਾਲੀਆਂ ਗੱਲਾਂ ਰਹੇਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਨੇ ਫਰੰਟਾਂ ਦੇ ਉੱਤੇ ਜਿਹੜੀ ਇਕਨੋਮਿਕ ਲੜਾਈ ਆ ਉਸ ਦੇ ਵਿੱਚ ਕਿੱਦਾਂ ਜਿਹੜਾ ਅਮਰੀਕਾ ਦਾ ਫਾਇਦਾ ਜਿਹੜਾ ਉਹ ਲੈ ਸਕਦਾ ਜੀ। ਕਿਉਂਕਿ ਆਪਾਂ ਪਿਛਲੇ ਸਮੇਂ 'ਚ ਦੇਖਿਆ ਜਿੱਥੇ ਵੀ ਕਦੇ US ਦੀ ਲੜਾਈ ਹੋਈ ਆ ਉਹ ਮਿਲਟਰੀ ਵਾਰ ਹੋਈ ਆ, ਅਤੇ ਇਸ ਵਾਰੀ ਜਿਹੜੀ ਇਕਨੋਮਿਕ ਵਾਰ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਮੁਲਕਾਂ ਦੇ ਨਾਲ ਕਾਫੀ ਫਰੰਟਸ 'ਤੇ ਜਿਹੜੀ ਖੁੱਲ੍ਹੀ ਹੋਈ ਆ। ਯੂਰਪੀਅਨ ਯੂਨੀਅਨ ਦੇ ਨਾਲ ਤਾਂ ਲੱਗਦਾ ਥੋੜ੍ਹੀ ਜਿਹੀ ਉਹਦੇ 'ਚ ਢਿੱਲ ਮੱਠ ਹੋ ਗਈ ਹੈਗੀ ਆ, ਕਿਉਂਕਿ ਪਿੱਛੇ ਜਿਹੇ ਪ੍ਰੈਜ਼ੀਡੈਂਟ ਟਰੰਪ ਦਾ ਵੀ ਬਿਆਨ ਆਇਆ ਸੀ ਵੀ ਅਗਰ ਉਹ ਜ਼ੀਰੋ ਟੈਰਿਫ 'ਤੇ ਉਹ ਵੀ ਕਰਨਾ ਚਾਹੁੰਦੇ ਤੇ ਅਸੀਂ ਵੀ ਕਰਾਂਗੇ। ਸੋ ਜੇ ਕੈਨੇਡਾ ਨਾਲ ਵੀ ਹੋ ਜਾਂਦਾ, ਘੱਟੋ ਘੱਟ ਆਂਢੀ ਗੁਆਂਢੀਆਂ ਨਾਲ ਤਾਂ ਥੋੜ੍ਹੀ ਜਿਹੀ ਬਣਾ ਕੇ ਰੱਖਣੀ ਚਾਹੀਦੀ ਆ ਜੀ। ਬਿਲਕੁਲ ਜੀ, ਕਿਉਂਕਿ ਅਕਸਰ ਆਂਢੀ ਗੁਆਂਢੀ ਕੰਮ ਆਉਂਦੇ ਆ ਮਾੜੇ ਸਮਿਆਂ ਦੇ ਜਿਹੜੇ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਤਾਲਿਬਾਨ ਆ ਉਹਨਾਂ ਨੇ ਕਹਿੰਦੇ ਪਈ ਅਫਗਾਨਿਸਤਾਨ ਦੇ ਵਿੱਚ ਜਿਹੜੀ ਗਜ਼ਨੀ ਸਿਟੀ ਹੈਗੀ ਆ ਉਹਨੂੰ ਇੱਕਦਮ ਅਟੈਕ ਕਰ ਦਿੱਤਾ ਪਿਛਲੀ ਰਾਤ, ਤੇ ਪੂਰੀ ਤਰ੍ਹਾਂ ਉਹ ਸ਼ਹਿਰ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਟਰਾਈ ਕਰ ਰਹੇ ਹੈਗੇ ਆ। ਦੇਖ ਲਓ ਵੀ ਇੰਨੇ ਸਾਲ ਹੋ ਗਏ ਹੈਗੇ ਆ ਜਿਹੜੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਵਾਰ ਲੱਗੀ ਹੋਈ ਨੂੰ, ਹਜੇ ਵੀ ਕਹਿੰਦੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਤਾਲਿਬਾਨ ਦੇ ਕੰਟਰੋਲ ਦੇ ਅੰਡਰ ਹੈਗਾ ਆ। ਬਿਲਕੁਲ। ਸੋ ਇਹ ਸਿਚੁਏਸ਼ਨ ਤਾਂ ਡੈਫੀਨੇਟਲੀ ਉੱਥੇ ਇੱਦਾਂ ਹੀ ਬਣੀ ਪਈ ਹੋਈ ਆ। ਅਤੇ ਹਰਜੋਤ ਸਿੰਘ ਜੀ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਜਿਹੜੇ ਨਵੀਂ ਪਾਲਿਸੀ ਦੇ ਉੱਤੇ ਜਿਹੜੀ ਇਸ ਟਾਈਮ ਵਿਚਾਰ ਚਰਚਾ ਚੱਲ ਰਹੀ ਆ ਇਮੀਗ੍ਰੇਸ਼ਨ ਨੂੰ ਲੈ ਕੇ, ਉਸ ਦੇ ਉੱਤੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਸਾਂਝੇ ਕਰਿਓ, ਕਿਉਂਕਿ ਇਹ ਨਵੀਂ ਪਾਲਿਸੀ ਦੇ ਅਧੀਨ ਜੇ ਐਜ਼ ਇਟ ਇਜ਼ ਇੱਦਾਂ ਲਾਗੂ ਹੁੰਦੀ ਆ ਤਾਂ 20 ਮਿਲੀਅਨ ਲੋਕਾਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨਾ, ਅਤੇ ਗ੍ਰੀਨ ਕਾਰਡ ਹਾਸਲ ਕੀਤੇ ਹੋਏ ਲੋਕਾਂ ਦੇ ਲਈ ਸਿਟੀਜ਼ਨਸ਼ਿਪ ਹਾਸਲ ਜਿਹੜੀ ਕਰਨੀ,
ਉਹਦੇ ਵਿੱਚ ਕਾਫੀ ਦਿੱਕਤਾਂ ਮੁਸ਼ਕਿਲਾਂ ਜਿਹੜੀਆਂ ਆ ਉਹ ਆ ਸਕਦੀਆਂ ਆ। ਸੋ ਉਸ ਦੇ ਉੱਤੇ ਵੀ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਆ 408 272 5200। ਸੋ ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਆਪਣੇ ਵਿਚਾਰ ਆ ਉਹ ਆਪਾਂ ਸਾਂਝੇ ਕਰਦੇ ਹਾਂ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਹਾਂ ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ। ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 9166862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਹਰ ਕਹਾਣੀ 'ਚ ਇੱਕ ਨਾਇਕ ਹੁੰਦਾ ਹੈ ਤੇ ਇੱਕ ਖਲਨਾਇਕ, ਪਰ ਮੇਰੀ ਕਹਾਣੀ ਥੋੜੀ ਵੱਖਰੀ ਹੈ। ਇਹਦਾ ਨਾਇਕ ਵੀ ਮੈਂ ਆ ਤੇ ਖਲਨਾਇਕ ਵੀ।
ਡ੍ਰੀਮ ਰਿਐਲਿਟੀ ਟੀਮ ਪੇਸ਼ ਕਰਦੀ ਹੈ ਮਿੰਟੂ ਗੁਰਸਰੀਆ ਦੀ ਸਵੈ ਜੀਵਨੀ ਤੇ ਆਧਾਰਿਤ ਮੂਵੀ ਡਾਕੂਆਂ ਦਾ ਮੁੰਡਾ। ਰੁਪਿੰਦਰ ਗਾਂਧੀ ਵਰਗੀਆਂ ਹਿੱਟ ਮੂਵੀਆਂ ਦੇ ਵਿੱਚ ਅਦਾਕਾਰੀ ਕਰਨ ਵਾਲੇ ਦੇਵ ਖਰੋੜ ਅਤੇ ਨਿਰਦੇਸ਼ਕ ਮਨਦੀਪ ਬੈਣੀਪਾਲ ਦੇ ਦੁਆਰਾ ਮੂਵੀ ਡਾਕੂਆਂ ਦਾ ਮੁੰਡਾ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ 10 ਅਗਸਤ ਦਿਨ ਸ਼ੁੱਕਰਵਾਰ ਨੂੰ। ਤੁਰ ਪਿਆ ਨਾ ਪਿਓ ਦਾਦੇ ਦੀ ਲੀਏ ਬਣ ਗਿਆ ਨਾ ਉਹੀ ਡਾਕੂਆਂ ਦਾ ਮੁੰਡਾ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ। ਮੈਂ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਆਪਾਂ ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਜਿਹੜੀ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਹਮੇਸ਼ਾ ਹੀ ਆਪਣੇ ਜਿਹੜੇ ਸਰੋਤੇ ਆ ਪੁੱਛਦੇ ਰਹਿੰਦੇ ਆ ਵੀ ਕੀ ਚੱਲ ਰਿਹਾ ਕਿਵੇਂ ਚੱਲ ਰਿਹਾ ਆ। ਸੋ ਜਿਹੜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਥੋੜ੍ਹੀ ਜਿਹੜੀ ਆਪਾਂ ਉਸ ਦੇ ਉੱਤੇ ਗੱਲ ਕੀਤੀ ਸੀ ਵੀ ਕਿੱਦਾਂ ਜਿਹੜੀ ਇਸ ਟਾਈਮ ਟਰੰਪ ਐਡਮਿਨਿਸਟ੍ਰੇਸ਼ਨ ਆ ਪ੍ਰਸ਼ਾਸਨ ਜਿਹੜਾ ਹੈਗਾ ਆ ਉਹਨਾਂ ਦੇ ਦੁਆਰਾ ਇੱਕ ਡਰਾਫਟ ਤਿਆਰ ਕੀਤਾ ਗਿਆ ਆ ਨਵੀਂ ਜਿਹੜੀ ਆ ਇਮੀਗ੍ਰੇਸ਼ਨ ਪਾਲਿਸੀ ਦੇ ਅਧੀਨ ਜਿਸ ਦੇ ਵਿੱਚ ਜਿਹੜੇ ਲੀਗਲ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਲਿਮਿਟ ਕਰਨ ਦੀ ਕੋਸ਼ਿਸ਼ ਆ ਜਿਹੜੇ ਸਿਟੀਜ਼ਨਸ਼ਿਪ ਤੱਕ ਪਹੁੰਚ ਸਕਣ ਅਤੇ ਜਾਂ ਜਿਹੜੇ ਇੱਥੇ ਲੀਗਲੀ ਰਹਿ ਵੀ ਰਹੇ ਨੇ ਡਿਫਰੈਂਟ ਵੀਜ਼ਾਸ ਦੇ ਉੱਤੇ ਆ ਅਤੇ ਜਿਹੜਾ ਦਾ ਪਾਥਵੇ ਟੂ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਆ ਉਹ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਿਮਿਟ ਜਿਹੜਾ ਉਹ ਕੀਤਾ ਜਾਵੇ। ਸੋ ਹੁਣ ਜਿਹੜਾ ਦੇਖੋ ਤਰੀਕਾ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਵਰਤਿਆ ਆ ਵੀ ਚਾਹੇ ਜਿਹੜਾ ਕੋਈ ਬੱਚਿਆਂ ਦਾ ਮੈਡੀਕਲ ਜਿਹੜਾ ਉਹ ਲੈ ਰਿਹਾ ਸੀਗਾ ਚਾਹੇ ਕਿਸੇ ਵੀ ਤਰੀਕੇ ਦਾ ਜਿਹੜਾ ਪਬਲਿਕ ਅਸਿਸਟੈਂਸ ਜਿਹੜਾ ਪ੍ਰੋਗਰਾਮ ਆ ਜਿਸ ਦੇ ਵਿੱਚ ਓਬਾਮਾ ਕੇਅਰ ਵੀ ਜਿਹੜੀ ਉਹ ਸ਼ਾਮਿਲ ਉਹਨਾਂ ਨੇ ਕੀਤੀ ਆ ਵੀ ਜੇ ਇਸ ਡਰਾਫਟ ਦੇ ਅਧੀਨ ਅਜੇ ਇਹ ਰੂਲ ਨਹੀਂ ਬਣਿਆ ਪਰ ਇਹ ਡਰਾਫਟ ਜਿਹੜਾ ਬਣਿਆ ਆ ਇਹ ਡਰਾਫਟ ਦੇ ਬਾਰੇ ਅਸੀਂ ਤੁਹਾਨੂੰ ਇਸ ਲਈ ਵੀ ਦੱਸ ਰਹੇ ਹਾਂ ਵੀ ਜੇ ਤੁਸੀਂ ਇਹ 20 ਮਿਲੀਅਨ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਆਉਂਦੇ ਆ ਤਾਂ ਇਹ ਡੈਫੀਨੇਟਲੀ ਤੁਹਾਨੂੰ ਜਿਹੜਾ ਇਸ ਦੇ ਉੱਤੇ ਪ੍ਰਭਾਵਿਤ ਇਸਨੇ ਕਰਨਾ ਹੀ ਕਰਨਾ ਆ। ਦੇਖੋ ਇਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਗੱਲਬਾਤ ਆ ਰਾਸ਼ਟਰਪਤੀ ਟਰੰਪ ਦੀ ਜਿਹੜੀ ਸ਼ੁਰੂਆਤ ਹੋਈ ਸੀ ਵੀ ਕਹਿੰਦੇ ਵੀ ਜਿਹੜੇ ਮਾੜੇ ਬੰਦੇ ਆ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਆਏ ਆ ਉਹਨਾਂ ਨੂੰ ਅਸੀਂ ਅਮਰੀਕਾ 'ਚੋਂ ਜਿਹੜਾ ਬਾਹਰ ਕੱਢਣਾ ਰੌਲਾ ਰੱਪਾ ਵੀ ਪਿਆ ਸਾਰਾ ਕੁਝ ਹੋਇਆ ਪਰ ਓਵਰਆਲ ਜਿਹੜੇ ਲੋਕ ਇਸ ਚੀਜ਼ ਦੇ ਹਾਮੀ ਦੇ ਵਿੱਚ ਹੀ ਸੀਗੇ ਵੀ ਦੈਟਸ ਓਕੇ ਵੀ ਹਾਂ ਵੀ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਜਿਹੜੇ ਜਿਹਨੂੰ ਇਹ ਰਾਸ਼ਟਰਪਤੀ ਟਰੰਪ ਕੋਟ ਕਰਦੇ ਹੁੰਦੇ ਸੀ ਬੈਡ ਹੋਮਰੀਜ਼ ਵੀ ਉਹਨਾਂ ਨੂੰ ਬਾਹਰ ਕੱਢਣਾ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਡਾਕਾ ਵਾਲਿਆਂ ਦੇ ਦੁਆਲੇ ਹੋ ਗਏ ਜਿਹੜੇ ਆਏ ਤਾਂ ਗੈਰ ਕਾਨੂੰਨੀ ਢੰਗ ਨਾਲ ਸੀ ਪਰ ਹੁਣ ਲੰਮੇ ਸਮੇਂ ਤੋਂ ਇੱਥੇ ਜਿਹੜੇ ਆ ਉਹਨਾਂ ਨੂੰ ਕਾਗਜ਼ ਪੱਤਰ ਮਿਲਣ ਤੋਂ ਬਾਅਦ 'ਚ ਕਾਨੂੰਨੀ ਢੰਗ ਦੇ ਨਾਲ ਰਹਿਣ ਲੱਗ ਗਏ ਸੀਗੇ। ਫਿਰ ਉਹਨਾਂ ਨੇ ਕਿਸੇ ਵੀ ਹੋਰ ਤਰੀਕੇ ਦੀਆਂ ਨਵੀਆਂ ਡਾਕਾ ਦੀਆਂ ਜਿਹੜੀਆਂ ਕਹਿ ਲਓ ਵੀ ਕਾਗਜ਼ੀ ਜਿਹੜੀਆਂ ਐਪਲੀਕੇਸ਼ਨਸ ਆ ਲੈਣੀਆਂ ਉਹਨਾਂ ਨੇ ਮਨਾ ਕਰ ਦਿੱਤੀਆਂ ਰੱਦ ਕਰ ਦਿੱਤੀਆਂ ਬੰਦ ਕਰ ਦਿੱਤੀਆਂ। ਸੋ ਕਹਿੰਦੇ ਵੀ ਚਾਹੇ ਸੀਗੇ ਤੁਸੀਂ ਚੰਗੇ ਸੀਗੇ ਪਰ ਆਏ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਸੀ ਤਾਂ ਵੀ ਤੁਹਾਨੂੰ ਅਮਰੀਕਾ ਤੋਂ ਬਾਹਰ ਜਾਣਾ ਪਊਗਾ। ਹੁਣ ਉਹਨਾਂ ਲੋਕਾਂ ਦੇ ਦੁਆਲੇ ਵੀ ਹੋਣ ਜਾ ਰਹੇ ਆ ਜਿਹੜੇ ਆਏ ਵੀ ਕਾਨੂੰਨੀ ਢੰਗ ਦੇ ਨਾਲ ਆ ਰਹਿ ਵੀ ਕਾਨੂੰਨੀ ਢੰਗ ਨਾਲ ਰਹੇ ਆ ਸਾਰਾ ਕੁਛ ਟੈਕਸ ਵਗੈਰਾ ਵੀ ਕਰਦੇ ਆ ਅਤੇ ਉਹ ਪ੍ਰੋਗਰਾਮ ਵਰਤ ਰਹੇ ਆ ਜਿਹੜੇ ਲੀਗਲੀ ਉਹਨਾਂ ਨੂੰ ਜਿਹੜੇ ਲੈਣੇ ਪੈਣੇ ਆ ਕਿਉਂਕਿ ਪਿਛਲੇ ਪ੍ਰਸ਼ਾਸਨ ਨੇ ਇਹ ਕੀਤਾ ਸੀਗਾ ਵੀ ਜੇ ਤੁਸੀਂ ਓਬਾਮਾ ਕੇਅਰ ਨਹੀਂ ਲੈਂਦੇ ਤਾਂ ਤੁਹਾਨੂੰ ਜੁਰਮਾਨਾ ਜਿਹੜਾ ਪਾਇਆ ਜਾਂਦਾ ਸੀਗਾ। ਸੋ ਹੁਣ ਉਹ ਅਸਿਸਟੈਂਸ ਪ੍ਰੋਗਰਾਮ ਅਸਿਸਟੈਂਸ ਲੈਣ ਦੇ ਲਈ ਪਬਲਿਕ ਅਸਿਸਟੈਂਸ ਲੈਣ ਦੇ ਕਰਕੇ ਵੀ ਉਹਨਾਂ ਲੋਕਾਂ ਦੇ ਉੱਤੇ ਵੀ ਜਿਹੜੀ ਇੱਕ ਤਲਵਾਰ ਜਿਹੜੀ ਆ ਉਹ ਲਟਕਾਈ ਜਾ ਰਹੀ ਆ। ਸੋ ਇਹ ਕਾਫੀ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਚੇਂਜਸ ਵੱਲ ਨੂੰ ਜਿਹੜਾ ਇਹ ਇਸ਼ਾਰਾ ਹੈਗਾ ਆ ਜੀ। ਸੋ ਬਿਲਕੁਲ ਸਰੋਤਿਓ ਜੇ ਤੁਸੀਂ ਇਹਦੇ ਸੰਬੰਧ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈਗਾ 408 272 5200 4082725200। ਸੋ ਸਰੋਤਿਓ ਕਹਿੰਦੇ ਵੀ ਇਹ ਜਿਹੜੇ ਡਾਕੂਮੈਂਟਸ ਆ ਇਹ ਸਮਹਾਓ ਇਹ ਲੀਕ ਹੋਏ ਹੈਗੇ ਆ ਤੇ ਵਾਸ਼ਿੰਗਟਨ ਪੋਸਟ ਜਿਹੜੀ ਨਿਊਜ਼ਪੇਪਰ ਆ ਉਹਨਾਂ ਨੇ ਇਹ ਪਬਲਿਸ਼ ਕੀਤੇ ਆ ਵੀ ਇਹ ਕੁਝ ਜਿਹੜਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਕਰਨ ਜਾ ਰਿਹਾ ਹੈਗਾ। ਸੋ ਕਹਿੰਦੇ ਵੀ ਇਹ ਇੰਨਾ ਖਤਰਨਾਕ ਇਹਦੇ ਵਿੱਚ ਲੱਗਦੇ ਹੈਗੇ ਆ ਜਿਹੜੇ ਇਸ਼ੂਜ਼ ਦੇ ਉੱਤੇ ਉਹ ਕੰਮ ਕਰਨ ਜਾ ਰਹੇ ਆ ਵੀ ਹਰ ਇੱਕ ਬੰਦੇ ਦਾ ਜਿਹੜਾ ਖੂਨ ਆ ਉਹ ਖੋਲਣ ਲੱਗ ਪਊਗਾ। ਕਹਿੰਦੇ ਵੀ ਦੋ ਮੇਨ
ਚੋਇਸਿਸ ਜਿਹੜੇ ਆ ਲੋਕਾਂ ਨੂੰ ਕਰਨੀਆਂ ਪੈਣਗੀਆਂ। ਪਹਿਲੀ ਚੋਇਸ ਤਾਂ ਇਹ ਆ ਵੀ ਤੁਸੀਂ ਇਹ ਚਾਹੁੰਦੇ ਆ ਵੀ ਜਿਹੜੇ ਆਪਣੇ ਬੱਚੇ ਜਿਹੜੇ ਤੁਹਾਡੇ ਹੈਗੇ ਉਹਨਾਂ ਨੂੰ ਮੈਡੀਕਲ ਮਿਲਦੀ ਰਹੇ, ਉਹ ਪ੍ਰੀ ਸਕੂਲ ਦੀਆਂ ਕਲਾਸਿਸ ਲੈਂਦੇ ਰਹਿਣ, ਜਾਂ ਕਿਸੇ ਨੂੰ ਇਨਫੈਂਟ ਫਾਰਮੂਲਾ ਚਾਹੀਦਾ, ਤੇ ਜਾਂ ਫਿਰ ਤੁਸੀਂ ਆਪਣਾ ਜਿਹੜਾ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਗਵਾਉਣੀ ਚਾਹੁੰਦੇ ਹੈਗੇ ਆ। ਸੋ 2 ਚੋਇਸਾਂ ਇਹ ਹੋਣਗੀਆਂ। ਤੇ ਜਿਹੜੇ ਕਹਿੰਦੇ ਵੀ US ਸਿਟੀਜ਼ਨ ਜਿਹੜੇ ਚਿਲਡਰਨ ਆ, ਇਹ ਬਹੁਤ ਸਾਰੇ ਜਿਹੜੇ ਅਫੈਕਟ ਹੋਣਗੇ। ਕਾਈਜ਼ਰ ਫੈਮਿਲੀ ਫਾਊਂਡੇਸ਼ਨ ਐਸਟੀਮੇਟ ਕਰਦਾ ਵੀ ਮੈਡੀਕੇਡ ਤੇ CHIP ਐਨਰੋਲਮੈਂਟ ਜਿਹੜੇ ਬੱਚਿਆਂ ਨੂੰ ਮੈਡੀਕਲ ਮਿਲਦਾ ਹੈਗਾ ਆ, 2016 ਦੇ ਵਿੱਚ 5.8 ਮਿਲੀਅਨ ਜਿਹੜੇ ਸਿਟੀਜ਼ਨ ਚਿਲਡਰਨ ਆ, ਜਿਹੜੇ ਨੌਨ ਸਿਟੀਜ਼ਨ ਪੇਰੈਂਟਸ ਦੇ ਹੈਗੇ ਆ, ਉਹਨਾਂ ਨੂੰ ਇਹ ਮਿਲਿਆ ਹੈਗਾ ਆ ਜੀ। ਸੋ ਇਹ ਇੰਨੇ ਲੋਕਾਂ ਨੂੰ ਜਿਹੜਾ ਇਹ ਇਫੈਕਟ ਕਰ ਸਕਦਾ ਹੈਗਾ ਆ। ਬਿਲਕੁਲ। ਸੋ ਆંકੜਿਆਂ ਦੇ ਮੁਤਾਬਕ ਕਹਿ ਰਹੇ ਆ ਵੀ ਜਿਹੜੇ 20 ਮਿਲੀਅਨ ਤੱਕ ਜਿਹੜੇ ਲੋਕ ਆ ਇਸ ਦੇ ਅਧੀਨ ਪ੍ਰਭਾਵਿਤ ਹੋ ਸਕਦੇ ਆ, ਜਿਹੜੇ ਗ੍ਰੀਨ ਕਾਰਡ ਹੋਲਡਰ ਵੀ ਆ। ਸੋ ਇਹਨਾਂ ਨੇ ਜਿਹੜਾ ਇਸ ਦੇ ਵਿੱਚ ਇਹ ਕੀਤਾ ਜਾ ਸਕਦਾ ਇਹਨਾਂ ਦੇ ਦੁਆਰਾ, ਇਹ ਤਾਂ ਅਜੇ ਹੁਣ ਕਿਆਸ ਰਹੀਆਂ ਕਿਉਂਕਿ ਅਜੇ ਤੱਕ ਇਹ ਜਿਹੜੀ ਚੀਜ਼ ਆਈ ਨਹੀਂ ਆ, ਪਰ ਦੱਸਣ ਦਾ ਮਕਸਦ ਇਹ ਆ ਵੀ ਤੁਸੀਂ ਆਪੋ ਆਪਣੇ ਜਿਹੜੇ ਲੋਕਲ ਰਿਪਰੈਜ਼ੈਂਟੇਟਿਵ ਆ, ਚਾਹੇ ਉਹ ਸੈਨੇਟਰ ਆ, ਚਾਹੇ ਉਹ ਹਾਊਸ ਦੇ ਰਿਪਰੈਜ਼ੈਂਟੇਟਿਵ ਆ, ਉਹਨਾਂ ਉੱਤੇ ਤੁਹਾਨੂੰ ਜਿਹੜਾ ਇਸ ਚੀਜ਼ ਨੂੰ ਲੈ ਕੇ ਪ੍ਰੈਸ਼ਰ ਪਾਉਣਾ ਜਿਹੜਾ ਚਾਹੀਦਾ ਆ। ਕਿਉਂਕਿ ਜੇ ਕੱਲ੍ਹ ਨੂੰ ਵਾਈਟ ਹਾਊਸ ਵਾਲੇ ਇੱਦਾਂ ਦਾ ਕੋਈ ਵੀ ਪਾਲਿਸੀ ਲੈ ਕੇ ਆਉਂਦੇ ਆ ਤਾਂ ਵਾਸ਼ਿੰਗਟਨ ਦੇ ਵਿੱਚ ਤੁਹਾਡੇ ਲਈ ਤਾਂ ਉੱਥੇ ਉਹੀ ਰਿਪਰੈਜ਼ੈਂਟੇਟਿਵ ਜਿਹੜੇ ਉਹ ਬੈਠੇ ਹੋਏ ਨੇ, ਅਤੇ ਕੱਲ੍ਹ ਨੂੰ ਜੇ ਇੱਦਾਂ ਹੋ ਜਾਂਦਾ ਹੈ ਤਾਂ ਪ੍ਰੈਜ਼ੀਡੈਂਟ ਉੱਤੇ ਪ੍ਰੈਸ਼ਰ ਤਾਂ ਫਿਰ ਉਹਨਾਂ ਦਾ ਹੀ ਜਿਹੜਾ ਉਹ ਜ਼ਿਆਦਾ ਉਹ ਪੈਣਾ ਆ। ਸੋ ਆਪੋ ਆਪਣੇ ਜਿਹੜੇ ਰਿਪਰੈਜ਼ੈਂਟੇਟਿਵ ਵੀ ਹੈਗੇ ਨੇ, ਸੈਨੇਟਰਸ ਹੈਗੇ ਆ, ਉਹਨਾਂ ਨੂੰ ਡਾਇਰੈਕਟ ਤੁਹਾਨੂੰ ਅਪਰੋਚ ਜਿਹੜੀ ਆ ਕਾਲ ਕਰੋ, ਈਮੇਲ ਕਰੋ, ਚਾਹੇ ਚਿੱਠੀ ਲਿਖ ਕੇ ਪਾਓ, ਚਾਹੇ ਜਿੱਦਾਂ ਵੀ ਆ, ਉਹ ਜ਼ਰੂਰ ਤੁਹਾਨੂੰ ਕਰਨੀ ਜਿਹੜੀ ਪੈਣੀ ਆ ਵੀ ਜਿਹੜੇ ਲੀਗਲੀ ਇੱਥੇ, ਕਿਉਂਕਿ ਅਮਰੀਕਾ ਨੇ ਖੁਦ ਉਹਨਾਂ ਨੂੰ ਲੀਗਲੀ ਪਰਮਿਟ ਕੀਤਾ ਇੱਥੇ ਆਉਣ ਦੇ ਲਈ, ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹ ਅਪਰੂਵ ਹੋਏ ਨੇ, ਉਹ ਪੂਰੀਆਂ ਪਰਿਵਾਰਾਂ ਸਮੇਤ ਇੱਥੇ ਆਏ ਆ। ਹਾਂ, ਉਹਨਾਂ ਨੇ ਅਜੇ ਸਿਟੀਜ਼ਨਸ਼ਿਪ ਜਿਹੜੀ ਉਹ ਨਹੀਂ ਲਈ, ਕੋਈ ਵੀ ਜਿਹੜੇ ਕਿਸੇ ਦਾ ਵੀ ਕੋਈ ਵੀ ਕਾਰਨ ਜਿਹੜਾ ਉਸ ਦੇ ਵਿੱਚ ਹੋ ਸਕਦਾ ਆ, ਪਰ ਕਿਉਂਕਿ ਫਿਰ ਨਾਲ ਜਿਹੜੀ ਆਪਾਂ ਹੁਣੇ ਗੱਲ ਦੱਸੀ ਆ ਵੀ ਜੇ ਜਿਹੜੀਆਂ ਪਿਛਲੇ ਸਰਕਾਰ ਦੀਆਂ ਪਾਲਿਸੀਜ਼ ਦੇ ਅਧੀਨ ਜਿਹੜੇ ਬੈਨੀਫਿਟ ਤੁਹਾਨੂੰ ਲੈਣਾ ਹੀ ਪੈਣਾ ਸੀਗਾ, ਉਸ ਦੇ ਵਿੱਚ ਅਨਰੋਲ ਕਰਨਾ ਹੀ ਪੈਣਾ ਸੀ, ਨਹੀਂ ਤਾਂ ਤੁਹਾਨੂੰ ਫਾਈਨ ਦੇਣਾ ਪੈਣਾ ਸੀਗਾ, ਵੀ ਜੇ ਉਹ ਵੀ ਕੀਤਾ ਆ ਤਾਂ ਫਿਰ ਵੀ ਜਿਹੜੇ ਤੁਹਾਡੀ ਸਿਟੀਜ਼ਨਸ਼ਿਪ ਨਾ ਹੋਣ ਤੱਕ ਦੀ ਜਿਹੜੀ ਨੌਬਤ ਆ ਰਹੀ ਆ, ਹੋ ਸਕਦਾ ਵੀ ਇਹਦੇ ਵਿੱਚ ਕੀ ਆ, ਯੂ ਨੈਵਰ ਨੋ, ਕਹਿਣ ਵੀ ਇਹਨਾਂ ਦਾ ਗ੍ਰੀਨ ਕਾਰਡ ਜਿਹੜਾ ਉਹ ਰੱਦ ਕੀਤਾ ਜਾਵੇ ਜਾਂ ਇਹਨਾਂ ਨੂੰ ਬੈਨੀਫਿਟ ਅੱਗੇ ਤੋਂ ਬਿਲਕੁਲ ਜਿਹੜੇ ਮਿਲਣੇ ਉਹ ਬੰਦ ਕੀਤੇ ਜਾਣ, ਕੁਛ ਵੀ ਜਿਹੜਾ ਇਸ ਦੇ ਵਿੱਚ ਹੋ ਸਕਦਾ। ਸੋ ਇਹ ਡੈਫੀਨੇਟਲੀ ਇੱਕ ਬਹੁਤ ਵੱਡੀ ਜਿਹੜੀ ਖਤਰੇ ਵਾਲੀ ਇੱਕ ਗੱਲ ਹੈਗੀ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਇੱਥੇ ਲੀਗਲੀ ਆਏ ਹੋਏ ਨੇ ਅਤੇ ਜਿਨ੍ਹਾਂ ਨੇ ਕੋਈ ਪਬਲਿਕ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਜਿਹੜਾ ਹਿੱਸਾ ਲਿਆ ਹੈਗਾ ਆ। ਸੋ ਜਿਹੜੇ ਸਪੈਸ਼ਲ ਸਪਲੀਮੈਂਟ ਨਿਊਟ੍ਰੀਸ਼ਨ ਪ੍ਰੋਗਰਾਮ ਫॉर ਵਿਮਨ, ਇਨਫੈਂਟ ਤੇ ਚਿਲਡਰਨ ਦਾ ਜਿਹੜਾ WIC ਆ, ਇਹ ਕਹਿੰਦੇ ਵੀ ਇਹ ਬਹੁਤ ਕ੍ਰਿਟੀਕਲ ਹੈਗਾ ਲਾਈਫ ਲਾਈਨ ਦੇ ਲਈ, ਅਤੇ ਜੇ ਇੱਦਾਂ ਦਾ ਕਿਸੇ ਨੇ ਬੈਨੀਫਿਟ ਲਿਆ ਹੋਇਆ ਅਤੇ ਇਹ ਜਿਹੜਾ ਤੁਹਾਨੂੰ ਅਫੈਕਟ ਕਰੇਗਾ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ WIC ਪ੍ਰੋਗਰਾਮ ਇੱਕ ਸਿਆਟਲ ਤੋਂ ਜਿਹੜੇ ਹੈਗੇ ਆ, ਉਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਹੈਲਥ ਸਰਵਿਸਿਜ਼ ਸਿਆਟਲ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਸਾਨੂੰ ਆਲਰੇਡੀ ਬਹੁਤ ਸਾਰੀਆਂ ਕਾਲਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ, ਲੋਕਾਂ ਨੇ ਵੀ ਕਿਹਾ ਵੀ ਸਾਨੂੰ ਜਿਹੜਾ ਇਹ ਪ੍ਰੋਗਰਾਮ ਹੈ ਇਹ ਤੋਂ ਰਿਮੂਵ ਕਰ ਦਿਓ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਜਿਹੜਾ ਆ ਇਮੀਗ੍ਰੇਸ਼ਨ ਸਟੇਟਸ 'ਤੇ ਕਿਸੇ ਤਰ੍ਹਾਂ ਦਾ ਅਸਰ ਪਵੇ। ਜੀ ਜੀ ਬਿਲਕੁਲ। ਸੋ ਤੇ ਤੁਹਾਡੇ ਕੀ ਵਿਚਾਰ ਨੇ ਵੀ ਇਹ ਕੀ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਆ ਜੋ ਇਹ ਕਰ ਰਿਹਾ ਆ ਉਹ ਠੀਕ ਆ ਕਿ ਉਹ ਗਲਤ ਆ, ਜਾਂ ਇਸ ਦੇ ਵਿੱਚ ਕੋਈ ਹੋਰ ਇਹਨਾਂ ਨੂੰ ਤਰੀਕਾ ਜਿਹੜਾ ਅਪਣਾਉਣਾ ਚਾਹੀਦਾ ਆ, ਵੀ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਕੀਤਾ ਜਾ ਸਕਦਾ? ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਆ ਇਹ ਡੈਫੀਨੇਟਲੀ ਇਹੀ ਚਾਹੁੰਦਾ ਆ ਵੀ ਜਿਹੜੀ ਓਵਰਆਲ ਇਮੀਗ੍ਰੇਸ਼ਨ ਆ, ਬਾਹਰਲੇ ਜਿਹੜੇ ਲੋਕ ਅਮਰੀਕਾ ਦੇ ਵਿੱਚ ਜਿਹੜੇ ਉਹ ਆ ਰਹੇ ਆ, ਉਹਨਾਂ ਨੂੰ ਕਟੌਤੀ ਉਸ ਦੇ ਵਿੱਚ ਉਹ ਕੀਤੀ ਜਾਵੇ, ਚਾਹੇ ਉਹ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਆ ਰਹੇ ਆ, ਉਹ ਤਾਂ ਚਲੋ ਉਹਨਾਂ ਦੇ ਖਿਲਾਫ ਹੈਗਾ ਹੀ ਹੈਗਾ ਆ, ਵੀ ਉਹ ਤਾਂ ਰੂਲ ਹੈਗੇ ਹੀ ਹੈਗੇ ਆ, ਵੀ ਜਿਹੜੇ ਕਾਨੂੰਨੀ ਢੰਗ ਦੇ ਨਾਲ ਵੀ ਜਿਹੜੇ ਆ ਰਹੇ ਨੇ ਉਹਨਾਂ ਨੂੰ ਰੈਜ਼ੀਡੈਂਸੀਆਂ ਜਿਹੜੀਆਂ ਇੱਥੇ ਮਿਲੀਆਂ ਵੀ ਹੋਈਆਂ ਆ, ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ। ਪਰ ਨਾਲ ਹੀ ਹਰਜੋਤ ਸਿੰਘ ਜੀ ਇੱਕ ਇਹ ਵੀ ਇਸ ਦੇ ਵਿੱਚ ਹੈਗੀ ਆ ਵੀ ਜਿਨ੍ਹਾਂ ਲੋਕਾਂ ਦੇ ਅਪਲਾਈ ਕਰਨ ਦੇ ਜਿਹੜੇ ਹੈਗੇ ਨੇ ਐਲੀਜੀਬਲ ਹੈਗੇ ਨੇ US ਸਿਟੀਜ਼ਨ ਜਿਹੜੇ ਉਹ ਬਣਨ ਦੇ ਲਈ, ਰਾਈਟ ਨਾਓ ਜਿੰਨੀ ਦੇਰ ਤੱਕ ਇਹ ਜਿਹੜੀ ਪਾਲਿਸੀ ਸਾਹਮਣੇ ਨਹੀਂ ਆ ਜਾਂਦੀ ਤਾਂ ਉਹ ਡੈਫੀਨੇਟਲੀ ਜਲਦ ਤੋਂ ਜਲਦ ਜਿਹੜੇ ਆਪਣੇ ਸਿਟੀਜ਼ਨਸ਼ਿਪ ਦੇ ਲਈ ਜਿਹੜਾ ਅਪਲਾਈ ਕਰੋ। ਜਿੱਦਾਂ ਹਰਜੋਤ ਸਿੰਘ ਜੀ ਬਾਰ-ਬਾਰ ਜਿਹੜੇ ਦੱਸਦੇ ਨੇ ਵੀ ਇਹ ਕਿਆਸ ਰਹੀਆਂ ਨਹੀਂ, ਆਉਣ ਵਾਲੇ ਸਮੇਂ ਦੀ ਸੱਚਾਈ ਹੋਣੀ ਆ ਭਵਿੱਖ ਦੀ, ਵੀ ਜਿਹੜੇ ਇੱਥੋਂ ਦੇ ਜਿਹੜੇ ਸਿਟੀਜ਼ਨ ਦੇ ਜਿਹੜੇ ਬੈਨੀਫਿਟਸ ਹੋਣੇ ਆ
ਜਾਂ ਉਹਨਾਂ ਨੂੰ ਕਿਹੜੇ ਪ੍ਰੋਗਰਾਮਸ ਦੇ ਵਿੱਚ ਜਿਹੜਾ ਉਹ ਕੀਤਾ ਜਾ ਸਕਦਾ ਆ, ਅਤੇ ਜਿਹੜੇ ਚਾਹੇ ਉਹ ਰੈਜ਼ੀਡੈਂਟ ਨੇ, ਚਾਹੇ ਉਹ ਵਰਕ ਪਰਮਿਟ ਵਾਲੇ ਹੋਣ, ਅਤੇ ਚਾਹੇ ਉਹ ਜਿਹੜੇ ਵੀ ਹੋਰ ਹੋਣ, ਉਹਨਾਂ ਦੇ ਵਿੱਚ ਕਾਫੀ ਵੱਡਾ ਜਿਹੜਾ ਅੰਤਰ ਹੋ ਸਕਦਾ ਆ। ਹਾਂ, ਕਿਸੇ ਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਵੀ ਨਹੀਂ, ਮੈਨੂੰ ਗ੍ਰੀਨ ਕਾਰਡ ਦੇ ਨਾਲ ਹੀ ਇਕੱਲਾ ਫਾਇਦਾ, ਮੈਨੂੰ ਸਿਟੀਜ਼ਨ ਨਹੀਂ ਬਣਨਾ ਚਾਹੀਦਾ, ਉਹ ਉਹਦੀ ਆਪਣੀ ਇੱਛਾ ਹੋਊਗੀ। ਪਰ ਉਹਨਾਂ ਲਈ ਵੀ ਆਉਣ ਵਾਲੇ ਸਮੇਂ 'ਚ ਬਿਲਕੁਲ, ਮੈਂ ਜਿਸ ਤਰ੍ਹਾਂ ਹਮੇਸ਼ਾ ਕਹਿੰਦਾ ਹੀ ਹੁੰਦਾ ਆ ਵੀ ਮੈਡੀਕੇਡ ਵਗੈਰਾ ਜਿਹੜਾ ਫਿਊਚਰ 'ਚ ਹੋਣਾ ਆ, ਉਹਨਾਂ ਨੇ ਸਿਟੀਜ਼ਨ ਕਰ ਦੇਣਾ ਹੈਗਾ ਆ, ਸਿਟੀਜ਼ਨ ਨੂੰ ਹੀ ਦੇਣਾ ਹੈਗਾ ਆ। ਕਿਉਂਕਿ ਸਪੋਕਸ ਵੂਮਨ ਇੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਪੂਰੀ ਤਰ੍ਹਾਂ ਕਮਿਟਡ ਆ ਜਿਹੜੀਆਂ ਇਨਫੋਰਸਿੰਗ ਦਾ ਐਗਜ਼ਿਸਟਿੰਗ ਇਮੀਗ੍ਰੇਸ਼ਨ ਲਾਜ਼, ਜਿਹੜੀਆਂ ਕਿ ਕਲੀਅਰਲੀ ਅਮਰੀਕਨ ਟੈਕਸ ਪੇਅਰ ਨੂੰ ਜਿਹੜੀਆਂ ਆ ਇੱਕ ਤਰ੍ਹਾਂ ਨਾਲ ਇੰਸ਼ੋਰ ਕਰਦੀਆਂ ਵੀ ਅਸੀਂ ਤੁਹਾਡਾ ਜਿਹੜਾ ਮਨੀ ਆ ਉਹ ਕਿਸੇ ਤਰ੍ਹਾਂ ਨਾਲ ਵੇਸਟ ਨਹੀਂ ਕਰ ਰਹੇ। ਆਫ ਕੋਰਸ ਕਈਆਂ ਦੇ ਵਿੱਚ ਜਿਹੜਾ ਹੈਗਾ ਆ ਮਿਸਯੂਜ਼ ਵੀ ਹੁੰਦਾ ਆ, ਫਰੋਡ ਵੀ ਬਹੁਤ ਹੁੰਦੇ ਹੈਗੇ ਆ, ਸੋ ਇਹ ਵੀ ਇੱਕ ਤਰ੍ਹਾਂ ਨਾਲ, ਪਰ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਵੀ ਇੱਕ ਤਰ੍ਹਾਂ ਨਾਲ ਰਗੜੇ ਜਾਣਗੇ। ਸੋ ਪਲੀਜ਼ ਜਿਹੜੇ ਵੀ ਗ੍ਰੀਨ ਕਾਰਡ ਹੋਲਡਰ ਆ, ਤੁਸੀਂ ਐਲੀਜੀਬਲ ਆ, ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਸਿਟੀਜ਼ਨਸ਼ਿਪ ਦੀ ਅਪਲਾਈ ਕਰਨਾ ਚਾਹੀਦਾ। ਸਾਡੇ ਸਟੂਡੀਓ 'ਚ ਕਾਲਾਂ ਵੀ ਬਹੁਤ ਆਉਂਦੀਆਂ ਰਹਿੰਦੀਆਂ ਵੀ ਜੀ ਸਾਨੂੰ ਘੱਟ ਇੰਗਲਿਸ਼ ਆਉਂਦੀ ਆ, ਕੀ ਕਰੀਏ। ਲਗਭਗ ਮੈਂ ਗਰੰਟੀ ਦੇ ਸਕਦਾ ਸਾਰੇ ਗੁਰੂ ਘਰਾਂ ਦੇ ਵਿੱਚ ਕੋਈ ਨਾ ਕੋਈ ਬੰਦਾ ਹੁੰਦਾ ਹੈਗਾ ਆ ਜਿਹੜਾ ਕਿ ਤੁਹਾਡੀ ਹੈਲਪ ਕਰਦਾ ਹੈਗਾ ਤੁਹਾਨੂੰ ਟੈਸਟ ਤਿਆਰ ਕਰਨ ਲਈ। ਇੱਥੇ ਡਾਕਟਰ ਹਰਬੰਸ ਸਿੰਘ ਸਰਾਓ ਹੁੰਦੇ ਸੀ ਸੈਨੋਜ਼ੇ ਦੇ ਵਿੱਚ, ਅੱਜ ਕੱਲ੍ਹ ਉਹ ਰੋਜ਼ਵੈਲ ਏਰੀਏ ਦੇ ਵਿੱਚ ਆ। ਉਹਨਾਂ ਨੇ ਮੈਨੂੰ ਲੱਗਦਾ ਵੀ 100s ਦੀ ਗਿਣਤੀ ਦੇ ਵਿੱਚ ਲੋਕਾਂ ਦੀ ਹੈਲਪ ਕੀਤੀ ਹੈਗੀ ਫ੍ਰੀ, ਵੀ ਤੁਸੀਂ ਸਿਟੀਜ਼ਨ ਲਈ ਕਿਹੜੇ ਕੁਐਸਚਨ ਹੁੰਦੇ ਆ, ਕਿਸ ਤਰ੍ਹਾਂ ਤਿਆਰੀ ਕਰਨੀ, ਕੋਈ ਬਾਹਲਾ ਔਖਾ ਨਹੀਂ ਹੁੰਦਾ ਹੈਗਾ। ਸੋ ਸਿਟੀਜ਼ਨ ਬਣਨਾ, ਤੇ ਕਈ ਇਸੇ ਲਾਲਚ ਬਸ ਨਹੀਂ ਬਣਦੇ ਵੀ ਨਹੀਂ ਜੀ ਸਾਡੀ ਤਾਂ ਇੰਡੀਆ ਦੇ ਵਿੱਚ ਪ੍ਰੋਪਰਟੀ ਹੈਗੀ ਆ, ਉਹ ਚੱਲ ਜਾਊਗੀ, ਇਹ ਆਹ ਹੋ ਜਾਊਗਾ। ਸੋ ਤੁਹਾਨੂੰ ਇੱਕ ਤਾਂ ਹੁਣ ਜਿਹੜਾ ਆ ਉਹ ਡਿਸਾਈਡ ਕਰਨਾ ਹੀ ਪੈਣਾ ਆ, ਨਹੀਂ ਤਾਂ ਫਿਊਚਰ ਦੇ ਵਿੱਚ ਇਹ ਬਹੁਤ ਪ੍ਰੋਬਲਮ ਆਉਣੀ ਆ। ਕੀ ਹੁੰਦਾ ਭਈ ਰਾਜਕਰਮਵੀਰ ਸਿੰਘ ਜੀ, ਬਹੁਤ ਕਹਿੰਦੇ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਵਿਜ਼ਿਟ ਕਰਨ ਆਉਂਦੇ ਹੈਗੇ ਆ। ਸੋ ਜਿਹੜੇ ਵਿਜ਼ਿਟ ਕਰਨ ਆਉਂਦੇ ਆ, ਆਫੀਸ਼ੀਅਲ ਰੂਲ ਇਹ ਹੋਣਾ ਚਾਹੀਦਾ ਵੀ ਉਹਨਾਂ ਦੇ ਕੋਲ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ, ਚਾਹੇ 100,000 ਦੀ ਹੋਵੇ, ਜਿੰਨੇ ਟਾਈਮ ਲਈ ਉਹਨੇ ਵਿਜ਼ਿਟ ਕਰਨ ਆਉਣਾ। ਵੀ ਕੱਲ੍ਹ ਨੂੰ ਰੱਬ ਨਾ ਕਰੇ ਇੱਥੇ ਸਿੱਕ ਹੋ ਜਾਏ ਤੇ ਫਿਰ ਉਹ ਕਿੱਦਾਂ ਹੈਂਡਲ ਕਰਨਗੇ। ਜਾਂ ਤੁਸੀਂ ਜੇ ਕਿਸੇ ਨੂੰ ਪਰਮਾਨੈਂਟਲੀ ਅਪਲਾਈ ਕੀਤਾ ਹੈਗਾ ਆ, ਤੁਸੀਂ ਉਹਦੇ ਫਾਰਮ ਦੇ ਉੱਤੇ ਬੜਾ ਕਲੀਅਰਲੀ ਲਿਖਿਆ ਆ ਵੀ ਮੈਂ 5 ਸਾਲਾਂ ਲਈ ਉਹਦੇ ਫੂਡ, ਬੋਰਡਿੰਗ, ਲੌਜਿੰਗ, ਰਹਿਣ ਦੇ ਲਈ, ਮੈਡੀਕਲ ਲਈ ਪੂਰੀ ਹੈਲਪ ਕਰੂੰਗਾ। ਪਰ ਲੋਕ ਨੋਇੰਗਲੀ ਨਹੀਂ ਲੈਂਦੇ, ਤੇ ਜਦੋਂ ਕੋਈ ਬਿਮਾਰ ਹੋ ਜਾਂਦਾ ਉੱਦਾਂ ਹੀ ਚਲ ਜਾਂਦੇ, ਕਹਿੰਦੇ ਨਹੀਂ ਜੀ ਸਾਡੇ ਕੋਲ ਕੁਛ ਨਹੀਂ ਹੈਗਾ। ਸੋ ਉਹਦੇ ਨਾਲ ਕੀ ਹੋਣਾ, ਜਿਸ ਤਰ੍ਹਾਂ ਸਾਡੇ ਗੁਆਂਢੀ ਮੁਲਕ ਕੈਨੇਡਾ 'ਚ ਹੋਇਆ, ਉਹ ਕਹਿੰਦੇ ਵੀ ਅਸੀਂ ਵੀਜ਼ਾ ਦੇਵਾਂਗੇ, ਸੁਪਰ ਵੀਜ਼ਾ, ਪਰ ਵੈਲਿਡ ਤਦੋਂ ਹੀ ਹੋਊਗਾ ਜਿੰਨਾ ਚਿਰ ਤੁਹਾਡੇ ਕੋਲ ਇੰਸ਼ੋਰੈਂਸ ਆ, ਤੇ ਜਿਹੜੇ ਮੁਲਕ ਤੋਂ ਤੁਸੀਂ ਆ ਰਹੇ ਹੋ ਉੱਥੋਂ ਇੰਸ਼ੋਰੈਂਸ ਲੈ ਕੇ ਆਓ 100,000 ਦੀ, ਫਿਰ ਤੁਹਾਡੀ ਉਹ ਕਵਰੇਜ ਰਹੂਗੀ। ਸੋ ਇਸ ਤਰ੍ਹਾਂ ਦੇ ਵੀ ਜਿਹੜੇ ਰੂਲ ਹੈਗੇ ਆ ਉਹ ਕਾਫੀ ਸਟ੍ਰਿਕਟ ਹੋ ਸਕਦੇ ਹੈਗੇ ਆ। ਕਈ ਲੋਕ ਜਿਹੜੇ ਬਹੁਤ ਲਾਈਟਲੀ ਲੈਂਦੇ ਆ, ਮੈਂ ਦੇਖਿਆ ਵੀ ਆਪਣੇ ਪੇਰੈਂਟਸ ਅਪਲਾਈ ਕਰਤਾ ਜਾਂ ਕਿਸੇ ਨੇ ਹਸਬੈਂਡ ਵਾਈਫ ਦਾ ਕਰਤਾ, ਤੇ ਉਹ ਉਤਰੇ ਅੱਜ ਆ ਤੇ ਨੈਕਸਟ ਵੀਕ ਜਿਹੜੇ ਆ ਉਹ ਕਾਉਂਟੀ ਦੇ ਆਫਿਸ ਦੇ ਵਿੱਚ ਫ੍ਰੀ ਮੈਡੀਕਲ ਅਪਲਾਈ ਕਰਨ ਦੇ ਲਈ ਚਲੇ ਜਾਂਦੇ ਆ, ਜੋ ਕਿ ਉਹ ਟੋਟਲੀ ਰੋਂਗ ਹੈਗਾ ਆ, ਉਹ ਫਰਾਡ ਹੈਗਾ ਆ। ਤੇ ਬਹੁਤ ਸਾਰੇ ਲੋਕ ਆਪਣੇ ਕਹਿੰਦੇ ਨਹੀਂ ਜੀ ਕੋਈ ਨਹੀਂ, ਇੱਥੇ ਕਿਹੜਾ ਪੁੱਛਦਾ ਕਿਸੇ ਨੂੰ, ਕੋਈ ਨਹੀਂ, ਹੋਰ ਵੀ ਕਰੀ ਜਾਂਦੇ ਆ। ਸੋ ਕਿਉਂਕਿ ਉਹ ਤੁਹਾਡੀ ਸੋਸ਼ਲ ਸਿਕਿਉਰਿਟੀ ਨਾਲ ਕਨੈਕਟਡ ਆ, ਤੇ 1 ਮਿੰਟ ਲੱਗਦਾ ਜਦੋਂ ਉਹਨੀ ਸੋਸ਼ਲ ਸਿਕਿਉਰਿਟੀ ਰਨ ਕਰਨੀ ਆ ਵੀ ਇਸ ਬੰਦੇ ਨੇ ਕਿੱਥੇ ਬੈਨੀਫਿਟ ਲਏ ਆ। ਸੋ ਕਈਆਂ ਨੂੰ ਤਾਂ ਚਲੋ ਜ਼ਰੂਰਤ ਹੁੰਦੀ ਆ ਵੀ ਕੁਛ ਤੁਸੀਂ ਕਰ ਨਹੀਂ ਸਕਦੇ, ਬੰਦਾ ਬਿਮਾਰ ਆ, ਇੰਸ਼ੋਰੈਂਸ ਮਿਲ ਨਹੀਂ ਸਕਦੀ, ਵੀ ਚਲੋ ਤੁਸੀਂ ਉਹ ਲੈ ਲਓ। ਕਈ ਜੰਗ ਬੰਦੇ ਜਿਹੜੇ ਹੁਣ 25-30 ਸਾਲ ਦੇ ਆ, ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ, ਉਹਨਾਂ ਨੂੰ ਵੀ ਫਿਰ ਫ੍ਰੀ, ਚਲੋ ਫ੍ਰੀ ਮਿਲਣਾ ਲੈ ਲਓ। ਤੇ ਉਹ ਫਿਰ ਉਹ ਉੱਦਾਂ ਦੇ ਬੰਦੇ ਜਿਹੜੇ ਆ, ਜੇ ਕਿਤੇ ਇਹ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕਰ ਦਿੱਤਾ ਆਰਡਰ, ਤੇ ਇਹਦੇ ਵਿੱਚ ਕਹਿੰਦੇ ਵੀ ਇਹ ਕਾਂਗਰਸ ਨੂੰ ਵੀ ਅਪਰੂਵਲ ਲੈਣ ਦੀ ਜ਼ਰੂਰਤ ਨਹੀਂ ਹੈਗੀ, ਤੇ ਫਿਰ ਉਹ ਸਾਰੇ ਬੰਦੇ ਜਿਹੜੇ ਆ ਉਹ ਰਗੜ ਹੋਣਗੇ। ਜੀ ਬਿਲਕੁਲ। ਤੇ ਪਰ ਨਾਲ ਦੇ ਨਾਲ ਹਰਜੋਤ ਸਿੰਘ ਜੀ, ਇੱਕ ਹੋਰ ਖਬਰ ਜਿਹੜੀ ਜੁੜ ਕੇ ਆ ਰਹੀ ਹੈ, ਕਹਿੰਦੇ ਵੀ ਕਾਂਗਰਸ ਦੇ ਉੱਤੇ ਵੀ ਹੁਣੇ ਬਹੁਤ ਵੱਡਾ ਪ੍ਰੈਸ਼ਰ ਆ। ਹੋ ਸਕਦਾ ਹੈ ਵੀ ਇਹ ਜਿਹੜਾ ਲੀਕ ਆ ਵੀ ਕਹਿੰਦੇ ਵੀ ਜਾਣ ਬੁੱਝ ਕੇ ਵੀ ਕਰਵਾਇਆ ਗਿਆ, ਹੋ ਸਕਦਾ ਵੀ ਕਾਂਗਰਸ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ ਵੀ ਭਾਈ ਤੁਸੀਂ ਕੁਛ ਕਰ ਲਓ। ਕਹਿੰਦੇ ਵੀ ਹੁਣ ਬਹੁਤ ਚਿਰ ਹੋ ਗਿਆ ਕਾਂਗਰਸ ਇਮੀਗ੍ਰੇਸ਼ਨ ਪੋਲਿਸੀਜ਼ ਨੂੰ ਲੈ ਕੇ ਜਿਹੜੀ ਆ ਉਹ ਬਚਦੀ ਰਹੀ ਆ, ਉਹ ਕਿਤੇ ਨਾ ਕਿਤੇ ਜਾਂ ਉਹਨਾਂ ਦੇ ਜਿਹੜੇ ਬਿੱਲ ਲਿਆਂਦੇ ਆ ਉਹ ਫੇਲ ਹੁੰਦੇ ਰਹੇ ਆ, ਤੇ ਜਾਂ ਉਹਨਾਂ ਨੂੰ ਦੋਨੋਂ ਪਾਰਟੀਆਂ ਦੇ ਵੱਲੋਂ ਕੁਛ ਜਿਹੜਾ ਮੰਨ ਕੇ ਜਿਹੜਾ ਸਮਝੌਤਾ ਜਿਹੜਾ ਉਹ ਨਹੀਂ ਬਣਿਆ। ਤੇ ਇਹ ਇੱਕ ਚੀਜ਼ ਦੇ ਨਾਲ ਕਹਿੰਦੇ ਡਰਾਵਾ ਵੀ ਹੋ ਸਕਦਾ ਆ ਵੀ ਭਾਈ ਕਾਂਗਰਸ ਕੁਛ ਨਾ ਕੁਛ ਕਰ ਲਓ, ਨਹੀਂ ਤਾਂ ਅਸੀਂ ਫਿਰ ਆ ਲੱਗੇ ਆ ਕਰਨ, ਵੀ ਜੇ ਤੁਸੀਂ ਕੁਛ ਨਹੀਂ ਕਰਨਾ ਤੇ ਫਿਰ ਮੈਨੂੰ ਆਪਣੇ ਪੱਧਰ ਦੇ ਉੱਤੇ ਕੋਈ ਨਾ ਕੋਈ ਜਿਹੜਾ ਕਾਰਵਾਈ ਜਿਹੜੀ ਆ ਉਹ ਕਰਨੀ ਪਊਗੀ। ਫਿਰ ਹਾਹਾਕਾਰ ਭਾਵੇਂ ਜਿਹੜਾ ਪੂਰਾ ਮਚੇ, ਪਰ ਇਹ ਆ ਵੀ ਫਿਰ ਕਾਂਗਰਸ ਨੂੰ ਜਿਹੜਾ ਐਕਟ ਕਰਨ ਦੇ ਲਈ ਮਜਬੂਰ ਜਿਹੜਾ ਉਹ ਕੀਤਾ ਜਾ ਸਕਦਾ ਹੈ, ਤੇ ਕਰਨਾ ਜਿਹੜਾ ਉਹਨਾਂ ਨੂੰ ਪਊਗਾ। ਕਿਉਂਕਿ ਇਨ ਦੀ ਐਂਡ ਇਹ ਜਿਹੜਾ ਕੋਈ ਪਾਲਿਸੀ ਬਣਾਊਗਾ, ਜੇ ਕੋਈ ਅਗਲਾ
ਰਾਸ਼ਟਰਪਤੀ ਦੂਜਾ ਹੁੰਦਾ ਆ ਉਹ ਇਸ ਨੂੰ ਦੁਬਾਰਾ ਰਸੀਡ ਕਰ ਸਕਦਾ, ਵਾਪਸ ਕਰ ਸਕਦਾ ਆ। ਪਰ ਜਿਹੜਾ ਕਾਂਗਰਸ ਦੇ ਥਰੂ ਜਿਹੜਾ ਵੀ ਬਿੱਲ ਪਾਸ ਹੋ ਕੇ ਜਾਂਦਾ ਆ ਉਹ ਫਿਰ ਇੱਕ ਹਿਸਾਬ ਦੇ ਨਾਲ ਸਦਾ ਲਈ ਰਹਿ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਮੁੜ ਕੇ ਬਿੱਲ ਲਿਆਉਣੇ ਤੇ ਉਹਨਾਂ ਨੂੰ ਲਾਅ ਨੂੰ ਪਾਸ ਕਰਾਉਣਾ ਬਹੁਤ ਜ਼ਿਆਦਾ ਔਖਾ ਕੰਮ ਹੁੰਦਾ। ਕੁਛ ਕੁ ਆਪਣੇ ਨਾਲ ਹਰਜੋਤ ਸਿੰਘ ਜੀ ਕਾਲਰ ਜਿਹੜੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਅਮਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜ ਜੀ ਤੇ ਹਰਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਇਸ ਗੱਲ ਤੇ ਇਹੀ ਕਹਿਣਾ ਚਾਹੂੰਗਾ ਕਿ ਇਹ ਤਾਂ ਸ਼ਰੇਆਮ ਮਤਲਬ ਕਿ ਧੱਕਾ ਹੀ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ, ਜਿਹੜਾ ਇਹ ਚਲਾ ਰਹੇ ਨੇ ਪੂਰੇ ਅਮਰੀਕਾ ਦੇ ਵਿੱਚ। ਇਹਨਾਂ ਨੂੰ ਕੁਝ ਕੁ ਦੂਜੇ ਮੁਲਕਾਂ ਵੱਲ ਦੇਖ ਕੇ ਸਿੱਖਣਾ ਚਾਹੀਦਾ ਕਿ ਜਿਵੇਂ ਹੋਰ ਮੁਲਕ ਜਿਹੜੇ ਛੋਟੇ ਮੁਲਕ ਆਪਣੇ ਪੀਸਫੁਲ ਕੰਟਰੀਆਂ ਨੇ, ਉਹਨਾਂ ਨੇ ਸਿਸਟਮ ਬਣਾਏ ਹੋਏ ਨੇ ਵੀ ਜੇ ਤੁਸੀਂ ਜ਼ਿਆਦਾ ਬੈਨੀਫਿਟਸ ਲੈਣੇ ਹੋ, ਜ਼ਿਆਦਾ ਤੁਸੀਂ ਬਿਨਾਂ ਲੋੜ ਤੋਂ ਜ਼ਿਆਦਾ ਯੂਜ਼ ਕਰਦੇ ਹੋ, ਤੁਹਾਡੀ ਡਿਡਕਟੇਬਲ ਜ਼ਿਆਦਾ ਹੋ ਜੂਗੀ ਜਾਂ ਤੁਹਾਡੀ ਪਾਲਿਸੀ ਕੈਂਸਲ ਹੋ ਜੂਗੀ, ਹੈ ਨਾ। ਤੇ ਪਹਿਲਾਂ ਹੁਣ ਹਰਜੋਤ ਸਿੰਘ ਜੀ ਨੂੰ ਤਾਂ ਇੰਪਲੋਏ ਹੋਰ ਰੱਖਣੇ ਪੈਣੇ ਆ। ਹੁਣ ਪਹਿਲਾਂ ਤਾਂ ਇਹਨਾਂ ਨੂੰ ਧੱਕਾ ਹੁੰਦਾ ਸੀ ਲੋਕਾਂ ਦਾ ਵੀ ਇਨਵੋਲਵ ਕਰਨਾ ਹੈ, ਹੁਣ ਕੱਢਣ ਵਾਸਤੇ ਇਹਨਾਂ ਨੂੰ ਹੋਰ ਰੱਖਣੇ ਪੈਣੇ ਹੈਗੇ ਤੇ ਕੰਮ ਔਖਾ ਹੀ ਹੋ ਜਾਣਾ ਨਾ ਇਹਨਾਂ ਨੂੰ। ਇਹ ਤਾਂ ਮਤਲਬ ਪੰਜਾਬ ਵਾਲਾ ਹੀ ਕੰਮ ਤੋਰ ਰੱਖਿਆ ਹੈ। ਬਾਕੀ ਤੁਸੀਂ ਗੱਲ ਸਹੀ ਕੀ ਹੈ ਕਿ ਸਾਨੂੰ ਵੀ ਇੱਥੇ ਸੈਨੇਟਰ ਨੂੰ ਜਾਂ ਮੇਅਰ ਨੂੰ ਕਿਸੇ ਨੂੰ ਚਿੱਠੀਆਂ ਲਿਖਣੀਆਂ ਚਾਹੀਦੀਆਂ। ਅਸੀਂ ਇੱਥੇ ਬੈਠੇ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਵਾਸਤੇ ਪੋਸਟਾਂ ਪਾਈਆਂ ਜਾ ਰਹੀਆਂ, ਆਮ ਆਦਮੀ ਪਾਰਟੀ ਵਾਸਤੇ ਤੇ ਸਾਰਿਆਂ ਵਾਸਤੇ। ਸਾਨੂੰ ਕਿਤੇ ਇਹਦਾ ਨਹੀਂ ਲੱਗਦਾ ਵੀ ਜੇ ਕਿਤੇ ਇੱਥੋਂ ਧੱਕਾ ਪੈ ਗਿਆ ਉਧਰ ਤਾਂ ਬਾਨਾ ਕੁਝ ਨਹੀਂ, ਕਿਤੇ ਇੱਥੋਂ ਵੀ ਜਾਏਗੀ। ਆਪਾਂ ਨੂੰ ਪਹਿਲਾਂ ਇੱਥੇ ਦੇਖਣਾ ਚਾਹੀਦਾ। ਬਿਲਕੁਲ ਅਮਰਿੰਦਰ ਸਿੰਘ ਜੀ, ਮੈਂ ਇੱਕ ਤੁਹਾਨੂੰ ਫਨੀ ਜੀ ਗੱਲ ਦੱਸਦਾ ਵੀ ਆਪਾਂ ਇੰਨਾ ਰੌਲਾ ਪਾ ਰਹੇ ਹਾਂ ਵੀ ਦੇਖੋ ਜੀ ਰਸ਼ੀਆ ਦੀ ਮੈਡਲਿੰਗ ਹੋਈ ਹੈ US ਇਲੈਕਸ਼ਨ 'ਚ, ਹੈ ਨਾ, ਤੇ ਅੱਜ ਦੀ ਡੇਟ ਤੱਕ ਕੋਈ ਫਾਈਨੈਂਸ਼ੀਅਲ ਇਨਵੋਲਵਮੈਂਟ ਰਸ਼ੀਆ ਦੀ ਨਹੀਂ ਇੱਥੇ ਤੱਕ ਲੱਭ ਸਕੇ। ਹਾਂ, ਸੋਸ਼ਲ ਮੀਡੀਆ ਤੇ ਹੋਰ ਪਈ ਕਿੰਨੇ ਉਹਨੇ ਫੇਸਬੁੱਕ ਅਕਾਊਂਟ ਯੂਜ਼ ਕੀਤੇ। ਮੈਂ ਕਹਿੰਦਾ ਵੀ 90% US ਦੇ ਸਿਟੀਜ਼ਨ ਜਿਹੜੇ ਪੰਜਾਬੀ ਆ ਉਹਨਾਂ ਨੇ ਪੈਸੇ ਭੇਜੇ ਆਮ ਆਦਮੀ ਪਾਰਟੀ ਨੂੰ, ਹੋਰ ਪਾਰਟੀਆਂ ਨੂੰ, ਜਦ ਕਿ ਟੋਟਲੀ ਰੋਂਗ ਆ। ਤੁਸੀਂ ਆਪ ਇੰਟਰਫੀਅਰ ਕਰ ਰਹੇ ਦੂਜੇ ਮੁਲਕ ਦੀਆਂ ਇਲੈਕਸ਼ਨਾਂ ਦੇ ਵਿੱਚ ਤੇ ਉਹੀ ਬੰਦੇ ਇੱਥੇ ਰੌਲਾ ਪਾਉਂਦੇ ਆ। ਸੋ ਇਹ ਜਿਹੜੀ ਹੈ ਗੱਲ ਗਲਤ ਹੋਣੀ ਚਾਹੀਦੀ ਆ। ਨਹੀਂ, ਹੁਣ ਉਹੀ ਤਾਂ ਚੱਕਰ ਪਿਆ ਫਿਰਦਾ ਨਾ ਪੰਜਾਬ ਦੇ ਵਿੱਚ। ਉਹ ਕਹਿੰਦਾ ਫਲਾਣਾ ਕਹਿੰਦਾ ਮੈਂ USA ਗਿਆ ਸੀ, ਮੈਂ ਇੰਨੇ ਡਾਲਰ ਲੈ ਕੇ ਆਇਆ। ਉਹ ਕਹਿੰਦਾ ਕੈਲੀਫੋਰਨੀਆ ਰੌਲਾ ਪਈ ਨੇ ਲੱਖ ਡਾਲਰ ਅਸੀਂ ਭੇਜ ਤਾਂ ਦੂਜਾ ਕਹਿੰਦਾ ਪੈਸੇ ਗਏ ਕਿੱਥੇ। ਹੁਣ ਉਹਨੂੰ ਛੱਡੋ ਕਿ ਜਿਹੜਾ ਕੁਛ ਸਾਡੇ ਕੋਲੇ ਹੋ ਰਿਹਾ। ਹੁਣ ਜਿਵੇਂ ਐਗਜ਼ਾਮਪਲ ਦੇਣਾ, ਮੈਂ ਸਿੰਗਾਪੁਰ ਦਾ ਐਗਜ਼ਾਮਪਲ ਦੇਣਾ ਜੀ, ਉੱਥੇ ਮੈਂ ਬਹੁਤ ਚੱਕਰ ਰਿਹਾ ਨਾ। ਉਹਨਾਂ ਮੁਲਕਾਂ ਨੇ ਇਹ ਪਾਲਿਸੀ ਬਣਾਈ ਹੈ ਵੀ ਜੇ ਤੁਸੀਂ ਮਿਸਯੂਜ਼ ਕਰੋਗੇ ਇਹਨੂੰ, ਪਹਿਲਾ ਹੋਊਗਾ ਵੀ ਪਹਿਲੇ ਕਿਹੜੇ ਡਿਡਕਟੇਬਲ ਥੋੜੀ ਇੱਡੀ ਹੋਊਗੀ, ਦੂਜੇ ਕਿਹੜੇ ਥੋੜੀ ਇੰਨੀ ਵੱਧ ਜਾਣੀ ਹੈ, ਤੀਜੇ ਕਿਹੜੇ ਥੋੜੀ ਪਾਲਿਸੀ ਕੈਂਸਲ ਹੋ ਜਾਣੀ ਹੈ 5 ਸਾਲਾਂ ਵਾਸਤੇ। ਤੇ ਬੰਦੇ ਨੂੰ ਖੁਦ ਹੀ ਡਰ ਹੁੰਦਾ ਹੈ ਨਾ। ਤੇ ਇਹ ਹੁਣ ਆਪਣੇ ਨਾਲ ਤਾਂ ਇਹ ਚੀਜ਼ ਦਾ ਧੱਕਾ ਹੀ ਕਰ ਰਹੇ ਨਾ। ਇਹਨਾਂ ਨੇ ਕਹਿਣ ਦਾ ਭਾਵ ਮੁੱਦਾ ਇਹੀ ਹੈ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜੇ ਬੰਦੇ ਇਦਾਂ ਦੇ ਹੈਗੇ ਆ ਉਹਨਾਂ ਨੂੰ ਠੀਕ ਹੈ, ਜਿੱਥੇ ਜਿਹੜੇ ਬੰਦੇ ਗਲਤ ਆ ਉਹਨੂੰ ਕੱਢੋ, ਅਸੀਂ ਇਸ ਦੇ ਹੱਕ ਦੇ ਵਿੱਚ ਨਹੀਂ ਗਏ ਵੀ ਰੱਖੋ ਉਹਨਾਂ ਨੂੰ। ਕਹਿਣ ਦਾ ਭਾਵ ਵੀ ਆਮ ਬੰਦੇ ਤੇ ਪ੍ਰਭਾਵ ਤਾਂ ਨਾ ਪਵੇ ਨਾ। ਜਿਹੜੇ ਬੰਦੇ ਨੇ ਹੁਣ ਜੋਜੀ ਨੂੰ ਪਤਾ ਵੀ ਕਿੰਨਾ ਔਖਾ ਕਿਸੇ ਬੰਦੇ ਨੂੰ ਪੇਪਰ ਕਰਕੇ ਸਾਰਾ ਉਹਨੂੰ ਇਨਵੋਲਵਮੈਂਟ ਕਰਨਾ ਕਿੰਨਾ ਔਖਾ ਹੈ, ਫਿਰ ਉਹਦੀ ਵੇਟ ਕਰਨੀ ਪੈਂਦੀ ਹੈ, ਉਹਨੂੰ ਡਰ ਵੀ ਲੱਗਦਾ ਕੈਂਸਲ ਨਾ ਹੋ ਜਾਏ, ਮੇਰਾ ਬਿੱਲ ਵੀ ਘਰੇ ਆਵੇ, ਮੈਂ ਉਹਨੂੰ ਮੇਕ ਸ਼ੋਰ ਪੇ ਵੀ ਕਰਦਾ, ਮੇਰੇ ਕ੍ਰੈਡਿਟ ਤੇ ਨਾ ਪੈ ਜਾਏ, ਹਨਾ। ਉਹ ਹੁਣ ਪਿਛਲਾ ਪ੍ਰਸ਼ਾਸਨ ਦਾ ਇਹ ਜ਼ੋਰ ਦੇ ਰਿਹਾ ਸੀ ਵੀ ਤੁਸੀਂ ਇਹ ਪੇ ਕਰੋ ਜੀ, ਤੇ ਹੁਣ ਇਹ ਕਹਿ ਰਿਹਾ ਵੀ ਕੱਢੋ। ਇਹ ਤਾਂ ਧੱਕਾ ਹੈ ਨਾ ਸ਼ਰੇਆਮ। ਥੈਂਕ ਯੂ ਅਮਰਿੰਦਰ ਜੀ। ਬਿਲਕੁਲ ਮਕਸਦ ਇਹ ਜਿਹੜੇ ਮਸਲੇ ਲਿਆਉਣ ਦਾ ਇਹੀ ਹੁੰਦਾ ਵੀ ਆਪਾਂ ਜਿਹੜਾ ਇਸ ਦੇ ਉੱਤੇ ਜਿਹੜਾ ਸੋਚੀਏ। ਅੱਜ ਆਪਾਂ ਬੈਠੇ ਕਵਾਂਗੇ ਨਹੀਂ ਯਾਰ ਆਪਣੇ ਤੇ ਥੋੜੀ ਏਦਾਂ ਹੋ ਸਕਦਾ, ਦੇਖੋ ਪਹੁੰਚ ਗਈ ਗੱਲ। ਬਿਲਕੁਲ ਹੋਣਾ ਹੈ। ਰਾਜਕਨਵੀਰ ਸਿੰਘ ਜੀ, ਪਿਛਲੇ ਹਫ਼ਤੇ ਮੈਂ ਦੱਸਿਆ ਸੀ ਪ੍ਰੈਜ਼ੀਡੈਂਟ ਟਰੰਪ ਨੇ ਬੜਾ ਕਲੀਅਰਲੀ 10 ਜਿਹੜੀਆਂ ਟੌਪ ਦੀਆਂ US ਦੀਆਂ ਕੰਪਨੀਆਂ ਉਹਨਾਂ ਦੇ CEO ਨੂੰ ਕਹਿ ਦਿੱਤਾ ਵੀ ਅਸੀਂ ਜਿਹੜੀ ਇਮੀਗ੍ਰੇਸ਼ਨ ਟੋਟਲੀ ਚੇਂਜ ਕਰਨ ਜਾ ਰਹੇ ਹਾਂ, ਇਹ ਮੈਰਿਟ ਬੇਸ ਹੋਊਗੀ। ਸੋ ਮੈਰਿਟ ਬੇਸ ਦਾ ਸਿਸਟਮ ਇਹੀ ਆ ਵੀ ਜਿਹੜੇ ਬੰਦੇ ਕੋਲ ਡਿਗਰੀ ਹੋਊਗੀ, ਯੰਗ ਹੋਊਗਾ, ਜਿਹੜਾ ਗਵਰਨਮੈਂਟ ਤੇ ਬੈਨੀਫਿਟ ਨਹੀਂ ਕਿਸੇ ਤਰ੍ਹਾਂ ਦਾ ਲਊਗਾ, ਆਉਂਦਾ ਹੀ ਜੌਬ ਤੇ ਲੱਗ ਜਾਊਗਾ, ਉਹਨੂੰ ਅਸੀਂ ਇਮੀਗ੍ਰੇਸ਼ਨ ਦੇਵਾਂਗੇ। ਕਿਉਂਕਿ ਉਹਨਾਂ ਨੇ ਐਗਜ਼ਾਮਪਲ ਵੀ ਦੇ ਰਿਹਾ ਵੀ ਦੇਖੋ ਜਾਪਾਨ 'ਚ, ਦੇਖੋ ਜਾਪਾਨ ਦੇ ਵਿੱਚ ਕਹਿੰਦੇ ਨਾ ਵੈਲਫੇਅਰ ਆ ਨਾ ਕਿਸੇ ਤਰ੍ਹਾਂ ਦਾ ਬੈਨੀਫਿਟ ਹੈਗਾ, ਸਾਰੇ ਲੋਕ ਕੰਮ ਕਰਦੇ ਹੈਗੇ ਤੇ ਮੁਲਕ ਵੀ ਤਰੱਕੀ ਤੇ ਹੈਗਾ ਜੀ। ਬਜ਼ੁਰਗਾਂ ਨੂੰ ਜ਼ਰੂਰ ਬੈਨੀਫਿਟ ਉੱਥੇ ਦਿੰਦੇ ਨੇ। ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਹੁੰਦਾ ਜੀ, ਬਹੁਤ ਵਧੀਆ ਤੁਸੀਂ ਡਿਟੇਲ ਦੱਸਦੇ ਅਮਰੀਕਾ ਦੀ ਖਬਰਾਂ ਬਾਰੇ। ਤੇ ਹੁਣੀ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਸਪੋਰਟ ਦੇ ਪੇਪਰ ਸਾਈਨ ਕਰਦੇ ਹੋ ਉਹ 5 ਸਾਲ ਦਾ ਹੁੰਦਾ ਜੀ। ਉਹ ਮੈਂ ਉੱਥੇ ਕਰੈਕਸ਼ਨ ਕਰਨੀ ਸੀਗੀ। ਹਾਂਜੀ, ਇਹ ਨਾ ਤੁਸੀਂ ਧਿਆਨ ਨਾਲ ਜੇ ਪੜ੍ਹੋ I-864 ਫਾਰਮ ਹੁੰਦਾ, ਇਹ 5 ਸਾਲ ਦਾ ਨਹੀਂ ਹੁੰਦਾ, ਨਾ 10 ਸਾਲ ਦਾ ਹੁੰਦਾ, ਇਹ ਸਾਰੀ ਉਮਰ ਦਾ ਹੁੰਦਾ। ਪਰ ਜਦੋਂ ਇੱਕ ਬੰਦਾ ਸਿਟੀਜ਼ਨ ਬਣ ਜਾਂਦਾ 5 ਸਾਲ ਬਾਅਦ, ਉਹ ਤੁਹਾਡਾ ਉਹ ਜਿਹੜਾ ਭਰੇ ਪੇਪਰ ਉਹ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ। ਤੇ ਜਾਂ ਫਿਰ ਬੰਦਾ ਕੋਈ 10 ਸਾਲ ਕੰਮ ਕਰ ਲਵੇ, ਉਹਦੇ 40 ਕੁਆਟਰ ਹੋ ਗਏ ਤੇ ਉਹ ਖਤਮ ਹੋ ਜਾਂਦਾ। ਨਾਲ ਮੈਂ ਇੱਕ ਹੋਰ ਦੱਸਣਾ ਸੀਗਾ, ਮੈਂ ਸਟਾਕਟਨ 'ਚ ਹੈਗਾ ਤੇ ਮੈਂ ਇੱਕ ਗੁਰੂ ਘਰ ਕਲਾਸਾਂ ਦੇਣਾ ਸ਼੍ਰੀ ਸ਼ਬਦੀਆਂ ਸਟਾਕਟਨ ਲੋੜ ਹੈ, ਤੇ ਕਿਸੇ ਨੂੰ ਵੀ ਮੇਰੀ ਲੋੜ ਹੋਵੇ ਤਾਂ ਮੈਨੂੰ ਇੱਥੇ ਸਟਾਕਟਨ 'ਚ ਕੰਟੈਕਟ ਕਰ ਸਕਦੇ ਨੇ। ਹਾਂਜੀ
ਜੀ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਕਰੈਕਸ਼ਨ ਦੇ ਲਈ। ਮੈਂ ਤਾਂ ਜਿੰਨਾ ਕੁ ਪੜ੍ਹਿਆ ਸੀ ਉਨਾ ਠੀਕ ਆ ਬਿਲਕੁਲ। ਜੇ ਤੁਹਾਡੀ ਗੱਲ ਸਹੀ ਆ ਤੇ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਹੈਗੇ ਸਟਾਕਟਨ ਮੋਡੈਸਟੋ ਟ੍ਰੇਸੀ ਏਰੀਏ 'ਚ ਭਾਈ ਸਾਹਿਬ ਹੈਲਪ ਕਰਨਾ ਚਾਹੁੰਦੇ ਆ, ਜੇ ਕਿਸੇ ਨੇ ਸਿਟੀਜ਼ਨ ਲਈ ਹੈਲਪ ਦੀ ਜ਼ਰੂਰਤ ਆ ਤੇ ਉਹ ਗੁਰੂ ਘਰ 'ਚ ਕਰਦੇ ਹੈਗੇ ਲੋੜਾਈ ਸਟਾਕਟਨ ਸਾਰੇ ਪਾਸੇ ਜੀ। ਸੋ ਉੱਥੇ ਤੁਸੀਂ ਪਤਾ ਕਰ ਲਿਓ ਗੁਰੂ ਘਰ ਜਾ ਕੇ ਜੀ। ਤੇ ਅਗਲੇ ਕਾਲਰ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ, ਜਸਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਹ ਜਿਹੜਾ ਮਸਲਾ ਤੁਸੀਂ ਲਿਆਂਦਾ ਹੈ ਬਹੁਤ ਵਧੀਆ ਆ। ਇਹ ਜਿੱਦਾਂ ਇਮੀਗ੍ਰੇਸ਼ਨ ਨੂੰ ਹੌਲੀ ਹੌਲੀ ਟੈਟ ਕਰ ਰਹੇ ਆ ਸਰਕਲ, ਇਹ ਕਹਿ ਲਓ ਵੀ ਜਿੱਦਾਂ ਇਹ ਹਰ ਵੀਕ ਕੋਈ ਨਾ ਕੋਈ ਨਵੀਂ ਚੀਜ਼ ਕਹਿ ਲਓ ਵੀ ਬੋਝ ਪਾ ਕੇ ਦੇਖ ਰਿਹਾ ਵੀ ਲੋਕੀ ਕਿੰਨਾ ਸਹਿ ਰਹੇ ਕਿੰਨਾ ਸਹਿ ਰਿਹਾ, ਵੀ ਜਦ ਤੱਕ ਬੋਲਦੇ ਨਹੀਂ ਉਹਨਾਂ ਨੇ ਏਦਾਂ ਹੀ ਧੱਕਾ ਕਰੀ ਤੁਰੇ ਜਾਣਾ ਆ। ਜੀ ਜੀ। ਟਰੰਪ ਹੁਣੀ ਕਹਿ ਰਹੇ ਆ ਵੀ ਮੈਰਿਟ ਬੇਸ ਹੋਊਗਾ, ਮੈਰਿਟ ਬੇਸ ਹੋਣਾ ਚਾਹੀਦਾ ਇਮੀਗ੍ਰੇਸ਼ਨ ਤੇ ਪਹਿਲਾਂ ਉਹਨੂੰ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਜੀ। ਫਸਟ ਲੇਡੀ ਹੈਗੇ ਆ, ਤੁਹਾਨੂੰ ਵੀ ਪਤਾ ਉਹ ਕਿਹੜੇ ਵੀਜ਼ੇ ਤੇ ਆਏ ਆ, ਆਇਨਸਟਾਈਨ ਵੀਜ਼ੇ ਤੇ। ਫਿਰ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਵੀ ਆਇਨਸਟਾਈਨ ਵੀਜ਼ੇ ਤੇ। ਉਹਦਾ ਮਤਲਬ ਹੁੰਦਾ ਇੱਕ ਐਸਾ ਬੰਦਾ ਜਿਹਨੂੰ ਮਤਲਬ ਜਿਹਦੇ ਚ ਐਸੀ ਕਾਬਲੀਅਤ ਆ ਵੀ ਉੱਥੇ ਜਾਊਗਾ ਤਾਂ ਉਸ ਦੇਸ਼ ਦੇ ਵਿੱਚ ਬਹੁਤ ਵੱਡੀ ਤਰੱਕੀ ਦੇ ਵਿੱਚ ਹਿੱਸਾ ਪਾਊਗਾ ਜੀ। ਉਹਨਾਂ ਦਾ ਕੋਈ ਐਸਾ ਨਹੀਂ ਹੈਗਾ, ਪਰ ਗੱਲ ਇਹ ਹੈਗੀ ਆ ਵੀ ਉਹ ਪਾਵਰ ਦੇ ਵਿੱਚ ਆ, ਪੈਸਾ ਆ, ਹਰ ਚੀਜ਼ ਆ, ਧੱਕਾ ਕਰ ਰਹੇ ਆ ਇਮੀਗ੍ਰੇਸ਼ਨ ਵਾਲੇ। ਕੀ ਮਤਲਬ ਕਿ ਚਲੋ ਬਾਕੀ ਸਾਰਿਆਂ ਨੂੰ ਤਾਂ ਉਹ ਦੇਖਦੇ ਆ, ਉਹਨਾਂ ਦੇ ਰੈਕਡ ਦੇਖ ਰਹੇ ਆ, ਸਾਰਾ ਕੁਝ ਚੈੱਕ ਕਰਦੇ ਆ ਕਿਹੜੇ ਬੰਦੇ ਨੇ ਕੀ ਕੀਤਾ, ਉਸ ਹਿਸਾਬ ਨਾਲ ਪਨਿਸ਼ਮੈਂਟ ਹੋਊਗੀ। ਕਿ ਇਹਨਾਂ ਨੂੰ ਮਤਲਬ ਕਿ ਇਮੀਗ੍ਰੇਸ਼ਨ ਆਫਿਸ ਵਾਲਿਆਂ ਨੂੰ ਉਹਨਾਂ ਦੇ ਵੀ ਕੇਸ ਦੇਖਣੇ ਚਾਹੀਦੇ ਆ ਵੀ ਉਹਨਾਂ ਨੂੰ ਆਇਨਸਟਾਈਨ ਵੀਜ਼ੇ ਕਿਸ ਬੇਸ ਤੇ ਮਿਲਿਆ, ਵੀ ਉਹਨਾਂ ਦੇ ਵਿੱਚ ਕਿਹੜੀ ਐਸੀ ਕਾਬਲੀਅਤ ਆ ਜਿਹੜੀ ਉਹ ਇੱਥੇ ਆ ਕੇ ਕੀ ਫਰਕ ਪਾ ਰਹੇ ਨੇ, ਕੁਝ ਵੀ ਨਹੀਂ ਜੀ। ਥੈਂਕ ਯੂ ਜੀ। ਬਿਲਕੁਲ। ਸੋ ਪ੍ਰੈਜ਼ੀਡੈਂਟ ਟਰੰਪ ਦੀ ਵਾਈਫ ਦੀ ਗੱਲ ਕਰਦੇ ਜਾਈਏ, ਮਲਾਨੀਆ ਟਰੰਪ, ਉਹ ਜਿਸ ਤਰ੍ਹਾਂ ਇਹ ਦੱਸਿਆ ਵੀ ਉਹ ਮਾਡਲਿੰਗ ਉਸ ਵੀਜ਼ੇ ਦੇ ਅੰਡਰ ਆਉਂਦੀ ਆ ਤੇ ਆਪਾਂ ਸਿਟੀਜ਼ਨ ਦਾ ਜਿਹੜਾ ਰੌਲਾ ਪਾਣੇ ਹੈਗੇ ਆ। ਕੱਲ ਜਿਹੜੇ ਆ ਮਲਾਨੀਆ ਟਰੰਪ ਦੇ ਮਦਰ ਤੇ ਫਾਦਰ ਦੋਨੋਂ ਹੀ ਸਿਟੀਜ਼ਨ ਬਣ ਗਏ ਤੇ ਕਾਫੀ ਮੀਡੀਆ ਦੇ ਵਿੱਚ ਸੀ। ਸੋ ਲੱਗਦਾ ਜੇ ਉਹਨਾਂ ਦੇ ਵੀ ਬਣ ਰਹੇ ਤੇ ਤੁਸੀਂ ਵੀ ਪਿੱਛੇ ਨਾ ਰਹੋ ਹੁਣ। ਨਹੀਂ, ਪਰ ਗੱਲ ਇਹ ਆ ਨਾ ਵੀ ਦੇਖੋ ਉਹ ਤਾਂ ਕਹਿੰਦੇ ਚੇਨ ਮਾਈਗ੍ਰੇਸ਼ਨ ਦੇ ਖਿਲਾਫ ਆ। ਹੁਣ ਉਹਨਾਂ ਦੀ ਪਹਿਲੋਂ ਵਾਈਫ ਉਹ ਸਿਟੀਜ਼ਨ ਬਣੀ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਸ ਦੇ ਅਧੀਨ ਜਿਹੜੇ ਸਿਟੀਜ਼ਨ ਬਣੇ। ਸੋ ਆਪ ਤਾਂ ਬਾਹਰ ਉਸ ਚੀਜ਼ ਦੇ ਖਿਲਾਫ ਬੋਲਦੇ ਨੇ, ਪਰ ਆਪਣੇ ਪਰਿਵਾਰ ਦੇ ਵਿੱਚ ਫਿਰ ਗੱਲ ਕਹਿੰਦੇ ਆ ਉਹ ਹੋਰ ਬਣ ਜਾਂਦੀ ਹੈ। ਡੈਫੀਨੇਟਲੀ ਲੋਕਾਂ ਨੂੰ ਇਹ ਚੀਜ਼ਾਂ ਜਿਹੜੀਆਂ ਭਾਵੇਂ ਜਿਹੜੀਆਂ ਰਾਸ ਨਾ ਆਉਣ, ਪਰ ਇਹ ਸੱਚਾਈ ਆ ਵੀ ਜਿਹਦੀ ਚੱਲਦੀ ਆ ਉਹ ਚਲਾਈ ਜਾਂਦਾ ਹੁੰਦਾ ਆ। ਪਰ ਇਹ ਆ ਵੀ ਬੋਲਣਾ ਪੈਂਦਾ, ਵਿਰੋਧ ਜਿਹੜਾ ਉਹ ਕਰਨਾ ਹੀ ਪੈਂਦਾ ਆ। ਜੇ ਔਰਤਾਂ ਨੂੰ ਵੋਟਾਂ ਦਾ ਹੱਕ ਮਿਲਿਆ ਇੱਥੇ, ਉਹ ਵਿਰੋਧ ਕਰਨ ਦੇ ਬਾਵਜੂਦ ਕਰਕੇ ਮਿਲਿਆ। ਜਿਹੜੀ ਮਾਈਨੋਰਟੀਜ਼ ਨੂੰ ਇੱਥੇ ਜਾਂ ਅਫਰੀਕਨ ਅਮਰੀਕਨ ਲੋਕਾਂ ਨੂੰ ਇੱਥੇ ਵੋਟ ਪਾਉਣ ਦਾ ਅਧਿਕਾਰ ਮਿਲਿਆ, ਵਿਰੋਧ ਕਰਨ ਦੇ ਬਾਅਦ ਦੇ ਵਿੱਚ ਜਿਹੜਾ ਮਿਲਿਆ। ਸੋ ਹੱਕ ਜਿਹੜੇ ਆ ਉਹ ਮਿਲਦੇ ਨਹੀਂ, ਖੋਣੇ ਪੈਂਦੇ ਆ, ਲੈਣੇ ਪੈਂਦੇ ਆ। ਸਨੀ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਟਾਪਿਕ ਆ ਬਾਈ ਜੀ। ਮੈਂ ਤਾਂ ਇੰਨਾ ਕਹਿਣਾ ਸੀਗਾ ਵੀ ਪਹਿਲਾਂ ਜਦੋਂ ਅਸੀਂ ਓਬਾਮਾ ਕੇਅਰ ਨਹੀਂ ਲਈ ਉਦੋਂ ਤਾਂ ਇਹਨਾਂ ਨੇ ਸਾਨੂੰ ਫਾਈਨ ਕਰਿਆ ਹਨਾ, ਸਾਨੂੰ ਫਾਈਨ ਭਰਨਾ ਪਊ। ਹੁਣ ਮੈਂ ਵੀ ਫਾਈਨ ਭਰਿਆ ਸੀ, ਹੁਣ ਮੈਨੂੰ ਯਾਦ ਨਹੀਂ, ਮੈਂ think $500-600 ਮੈਂ ਤਾਂ ਉਹਨਾਂ ਨੇ ਪੈਨਲਟੀ ਲਈ ਸੀਗੀ, ਉਹ ਭਰ ਕੇ ਲਈ। ਹੁਣ ਇਹ ਕਹਿੰਦੇ ਆ ਜੇ ਤੁਸੀਂ ਲੈਣੇ ਹੋ, ਮੈਂ ਤਾਂ ਸਿਟੀਜ਼ਨ ਆ ਪਰ ਹੁਣ ਮੇਰੀ ਵਾਈਫ ਨੇ ਸਿਟੀਜ਼ਨ ਹੋਣਾ ਅੱਗੇ, ਹੁਣ ਇਹ ਕਹਿੰਦੇ ਹੋ ਤੁਸੀਂ ਸਿਟੀਜ਼ਨ ਲੈਣਾ ਤੇ ਤੁਹਾਨੂੰ ਸਿਟੀਜ਼ਨ ਚ ਪ੍ਰੋਬਲਮ ਆਊਗੀ। ਤੇ ਜਿਹੜੇ ਹੁਣ ਜੇ ਕਰਨਾ ਚਾਹੁੰਦੇ ਇਲੀਗਲ ਦੇ ਪਿੱਛੇ ਪਏ ਆ ਜੀ, ਜਿਹੜੇ ਇਲੀਗਲ ਆ ਠੀਕ ਆ ਚਲੋ ਗੱਲ ਮੰਨੀ, ਜਿਹੜੇ ਕੱਚੇ ਆ ਜੋ ਉਹਨਾਂ ਦਾ ਚੱਕਰ ਆ, ਪਰ ਜਿਹੜੇ ਹੁਣ ਫੈਮਿਲੀ ਬੇਸ ਤੇ ਬਲੱਡ ਰਿਲੇਸ਼ਨ ਤੇ ਅਸੀਂ ਸਾਰੇ ਆ ਕੇ ਬੈਠੇ, ਹੁਣ ਸਾਡੀ ਇਹਦੇ ਵਿੱਚ ਕੀ ਗਲਤੀ ਆ? ਹੁਣ ਪਹਿਲਾਂ ਜੋ ਪ੍ਰੋਸੀਜਰ ਇਹ ਆ ਵੀ ਤੁਸੀਂ ਪਹਿਲਾਂ ਗ੍ਰੀਨ ਕਾਰਡ ਲਓਗੇ, ਜੇ ਤੁਸੀਂ ਗ੍ਰੀਨ ਕਾਰਡ ਲੈ ਲੈਂਦੇ ਹੋ ਫਿਰ ਉਹ ਤੁਹਾਨੂੰ ਕਹਿੰਦੇ ਆ ਵੀ ਜਿਹੜੇ ਪੱਕੇ ਆ ਟੈਕਸ ਪੇਅਰ ਆ, ਤੁਸੀਂ ਆਹ ਇੰਸ਼ੋਰੈਂਸ ਓਬਾਮਾ ਕੇਅਰ ਨਹੀਂ ਲੈਂਦੇ ਤਾਂ ਤੁਹਾਨੂੰ ਇਹ ਫਾਈਨ ਭਰਨਾ ਪਊ। ਫਿਰ ਉਹ ਫਾਈਨ ਵੀ ਭਰੋ, ਫਿਰ ਓਬਾਮਾ ਕੇਅਰ ਵੀ ਲਓ। ਤੇ ਹੁਣ ਕਹਿੰਦੇ ਆ ਜਿਹਨਾਂ ਨੇ ਓਬਾਮਾ ਕੇਅਰ ਲਈ ਉਹਨਾਂ ਨੂੰ ਅੱਗੇ ਸਿਟੀਜ਼ਨ ਨਹੀਂ ਕਰਨਾ ਜੀ। ਤੇ ਮੇਨ ਗੱਲ ਬਾਈ ਜੀ, ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਵੀ ਸੌਰੀ ਜੇ ਕਿਸੇ ਆਪਣੇ ਲਿਸਨਰ ਨੂੰ ਕਿਸੇ ਨੂੰ ਬੁਰਾ ਲੱਗੇ, ਆਪਣੇ ਜਿੰਨੇ ਲੋਕ ਨੇ ਬਾਈ ਜੀ ਸਾਰਾ ਦਿਨ ਆਮ ਆਦਮੀ ਪਾਰਟੀ ਦੇ ਪਿੱਛੇ ਪਏ ਰਹਿੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਅੱਗੇ ਕੀ ਧੱਕਾ ਹੋਣਾ। ਹੁਣ ਸਾਰੇ ਹੁਣ ਭਗਵੰਤ ਮਾਨ ਦੇ ਪਿੱਛੇ ਪਏ, ਉਹਨੇ ਆਹ ਕਹਿਤਾ। ਮੈਂ ਰੇਡੀਓ ਮੈਂ ਵੀ ਸਾਰਾ ਦਿਨ ਸੁਣਦਾ ਟਰੱਕ ਤੇ, ਇੰਨੀਆਂ ਕਾਲਾਂ ਆਉਂਦੀਆਂ ਨੇ ਬਾਈ ਜੀ ਆਹ ਹੋ ਗਿਆ ਪਰ ਉਹਨਾਂ ਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਵੀ ਤੁਹਾਡੇ ਗ੍ਰੀਨ ਕਾਰਡ ਵਾਲਿਆਂ ਨੂੰ ਅੱਗੇ ਸਿਟੀਜ਼ਨ ਨਹੀਂ ਹੋਣ ਦੇਣਾ ਜੇ ਤੁਹਾਡੇ ਓਬਾਮਾ ਕੇਅਰ ਇਕੱਠੇ ਨਹੀਂ ਹੁੰਦੇ ਬਾਈ ਜੀ। ਕਾਂਗਰਸਮੈਨਾਂ ਨੂੰ ਸਾਰਿਆਂ ਨੂੰ ਪਤਾ ਵੀ ਸਿੱਖ ਨੇ ਐਡੀ ਕਮਿਊਨਿਟੀ, ਐਡਾ ਗੁਰਦੁਆਰਾ, ਮੇਲੇ 'ਚ 5000 ਬੰਦਾ ਇਕੱਠਾ ਹੋਇਆ ਹੁੰਦਾ ਜੇ ਸਿੰਗਰ ਲੱਗੇ ਹੋਣ, ਪਰ ਜਦੋਂ ਸਾਡੀ ਕਮਿਊਨਿਟੀ ਨੂੰ ਬਾਹਰ ਕੱਢਣ ਨੂੰ ਫਿਰਦੇ ਵੀ ਤੁਹਾਨੂੰ ਸਿਟੀਜ਼ਨ ਨਹੀਂ ਹੋਣ ਦੇਣਾ, ਇੱਕ ਬੰਦਾ ਨਹੀਂ ਕਾਂਗਰਸਮੈਨ ਦੇ ਆਫਿਸ 'ਚ ਜਾਂਦਾ। ਤੁਸੀਂ ਬਾਹਰ ਕੱਢਣ ਦੀ ਗੱਲ ਕਰਦੇ ਆ, ਸਾਡੇ 2 ਬੰਦਿਆਂ ਨੂੰ ਕੁੱਟਿਆ ਗਿਆ ਇੱਕ ਮੋਡੈਸਟੋ 'ਚ, ਇੱਕ ਮਰਸਡ ਦੇ ਵਿੱਚ। ਕਿੰਨੇ ਕੁ ਕਾਂਗਰਸਮੈਨ ਉੱਥੇ ਇਕੱਠੇ ਹੋ ਕੇ ਉਹਨੀ ਕਾਨਫਰੰਸ ਕੀਤੀ ਆ। ਤੇ ਜਦੋਂ ਕਿਤੇ ਫੰਡ ਰੇਜ਼ਿੰਗ
ਜਦੋਂ ਫੰਡ ਰੇਜ਼ਿੰਗ ਹੁੰਦਾ ਤੁਸੀਂ ਦੇਖੋ ਉੱਥੇ ਫੋਟੋਆਂ ਆਪਣੇ ਬੰਦਿਆਂ ਦੀਆਂ ਫੋਟੋਆਂ ਲਾ ਕੇ ਅਖਬਾਰ 'ਚ ਫਿਰ ਚੁੱਪ ਕਰਕੇ ਬਹਿ ਜਾਂਦੇ ਆ, ਕੋਈ ਕੁਛ ਨਹੀਂ ਫਿਰ ਬਾਅਦ ਦੇ ਵਿੱਚ ਸੁਣਦਾ ਹੈਗਾ। ਜਿਹੜੇ ਬਾਈ ਜੀ ਜੇ ਟਿਕ ਜਿਹੜੇ ਜਕਾਰਾ ਮੂਵਮੈਂਟ ਵਾਲੇ ਆ, ਨੈਣਦੀਪ ਮੇਰੀ ਉਹਨਾਂ ਨਾਲ ਕਦੇ ਕਦੇ ਗੱਲ ਹੁੰਦੀ ਆ, ਉਹਨਾਂ ਨੇ ਮੈਨੂੰ ਸਿਰਫ ਉਹ ਨੇ ਜਿਹੜੇ ਉਹ ਨਿਆਣੇ ਵਿਚਾਰੇ ਲੱਗੇ ਹੋਏ ਹੈਗੇ, ਬੱਚੇ ਜਿਹੜੇ ਕਹਾਂ ਹੈਗੇ, ਉਹ ਜਾ ਕੇ ਪੁਸ਼ ਕਰਦੇ ਆ, ਇਕੱਠਾ ਕਰਦੇ ਆ, ਗਰੁੱਪ ਬਣਾ ਕੇ ਜਾਂਦੇ ਆ। ਮੈਂ ਜਦੋਂ ਸਾਡੀ ਉਹਨਾਂ ਨੇ ERD ਵੇਲੇ ਹੈਲਪ ਕਰੀ ਸੀ, ਉਹ ਕਹਿੰਦਾ ਅਸੀਂ ਕਹਿ ਕੇ ਥੱਕ ਗਏ, ਕਹਿੰਦਾ ਕੋਈ ਆਉਂਦਾ ਹੀ ਨਹੀਂ, ਕਹਿੰਦਾ ਅਸੀਂ ਕਹਿ ਦਿੰਦੇ ਆਜੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਅਸੀਂ ਗੱਲ ਕਰਾਂਗੇ ਵੀ ਤੁਸੀਂ ਨਾਲ ਚੱਲੋ, ਕਹਿੰਦੇ ਕੋਈ ਆਉਂਦੇ ਹੀ ਨਹੀਂ ਹੈਗੇ। ਜੇ ਮੇਲਾ ਲੱਗਿਆ ਹੋਵੇ 5000 ਬੰਦਾ ਇਕੱਠਾ ਹੋਇਆ ਫਿਰਦਾ ਹੁੰਦਾ ਵਿੱਚ ਵਿੱਚ। ਥੈਂਕ ਯੂ ਸਨੀ ਜੀ। ਸੌਰੀ ਬਾਈ ਜੀ ਕਿਸੇ ਨੂੰ ਬੁਰਾ ਲੱਗਿਆ ਨਹੀਂ ਭਾਜੀ, ਸੱਚਾਈ ਆ, ਸੱਚ ਕੌੜਾ ਹੀ ਹੁੰਦਾ, ਦੈਟਸ ਓਕੇ। ਹਾਂਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜੀ ਬਿਲਕੁਲ ਹੱਕ ਜਿਹੜੇ ਜਿੱਦਾਂ ਆਪਾਂ ਕਹਿੰਦੇ ਆ ਵੀ ਭਾਈ ਮੰਗਣੇ ਪੈਂਦੇ ਆ, ਖੋਣੇ ਪੈਂਦੇ ਆ, ਉਹਨਾਂ ਨੇ ਹੱਥ 'ਚ ਥਾਲੀਆਂ 'ਚ ਪਾ ਨਹੀਂ ਦੇਣੇ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ ਹਾਂਜੀ ਤੁਹਾਡੀ ਸਤਿ ਸ਼੍ਰੀ ਅਕਾਲ। ਤੇ ਮੇਰਾ ਤਾਂ ਇਹ ਵੀ ਮਾੜੀ ਗੱਲ ਹੋ ਰਹੀ ਹੈ ਜਿਹੜਾ ਇਹ ਕਾਨੂੰਨ ਕਹਿੰਦੇ ਬਣਾ ਰਹੇ ਆ ਵੀ ਬਣਾਈਆਂ ਕਿਉਂ NGO ਜਿਹੜੀਆਂ ਵਗੈਰਾ ਬਣਾਈਆਂ ਬੇਕ ਹੋਰ ਏਦਾਂ ਦੀਆਂ ਬਣਾਈਆਂ ਵੀ ਬਣਾਈਆਂ ਜਿਹੜੇ ਕਈ ਅਨਲੀਗਲ ਲੋਕਾਂ ਨੂੰ ਬਹੁਤ ਦਿੱਤੀਆਂ ਜਿਹਨਾਂ ਕੋਲ ਕੁਛ ਵੀ ਹੈ ਨਹੀਂ ਉਹਨਾਂ ਨੂੰ ਲਈਆਂ। ਚਲੋ ਹਾਂ ਕਈਆਂ ਨੇ ਗ੍ਰੀਨ ਕਾਰਡ ਸਿਟੀਜ਼ਨ ਵਾਲਿਆਂ ਨੇ ਲਈਆਂ, ਉਦੋਂ ਤੋਂ ਕਹਿੰਦੇ ਹਾਂ ਵੀ ਤੁਸੀਂ ਐਲੀਜੀਬਲ ਆ। ਹੁਣ ਇਹ ਕਿੱਦਾਂ ਹੋ ਸਕਦਾ ਵੀ ਜਿੱਦਾਂ ਕਹਿੰਦੇ ਵੀ ਜਿਹੜੀ ਤੁਸੀਂ ਕੱਲ ਜਾਂ ਹਫ਼ਤਾ ਪਹਿਲਾਂ ਰੋਟੀ ਖਾਧੀ ਉਹ ਬਾਹਰ ਕੱਢੋ, ਇਹ ਤਾਂ ਔਖਾ ਗੱਲ ਹੈ। ਚਲੋ ਠੀਕ ਆ, ਅਸੀਂ ਤਾਂ ਅਵੇਅਰ ਕਰ ਰਹੇ ਹਾਂ ਜਿੰਨੇ ਵੀ ਸਾਡੇ ਸਰੋਤੇ ਆ ਵੀ ਆਹ ਗੱਲ ਬਾਹਰ ਆ ਰਹੀ ਆ, ਇਹਦੇ ਲਈ ਐਕਟਿਵ ਹੋਣਾ ਚਾਹੀਦਾ। ਆਪਣੇ ਸੈਨੇਟਰਾਂ ਕਾਂਗਰਸਮੈਨਾਂ ਨੂੰ ਕਾਲ ਕਰੋ ਵੀ ਭਾਈ ਚਲੋ ਠੀਕ ਆ, ਪਹਿਲਾਂ ਤੁਸੀਂ ਆਹ ਰੂਲ ਬਣਾਏ ਸੀ, ਘੱਟੋ ਘੱਟ ਜਾਂ ਤਾਂ ਅੱਗੇ ਤੋਂ ਕਰੋ, ਜਿਹੜਾ ਪਿੱਛੇ ਹੋ ਗਿਆ ਅੱਗੇ ਤੋਂ ਕਰੋ ਵੀ ਜਿਹੜਾ ਗਾਹਾਂ ਨੂੰ ਬੈਨੀਫਿਟ ਲੈਂਦਾ ਇਸ ਡੇਟ ਤੋਂ ਉਹ ਨਹੀਂ ਐਲੀਜੀਬਲ ਹੋਊਗਾ। ਹਾਂਜੀ ਜੀ ਥੈਂਕ ਯੂ ਕੁਲਦੀਪ ਜੀ, ਥੈਂਕ ਯੂ ਜੀ। ਤੇ ਆਪਣੇ ਅਗਲੇ ਕਾਲਰ ਨੇ ਨਰਿੰਦਰਪਾਲ ਜੀ। ਸਤਿ ਸ਼੍ਰੀ ਅਕਾਲ ਨਰਿੰਦਰਪਾਲ ਜੀ। ਜੀ ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਜਦੋਂ ਇਲੈਕਸ਼ਨ ਹੋਣੇ ਸੀ ਨਾ ਤੇ ਤੁਹਾਡੇ ਰੇਡੀਓ ਤੇ ਕੋਈ ਜੰਗ ਮੁੰਡੇ ਆਏ ਸੀਗੇ ਤੇ ਉਹ ਬਹੁਤ ਟਰੰਪ ਦੀ ਸਪੋਰਟ ਲਈ ਕਹਿ ਰਹੇ ਸੀਗੇ ਭੈਣ ਜੀ ਬਲਵਿੰਦਰ ਜੀ, ਸ਼ਾਇਦ ਆਪ ਜੀ ਨੂੰ ਚੇਤਾ ਹੋਵੇ ਤਾਂ ਮੈਂ ਉਦੋਂ ਇੱਕ ਗੱਲ ਕਹੀ ਸੀ ਕਿ ਜਦੋਂ ਟਰੰਪ ਬਣ ਗਿਆ ਤਾਂ ਆਪਾਂ ਨੂੰ ਡੇ ਬਾਈ ਡੇ ਪਛਤਾਉਣਾ ਪਊਗਾ ਜੀ। ਚਲੋ ਉਹ ਪੁਰਾਣੀ ਗੱਲ ਹੋ ਗਈ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜਾ ਇੱਥੇ ਟੈਕਸ ਭਰਦਾ ਉਹਨੂੰ ਬੈਨੀਫਿਟ ਮਿਲਣੇ ਚਾਹੀਦੇ ਆ ਜੀ। ਪਰ ਇੱਕ ਗੱਲ ਜਿਹੜੇ ਸਿਟੀਜ਼ਨ ਬਣ ਸਕਦੇ ਆ ਜ਼ਰੂਰ ਬਣਨੇ ਚਾਹੀਦੇ ਆ। ਮੈਂ ਸਾਡਾ ਸਾਰਾ ਪਰਿਵਾਰ ਸਿਟੀਜ਼ਨ ਹੈ, ਈਵਨ ਮੇਰੀ ਮਾਤਾ ਇੰਗਲਿਸ਼ ਵੀ ਨਹੀਂ ਬੋਲਦੀ, ਅਸੀਂ ਸਾਰਿਆਂ ਨੂੰ ਸਿਟੀਜ਼ਨ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਜੀ ਤੁਸੀਂ ਹੋਰ ਦੇਖਿਓ ਡੇ ਬਾਈ ਡੇ ਅਜੇ ਹੋਰ ਸਖਤੀ ਹੋਊਗੀ ਜੀ ਜੀ। ਔਰ ਆਪਾਂ ਇਕੱਲੇ ਇੰਡੀਅਨ ਆਪਾਂ ਨੂੰ ਦੀਦੇ ਆ। ਮੈਂ ਇੱਕ ਦਿਨ ਦੇਖ ਰਿਹਾ ਸੀ ਜਿਹੜੇ ਸਭ ਤੋਂ ਜ਼ਿਆਦਾ ਇਸ ਕੰਟਰੀ 'ਚ ਲੋਕੀ ਆ ਨਾ 18 ਕੰਟਰੀਆਂ ਦਾ ਗਿਣਿਆ ਸੀ, 18 ਕੰਟਰੀਆਂ 'ਚ ਇੰਡੀਆ ਦਾ ਨੰਬਰ ਨਹੀਂ ਆਉਂਦਾ ਜੀ ਜੀ। ਜਿਹੜੇ ਜ਼ਿਆਦਾ ਲੋਕੀ ਇੱਥੇ ਆ ਉਹ ਆਪਣੇ ਨਾਲੋਂ ਵੀ ਜ਼ਿਆਦਾ ਬੈਨੀਫਿਟ ਲੈ ਰਹੇ ਆ ਜੀ ਜੀ। ਔਰ ਇਹ ਲਾਭ ਬਣਦਾ ਸਾਰਿਆਂ ਲਈ ਬਣਦਾ। ਔਰ ਗਲਤ ਕੰਮ ਵੀ ਲੋਕੀ ਬਹੁਤ ਕਰਦੇ ਆ। ਆਪਾਂ ਨੂੰ ਚਲੋ ਆਪਣੇ ਦੀਦੇ ਆ ਨਾ, ਆਪਾਂ ਗੁਰਦੁਆਰੇ ਚ ਆਪਣੀ ਕਮਿਊਨਿਟੀ ਕੀਮਤ ਆ ਜੀ ਜੀ। ਬਹੁਤ ਜ਼ਿਆਦਾ ਇੱਥੇ ਲੋਕੀ ਕੈਸ਼ ਕੰਮ ਵੀ ਕਰਦੇ ਆ, ਇੰਸ਼ੋਰੈਂਸ ਵੀ ਲੈਂਦੇ ਆ, ਫੂਡ ਸਟੈਂਪਾਂ ਵੀ ਲੈਂਦੇ ਆ। ਸਾਡੇ ਕੋਲ ਇੰਡੀਆ ਪਲਾਸਟਿਕ ਸਟੋਰ ਫੇਰ ਸਾਰਾ ਕੁਛ ਹੀ ਕਰਦੇ ਆ ਜੀ। ਔਰ ਉਹ ਦੇਖ ਕੇ ਇਹਨਾਂ ਨੂੰ ਕਰਨਾ ਵੀ ਪੈਣਾ। ਔਰ ਹੋਣਾ ਹੋਰ ਗਾਂ ਵੀ ਹੋਊਗਾ, ਅਜੇ ਦੇਖ ਲਿਓ ਅਜੇ ਹੋਰ ਖਤਰਾਈ ਹੋਊਗੀ ਔਰ ਹੋਣਾ ਵੀ ਚਾਹੀਦਾ। ਜੇ ਤੁਸੀਂ ਭਾਜੀ ਲੀਗਲ ਤੇ ਸਹੀ ਕੰਮ ਕਰਦੇ ਨਾ, ਮਿਹਨਤ ਕਰਦੇ ਆ, ਸਹੀ ਚੱਲਦੇ ਆ, ਤੁਹਾਨੂੰ ਕੋਈ ਖਤਰਾ ਨਹੀਂ। 35 ਸਾਲ ਹੋ ਗਏ ਇੱਥੇ ਮੇਰੇ ਨਿਆਣੇ ਵਿੱਚ ਆ, ਕੋਈ ਅੱਜ ਤੱਕ ਏਦਾਂ ਦੀ ਗੱਲਬਾਤ ਨਹੀਂ। ਆਪਣੀ ਮਿਹਨਤ ਕਰਦੇ ਆ, ਟੈਕਸ ਭਰਦੇ ਆ, ਕਿਸੇ ਨੇ ਕੁਝ ਸਾਰੇ ਬੈਨੀਫਿਟ ਮਿਲਦੇ ਆ। ਸੋ ਬਿਲਕੁਲ ਤੁਹਾਡਾ ਧੰਨਵਾਦ ਅਵਤਾਰ ਸਿੰਘ ਜੀ। ਇਹਦੇ 'ਚ ਮੈਂ ਟਰੰਪ ਨੂੰ ਤਾਂ ਜ਼ਰੂਰ ਤੁਸੀਂ ਕਹਿੰਦੇ ਆ ਵੀ ਉਹ 'ਚ ਜਿਹੜੇ ਡੈਮੋਕ੍ਰੇਟ ਆ ਉਹ ਵੀ ਉਨੇ ਜ਼ਿੰਮੇਵਾਰ ਆ, ਕਿਉਂਕਿ ਉਹ ਵੀ ਕਿਸੇ ਇਸ਼ੂ ਦੇ ਉੱਤੇ ਕੋਈ ਵੀ ਕੰਮ ਕਰਨਾ, ਖਾਸ ਕਰਕੇ ਇਮੀਗ੍ਰੇਸ਼ਨ ਤੇ ਕਰਨਾ ਨਹੀਂ ਚਾਹੁੰਦੇ, ਤੇ ਨਾ ਹੀ ਆਪਣੇ ਲੋਕ ਉਹਨਾਂ ਨੂੰ ਕਾਲਾਂ ਕਰਦੇ ਵੀ ਭਾਈ ਤੁਸੀਂ ਕੋਈ ਇਸ਼ੂ ਤੇ ਤਾਂ ਇਕੱਠੇ ਹੋ ਕੇ ਕਰੋ। ਬਿਲਕੁਲ ਬਿਲਕੁਲ, ਤਾਂ ਹੀ ਮੈਂ ਕਹਿ ਰਿਹਾ ਸੀਗਾ ਵੀ ਹੋ ਸਕਦਾ ਵੀ ਇਹ ਜਿਹੜੀ ਚੀਜ਼ ਜਿਹੜੀ ਲੀਕ ਹੋਈ ਆ ਇਹ ਕਾਂਗਰਸ ਦੇ ਉੱਤੇ ਇੱਕ ਪ੍ਰੈਸ਼ਰ ਪਾਉਣ ਦਾ ਵੀ ਇੱਕ ਟੈਕਟਿਕ ਜਿਹੜਾ ਹੋ ਸਕਦਾ ਆ। ਤੇ ਮੈਂ ਨਾ ਵੀ ਜੇ ਕੰਮ ਕਰ ਜਾਵੇ ਤੇ ਕੋਈ ਇਮੀਗ੍ਰੇਸ਼ਨ ਦੀ ਜਿਹੜੀ ਕੋਈ ਸਖਤ ਪਾਲਿਸੀ ਜਿਹੜੀ ਚਾਹੁੰਦੇ ਆ ਸਾਰੇ ਜਾਣੇ। ਹੁਣ ਰਾਈਟ ਨਾਓ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਲੈ ਕੇ ਜਿਹੜੇ ਡੈਮੋਕ੍ਰੇਟ ਉਹ ਕਹਿ ਰਹੇ ਆ ਵੀ ਇੱਦਾਂ ਆ,
ਉਹ ਜਦੋਂ ਰਾਸ਼ਟਰਪਤੀ ਓਬਾਮਾ ਸੀ ਉਦੋਂ ਰਿਪਬਲਿਕਨ ਕਹਿੰਦੇ ਸੀ ਵੀ ਇੰਨੇ ਮੁਲਕ ਦਾ ਜਿਹੜਾ ਭੱਠਾ ਬਹਾਤਾ ਆ। ਸੋ ਇਹ ਆਪੋਜੀਸ਼ਨ ਵਿਚਾਰਧਾਰਾ ਵਾਲੇ ਤਾਂ ਜਿਹੜੇ ਉਹ ਚੱਲਦੇ ਆ, ਪਰ ਇਹ ਇੱਕ ਬਹੁਤ ਗੰਭੀਰ ਮਸਲਾ ਆ ਵੀ ਜਿਹੜੇ ਲੀਗਲ ਵੀ ਇਮੀਗ੍ਰੈਂਟ ਜਿਹੜੇ ਇੱਥੇ ਆਏ ਹੋਏ ਨੇ ਵੀ ਉਹਨਾਂ ਦੀ ਸਿਟੀਜ਼ਨਸ਼ਿਪ ਦੇ ਵਿੱਚ ਵੀ ਜਿਹੜਾ ਰੋੜਾ ਇਹ ਸਰਕਾਰੀ ਪਾਲਿਸੀਆਂ ਹੀ ਜਿਹੜੀਆਂ ਬਣ ਸਕਦੀਆਂ ਨੇ। ਅਗਲੇ ਜਿਹੜੇ ਕਾਲਰ ਨੇ ਹਰਮਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਖਾਲਸਾ ਫਤਿਹ ਜੀ। ਮੈਂ ਆਪਣੇ ਕੌਣ ਬੋਲ ਕੇ ਗਿਆ ਜੀ, ਕਹਿੰਦੀ ਗੁਰਦੁਆਰੇ ਵੀ ਲਿਵਿੰਗਸਟਨ ਗੁਰਦੁਆਰੇ ਚ ਵੀ ਮੈਨੂੰ ਸਟਾਕਟਨ ਗੁਰੂ ਘਰ ਜਾਂ ਲਿਵਿੰਗਸਟਨ ਵੀ ਕਾਸੀ ਮੋਡੈਸਟੋ ਗਿਆ ਸੀ ਉਹਨਾਂ ਜੀ। ਤੁਸੀਂ ਇਦਾਂ ਕਰਿਓ ਮਾਤਾ ਜੀ, ਬਾਅਦ ਦੇ ਵਿੱਚ ਜਿਹੜੀ ਕਾਲ ਕਰਿਓ ਤੇ ਮੈਂ ਟਰਾਈ ਕਰਦਾ ਉਹਨਾਂ ਦਾ ਕੰਟੈਕਟ ਤੁਹਾਨੂੰ ਦੱਸਣ ਦੇ ਲਈ। ਅਗਲੇ ਕਾਲਰ ਨੇ ਸੁਖਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਜਿਹੜੇ ਲਾਸਟ ਕਾਲਰ ਗੱਲ ਕਰਕੇ ਗਏ ਨਾ ਕਿ ਟਰੰਪ ਨੇ ਹਾਲੇ ਬਹੁਤ ਕੁਝ ਕਰਨਾ, ਤੁਸੀਂ ਦੇਖੀ ਜਾਓ, ਉਹ ਆਪਣੇ ਆਪ ਨੂੰ ਕੰਟਰਾਡਿਕਟ ਕਰ ਗਿਆ। ਇੱਕ ਪਾਸੇ ਤਾਂ ਕਹਿ ਰਿਹਾ ਕਿ ਤੁਸੀਂ ਦੇਖਿਓ ਟਰੰਪ ਨੇ ਜਿਹੜੀ ਤੁਹਾਡੀ ਐਸੀ ਤੈਸੀ ਫੇਰਨੀ ਆ, ਔਰ ਨਾਲੇ ਵਿੱਚੋਂ ਕਹਿ ਗਏ ਕਿ ਆਪਣੇ ਇੰਨੇ ਬੰਦੇ ਔਰ ਬਾਕੀ ਕਮਿਊਨਿਟੀਆਂ ਇੰਨੀਆਂ ਇਲੀਗਲ ਕੰਮ ਇੱਥੇ ਕਰਦੀਆਂ ਆ, ਫੂਡ ਸਟੈਂਪ ਵੀ ਲੈਂਦੀਆਂ ਆ, ਕੰਮ ਵੀ ਕਰਦੇ ਆ, ਉਹ ਵੀ ਕਰਦੇ ਆ। ਸੋ ਬੇਸਿਕਲੀ ਹੀ ਇਜ਼ ਕੰਟਰਾਡਿਕਟਿੰਗ ਹਿਮਸੈਲਫ। ਔਰ ਵੱਡੀ ਗੱਲ ਆ ਜੋ ਕੁਝ ਟਰੰਪ ਕਰ ਰਿਹਾ ਨਾ, ਨੋ ਡਾਊਟ ਜੀ ਪਹਿਲੇ ਦਿਨ ਤੋਂ ਸਪੋਰਟ ਕਰਦੇ ਆਏ ਆ ਜੀ। ਉਹ ਟਰੰਪ ਜੋ ਕੁਝ ਕਰ ਰਿਹਾ ਹੈ, ਜੋ ਕੁਝ ਲੀਗਲ ਲਾਜ਼ ਆ ਨਾ ਉਹ ਕਰ ਰਿਹਾ, ਨਾ ਕਿ ਕੋਈ ਇਲੀਗਲ ਕੰਮ ਕਰ ਰਿਹਾ ਆ। ਅੱਛਾ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜਿਨ੍ਹਾਂ ਨੇ ਓਬਾਮਾ ਕੇਅਰ ਲਈ ਆ ਉਹਨਾਂ ਨੂੰ ਇਹ ਉਹ ਨਾ ਪਾ ਸਕਦੇ ਆ ਸਿਟੀਜ਼ਨਸ਼ਿਪ, ਇਹ ਇਨਫੋਰਮੇਸ਼ਨ ਤੁਹਾਨੂੰ ਕਿਹਨੇ ਦਿੱਤੀ ਭਲਾ? ਦਿਸ ਇਜ਼ ਰੋਂਗ ਇਨਫੋਰਮੇਸ਼ਨ। ਦਿਸ ਇਜ਼ ਰਾਈਟ ਇਨਫੋਰਮੇਸ਼ਨ। ਦਿਸ ਇਜ਼ ਔਨ NBC ਨਿਊਜ਼ ਦਾ ਡਰਾਫਟ ਬਹੁਤ ਸਾਰੇ ਇਹ ਹਜੇ ਪਾਸ ਨਹੀਂ ਹੋਇਆ, ਇਹ ਲੀਕ ਆਊਟ ਹੋਈ ਆ ਵੀ ਇਹਦੇ ਤੇ ਵਰਕ ਆਊਟ ਕਰ ਰਹੇ ਆ, ਹਨਾ, ਉਹੀ ਅਸੀਂ ਦੱਸ ਰਹੇ ਆ ਲੋਕਾਂ ਨੂੰ, ਹਨਾ। ਸੋ ਤੁਸੀਂ ਵੀ ਇਹ ਚੀਜ਼ ਨਾ ਕਹੋ ਵੀ ਜੇ ਤੁਸੀਂ ਟਰੰਪ ਦੇ ਭਗਤ ਹੋ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਜਿਹੜੀ ਵੀ ਚੀਜ਼ ਕਰਦਾ ਉਹ ਠੀਕ ਹੀ ਜਿਹੜੀ ਹੋਊਗੀ। ਦੇਖੋ ਜੇ ਆ ਰਹੀ ਆ ਇਸ ਚੀਜ਼ ਜਿਹੜੀ ਕੋਈ ਖਬਰ ਆ ਹਰ ਇੱਕ ਪਾਸੇ ਜਿਹੜੀ ਹੈਗੀ ਆ, ਤਾਂ ਉਹਦੇ ਉੱਤੇ ਗੱਲ ਜਿਹੜੀ ਆ ਕਿਤੇ ਨਾ ਕਿਤੇ ਉਹ ਜਿਹੜਾ ਡਰਾਫਟ ਉਹਨਾਂ ਦਾ ਲੀਕ ਹੋਇਆ, ਇਹਦੇ ਪਿੱਛੇ ਜਿਹੜਾ ਮੇਨ ਬੰਦਾ ਜਿਹੜਾ ਇਹਨਾਂ ਦਾ ਸੀਨੀਅਰ ਐਡਵਾਈਜ਼ਰ ਸਟੀਵਨ ਮਿਲਰ ਜਿਹੜਾ ਆ, ਉਹ ਇਸ ਦੇ ਪਿੱਛੇ ਜਿਹੜਾ ਇਹਦਾ ਜਿਹੜਾ ਦਿਮਾਗ ਜਿਹੜਾ ਉਹ ਕੰਮ ਇਸ ਦੇ ਪਿੱਛੇ ਚੱਲ ਰਿਹਾ ਹੈਗਾ ਆ। ਸੋ ਠੀਕ ਆ, ਕਈ ਵਾਰੀ ਤੁਹਾਨੂੰ ਕਿਸੇ ਨੂੰ ਕੋਈ ਗੱਲ ਜਿਹੜੀ ਚੰਗੀ ਨਹੀਂ ਲੱਗਦੀ ਹੁੰਦੀ, ਪਰ ਆ ਕੇ ਇਹ ਕਹਿ ਦੇਣਾ ਵੀ ਇਹ ਚੀਜ਼ ਟੋਟਲੀ ਗਲਤ ਹੈਗੀ ਆ ਜਸਟ ਬਿਕੋਜ਼ ਵੀ ਤੁਸੀਂ ਉਹਨਾਂ ਦੀ ਸਪੋਰਟ ਕਰਦੇ ਆ, ਇੱਦਾਂ ਵੀ ਠੀਕ ਨਹੀਂ ਆ। ਗਲਤ ਨੂੰ ਗਲਤ ਕਹਿਣਾ ਵੀ ਜਿਹੜਾ ਉਹ ਸਿੱਖਣਾ ਚਾਹੀਦਾ ਆ। ਇਹੀ ਤਾਂ ਰੌਲਾ ਆ। ਅਮਰੀਕਾ ਵਾਲੇ ਜਿਹੜੇ ਆ ਪੰਜਾਬੀ ਉਹ ਇੰਡੀਆ ਵਾਲਿਆਂ ਨੂੰ ਕਹਿੰਦੇ ਆ ਪੰਜਾਬ ਵਾਲਿਆਂ ਨੂੰ ਵੀ ਤੁਸੀਂ ਯਾਰ ਬੰਦਾ ਦੇਖਦੇ ਨਹੀਂ, ਬੰਦੇ ਦੇ ਪਿੱਛੇ ਉੱਦਾਂ ਹੀ ਲੱਗੇ ਰਹਿੰਦੇ ਆ, ਚਾਹੇ ਉਹ ਗਲਤ ਕਰੇ ਚਾਹੇ ਉਹ ਸਹੀ ਕਰੇ। ਸੋ ਇੱਥੇ ਵੀ ਇਹ ਕੰਮ ਜਿਹੜਾ ਉਹ ਨਾ ਕੀਤਾ ਜਾਵੇ ਜੀ। ਸੋ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਹੋ ਸਕਦਾ ਜਿਸ ਤਰ੍ਹਾਂ ਪ੍ਰੈਸ਼ਰ ਟੈਕਟਿਕ ਵੀ ਹੋਵੇ ਵਾਈਟ ਹਾਊਸ ਵੱਲੋਂ ਵੀ ਡੈਮੋਕ੍ਰੇਟ ਕਿਸੇ ਨਾ ਕਿਸੇ ਇਸ਼ੂ ਤੇ ਇਕੱਠੇ ਹੋ ਕੇ ਜਿਹੜੇ ਆ ਇਹ ਰੂਲ ਪਾਸ ਕਰਨ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਅੱਜ ਆਪਣਾ ਕਾਫੀ ਆਪਾਂ ਉੱਤੇ ਲੈ ਗਏ ਹਾਂ ਤੇ ਹੁਣ ਜਿਹੜਾ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਜਿਹੜਾ ਉਹ ਖਤਮ ਕਰਾਂਗੇ, ਸਮਾਪਤ ਕਰਾਂਗੇ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਫਿਰ ਅਗਲੀ ਵਾਰ ਹੋਰ ਜਿਹੜੀਆਂ ਖਬਰਾਂ ਆ ਉਸ ਦੇ ਨਾਲ ਆਪਾਂ ਸਰੋਤਿਆਂ ਦੇ ਨਾਲ ਸਾਂਝ ਪਾਵਾਂਗੇ। ਸੋ ਇੱਥੇ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City 1450 AM। ਸੈਕਰਾਮੈਂਟੋ ਇਲਾਕੇ